ਤਾਜੀ ਇਹਦਾ ਮੁੰਡਾ ਮਿੱਟੀ ਖਾਂਦੇ ਆ, ਉਹਨੂੰ ਕਹਿੰਦਾ ਇਹ ਮਿੱਟੀ ਨਾ ਖਾਇਆ ਕਰ। ਉਹ ਕਹਿੰਦਾ ਅੱਬੂ ਜੀ ਰਾਸ਼ਨ ਪਾਓ ਨਾ, ਭੁੱਖ ਨਾ ਜਾ। ਇਹ ਵੀ ਸੱਚ ਸੁੱਕੇ ਦਰਿਆ ਤੇ ਬਹਿ ਕੇ ਨਾ ਕਤਰੇ ਟੁੱਟਣ ਦਿਆ ਦਰਿਆ 'ਚ। ਮੈਂ ਕਿਹਾ ਆ ਕੇ ਕਹਿੰਦਾ ਕਤਰੇ ਕਤਰੇ ਨਾਲ ਦਰਿਆ ਭਰਦਾ। ਇਹਨੂੰ ਗੁਜ਼ਾਰਿਸ਼ ਨਹੀਂ ਧਮਕੀ ਸਮਝਣਾ। ਪਾਸ ਨੇ ਸਤਾਦੀ ਕੋਲੀ ਤੇ ਕਤਰੇ ਪਿਆ, ਇਹਦੇ ਕੋਲ ਮਾਰ ਕੇ ਮੁੱਕਾ ਸੀ ਨਿਆਣੇ ਦਾ ਅੰਗੂਠਾ ਫੜ। ਆ ਅਬਾਸ ਇੰਨਾ ਪੁਰਾਣਾ ਹਸਪਤਾਲ ਆ, ਲੋਕਾਂ ਨੂੰ ਦੱਸਣਿਆ ਆ ਨਾਲ ਹੀ ਮੇਰੇ ਫੋਟੋ ਪਿਆ ਹੁੰਦਾ। ਉਹਨੇ ਜਵਾਬ ਨਹੀਂ ਦਿੱਤਾ, ਕਹਿੰਦਾ ਇਹ ਟਾਈਮ ਆ ਹੁੰਦਾ। अस्सलाम वालेकुम जी, टी टाइम में खुश आमदीद भाजी। आज ही एक दिन छड़ के एक दिन वाले तो बाद जो निज़ाम आ जरा पढ़ लेना भाजी। पहला शो जो होया ना एक दिन छड़ के एक दिन वाला जिस मैं गया, इच मेरा वीर बॉस जेंटलमैन कहता जानी भाई आप एक काम करो, आप ना हमें जान से मार दो, ना हम होंगे ना शो की तलब होगी। वाह वाह वाह, ये क्या बात हुई भला, एक दिन छोड़ के शो करोगे, उस एक दिन में आके ना हम सबको जाने से आने से बेहतर हम सबको जाने से मार दो फिर जान से। हाय हाय। यार ਆਟਾ ਹੈ आओ मोबाइल रिपेयरिंग भाजी 556 कह रहे ने मेरा वीर, आपने कहा एक छोड़ के टाइम करना है, ऐसा जुल्म ना करना हम पर, आप बस कैमरा ऑन करके बैठ जाया करो, कुछ ना बोलो, हमें कबूल है बट छुट्टी नहीं करनी। वाह वाह। अच्छा जी, ये कहता जी अरशद जमील भाजी 4977 कहते ने उस्ताद जी, उस्ताद अब्बा हुंदा ए ते हाँ उस्ताद जी, उस्ताद अब्बा हुंदा ए दुकान होवे या ऑफिस होवे फैक्ट्री होवे, जो अब्बा हुंदा पुत्र कदी टाइम ते नहीं आउंदे। हाँ जो अब्बा नहीं रहिंदा फिर कोई टाइम ते आन दा नहीं कहंदा, पर उदों टाइम ते आन लग जाते ने। ओए यार कैसी लॉजिक है ਜੀ। है लॉजिक, क्या बात है तेरे सदके जावां यार। ਅੱਖਾਂ ਅੱਗੇ ਸੀਨ ਆ ਗਿਆ, ਅਰਸ਼ਦ ਸਾਨੂੰ ਕੋਈ ਕਹਿਣ ਵਾਲਾ ਹੀ ਨਹੀਂ ਰਿਹਾ। ਉਹ ਕਹਿੰਦਾ ਜਦੋਂ ਅੱਬਾ ਹੁੰਦਾ ਨਾ ਉਦੋਂ ਪਿੱਟ ਪਿੱਟ ਮਰ ਜਾਂਦਾ, ਕੋਈ ਟਾਈਮ ਨਾਲ ਨਹੀਂ ਹੁੰਦਾ। ਜਦੋਂ ਅੱਬਾ ਚਲਾ ਜਾਂਦਾ ਉਦੋਂ ਕੋਈ ਕਹਿਣ ਵਾਲਾ ਨਹੀਂ ਹੁੰਦਾ ਕਿ ਟਾਈਮ ਨਾਲ ਤੇ ਬੰਦਾ ਆਪੀ ਟਾਈਮ ਨਾਲ ਜਾਂਦਾ। ਓਏ ਹੋਏ ਹੋਏ ਪੁੱਤ ਘਰ ਇੰਨੇ ਵੀ ਫਿਰ ਸਾਜ ਹੀ 11 ਵਜੇ ਆਇਆ ਕਰਨਾ। ਹਾਂ ਤੇ ਜਾਂਦਾ ਹੈ, ਤੁਸੀਂ ਚਾਹੁੰਦੇ ਹੋ ਟਾਈਮ ਤੇ ਆਉਣ ਤੇ ਤੁਹਾਨੂੰ ਕੁਰਬਾਨੀ ਦੇਣੀ ਪੈਣੀ। ਤੇਰਾ ਬਹੁਤ ਤੁਸੀਂ ਸਟਾਰਟ ਨੈਸ਼ਾ। ਚਾਹੁੰਦੇ ਹੋ ਕਿ ਮੁੰਡੇ ਠੀਕ ਹੋ ਜਾਣ ਤੇ ਟਪਕ ਜਾਓ। ਓਏ ਜਦੋਂ ਮੈਂ ਦੁਬਈ ਜਾਂਦਾ ਤੁਸੀਂ ਇਹੀ ਸਮਝ ਲਿਆ ਕਰੋ। ਨਹੀਂ ਉਦੋਂ ਟੀਮ ਵਾਲੇ ਕਰਦੇ। ਅੱਛਾ ਜੀ, ਅੱਗੋ ਜੀ ਤਲਹਾ, ਸ਼ੁਕਰ ਉਸਤਾਦ ਤੁਹਾਨੂੰ ਸਮਝ ਆ ਗਈ। ਤੁਸੀਂ ਐਵੇਂ ਫਜ਼ੂਲ ਕਿਸਮ ਦੇ ਫਲਾਸਫਰ ਬਣੇ ਹੋਏ ਸੀ। ਆ ਸਕੂਨ ਨਾਲ ਜੁਗਤਾਂ ਸ਼ੁਗਤਾਂ ਕਰੋ ਆਪਣੀਆਂ, ਜਿਹੜਾ ਤੁਹਾਡਾ ਕੰਮ ਆ। ਮੇਰਾ ਨਹੀਂ ਕੰਮ, ਮੇਰਾ ਨਹੀਂ ਕੰਮ, ਜਿਹੜਾ ਤੁਹਾਡਾ ਕੰਮ ਆ ਤੇਰਾ ਸੁਣਿਆ ਸੁਣਨ ਦਾ। ਤੇਰੀ ਤਬੀਅਤ ਇਦਾਂ ਦੀ ਹੈ ਵੀ ਜੁਗਤਾਂ ਹੀ ਸੁਣੀ ਜਾਓ ਬਸ ਆਰਾਮ ਨਾਲ, ਇਹ ਉਹਦਾ ਕੰਮ ਆ। ਤੇ ਤੈਨੂੰ ਇਸ ਤੋਂ ਠੰਡ ਪੈਂਦੀ ਜਦੋਂ ਅਸੀਂ ਜੁਗਤਾਂ ਕਰਦੇ, ਸਾਡਾ ਇਹ ਕੰਮ ਨਹੀਂ। ਅੱਛਾ ਹਾਂ, ਤੂੰ ਆਪਣੇ ਆਪ ਨੂੰ ਥੋੜਾ ਚਾਰ ਬੰਦੇ ਅੱਛਿਆਂ 'ਚ ਬਹਿਣਾ ਸ਼ੁਰੂ ਕਰ ਦੇ, ਤੈਨੂੰ ਉਹ ਫਲਾਸਫਰ ਵਾਲੀਆਂ ਗੱਲਾਂ ਸਮਝ ਆ ਜਾਣਗੀਆਂ। ਅੱਛਾ ਰਿਜ਼ਵਾਨ ਚੌਧਰੀ ਭਾਜੀ 6877, ਜਾਨੀ ਸਰ ਜੇ ਇੱਕ ਦਿਨ ਛੱਡ ਕੇ ਅਪਲੋਡ ਹੋਇਆ ਨਾ ਪ੍ਰੋਗਰਾਮ, ਤੇ ਮੈਂ ਮੰਡੀ ਭਾਵਦੀਨ ਤੋਂ ਬੰਦੇ ਪਵਾ ਦੇਣੇ ਤੁਹਾਨੂੰ। ਤੁਹਾਡੀ ਮੈਂ ਮਿੰਟਾਂ ਤਰਲਿਆਂ ਤੇ ਆ ਜਾਣਾ ਮੈਂ। ਜਾ ਰਿਜ਼ਵਾਨ ਵੱਡੀ ਵੱਡੀ ਧਮਕੀ ਭਰਾਵਾ ਨਾ। ਮੰਡੀ ਬਾਬਦੀਨ ਦੇ ਬੰਦਿਆਂ ਨੂੰ ਨਾਰਮਲ ਨਾ ਲਿਓ, ਸਾਰੇ ਤੁਹਾਨੂੰ ਪਤਾ ਉਹਨਾਂ ਦੇ ਸਾਰੇ ਜ਼ਿਆਦਾ ਯੂਕੇ ਯੂਰਪ ਚ। ਇਦਾਂ ਹੀ ਆ, ਕਰੈਕ ਵਾ ਸਾਰੇ ਹੀ। ਤੇ ਫੇਰ ਇੱਥੇ ਦਰੋਲਾ ਕੋਈ ਨਹੀਂ, ਸਾਰੇ ਤਰ੍ਹਾਂ ਦੇ ਉੱਥੇ ਭਾਈ ਉਹ ਸਿਰ ਫਿਰੇ ਆ ਤੇ ਡਰਦੇ ਵੀ ਬਹੁਤ ਆ। ਸਿਰ ਫਿਰੇ ਮਤਲਬ ਉਧਰ ਨੂੰ ਮੂੰਹ ਉਹਨਾਂ ਦੇ। ਨਹੀਂ ਨਹੀਂ ਕਰੈਕ ਦਿਮਾਗ। ਅੱਛਾ ਜੀ, ਮੁਹੰਮਦ ਖੁਬੀਬ ਆਜ਼ਮ, ਖੁਬੀਬ, ਉਹ ਮੇਰਾ ਵੀਰ ਕਹਿ ਰਿਹਾ ਅੱਜ ਟੀ ਟਾਈਮ 'ਚ ਬਸ ਇੱਕ ਦਾ ਫਰਕ ਆ। ਯਾਨੀ ਜਿਹੜਾ ਉਹ ਟੀ ਟਾਈਮ ਹੋਇਆ ਸੀ ਨਾ ਜਿਹਦੇ 'ਚ ਮੈਂ ਕਿਹਾ ਇੱਕ ਦਿਨ ਛੱਡ ਕੇ ਇੱਕ ਦਿਨ, ਉਹਨੇ ਕਿਹਾ ਇੱਕ ਦਾ ਫਰਕ ਆ। ਦੇਖ ਯਾਰ ਤੂੰ ਸੋਚ ਚੈੱਕ ਕਰ ਯਾਰ ਬਰੀਕੀ ਇਹਨਾਂ ਦੀ। 947 'ਚ ਵੀ ਆਜ਼ਾਦੀ ਲਈ ਸੀ, ਯਾਨੀ 1947 'ਚ, ਤੇ ਹੁਣ ਵੀ ਤੁਸੀਂ 947 'ਚ ਹੀ ਆਜ਼ਾਦੀ ਲੈਣਾ ਚਾਹ ਰਹੇ ਹੋ। ਯਾਨੀ 947ਵਾਂ ਟੀ ਟਾਈਮ ਸੀ ਤੇ 1947 'ਚ ਆਜ਼ਾਦੀ ਹੋਈ ਸੀ। ਉਹ ਕਿੱਥੇ ਤੇਰੀ ਸੋਚ ਗਈ ਸ਼ਹਜ਼ਾਦਿਆ। ਕੀ ਬਾਤ ਹੈ। ਕੀ ਬਾਤ ਭਾਜੀ ਮੈਂ ਕਿਹਾ ਹੋ ਸਕਦਾ ਮੇਰੇ ਤੋਂ ਵੱਡੇ ਹੋਣ। ਹਾਂਜੀ ਹਾਂਜੀ।
ਸਜਾਦ ਜਾਨੀ ਭਾਜੀ ਟੀ ਟਾਈਮ ਡੇਲੀ ਚਾਹੀਦਾ ਏ। ਤੁਸੀਂ ਭਾਵੇਂ ਇਕੱਲੇ ਬਹਿ ਕੇ ਕਰ ਲਓ ਮਗਰ ਟੀ ਟਾਈਮ ਡੇਲੀ ਚਾਹੀਦਾ ਹੈ ਬਸ। ਖੈਰ ਹੋ ਗਈ, ਖੈਰ ਹੋ ਅੱਛਾ ਜੀ, ਅਫਾਨ AFFAN ਅਫਾਨ ਫਾਨ ਹਾਂਜੀ ਅਫਾਨ ਮਿਰਜ਼ਾ 7788 ਮੇਰਾ ਵੀਰ ਕह रहा है उस्ताद जी खबरदार ਹਾਂ ਓਕੇ ਓਕੇ एक दिन छोड़ के एक दिन क्या होता है ਗਈ। टी टाइम डेली अपलोड करना है प्लीज ये भी निकल लिखी ਹਾਂ है ना। ਇਹ ਸਹੀ ਹੈ अच्छा, ਸ਼ੁਰੂ ਚ ਦਬਕੇ ਮਾਰ ਕੇ ਤੇ ਐਂਡ ਤੇ ਪਲੀਜ਼ ਗੁੱਡ। सलमान बेग भाजी कह रहा है उस्ताद जी टी टाइम में ही सब कुछ होना चाहिए जो भी दिखाना दिखाना है। बात यह है कि आपने एक दिन बाद नहीं आना, मतलब एक दिन छाड़ के एक दिन आना। अच्छा जी, अच्छा जी, SAMARI समर इकबाल विर्क भाजी टी टाइम रोज ही चाहिए, नहीं तो अपने कोल ही रखो। ਜਿਹੜਾ ਇੱਕ ਦਿਨ ਛੱਡ ਕੇ ਇੱਕ ਦਿਨ ਇਹ ਵੀ ਕਹਿੰਦਾ ਆਪਣੇ ਕੋਲ ਰੱਖੋ। ਵਾਹ ਓਏ ਵਿਰਕ ਵਿਰਕ ਜੀ उस्मान 6216 जानी भाई बहुत बार दिल कर रही आपकी बात का जवाब दूं पर दिल नहीं मानता भाई, पता नहीं आपका हमसे क्या रिश्ता है, समझ नहीं आती। अल्लाह करीम की ज़ात पाक ही जाने। ਵਾਹ 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 लव यू वीरे। अस्सलाम वालेकुम भाई, मैं आपकी बहन हूँ, आपने अपने भांजे की पिक नहीं लगाई अभी तक। मैं बाजी ला रहा पिकां अज गई ने प्रिंट होन होर भी। अच्छा जी, असद असद वीरा मेरा 96 एक ही प्रोग्राम देखना होता है पूरे दिन में, ਹਾਏ 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 ओ वो भी उस्ताद जी आपकी वजह से। अब आप भी नहीं आएंगे रेगुलर ना यार। ਹਾਂ ਹਾਂ ਉਹ ਕਾ ਭਰ ਕੇ ਕਿਹਾ ਹੋਣਾ ਸਾਜੀ ਉਹਨੇ। ਹਏ ਇਹ ਉਹਨਾਂ ਨੇ ਐਡੇ ਐਕਸਪ੍ਰੈਸ਼ਨ ਨਾਲ ਲਿਖਿਆ ਨਹੀਂ ਜਿੱਡੇ ਨਾਲ ਮੈਂ ਕੰਮ ਪਾਈ ਜਾ ਨਹੀਂ ਉਹ ਦੇਖਣਾ ਇਸ ਗੱਲ ਨਾ ਰਾਈਟਰ ਨੇ ਲਿਖਿਆ ਹੁੰਦਾ ਨਾ ਕੁਛ ਤੇ ਪੜਨ ਵਾਲਾ ਜਿਹੜਾ ਨਾ ਉਹ ਵੀ ਜਾਨ ਪਾਉਂਦਾ ਜਾਣ ਪਾਉਂਦਾ। ਸਹੀ ਗੱਲ ਹੈ। ਸਹੀ ਗੱਲ। ਮਹਿਕ ਖਾਨ 379 MAHIK माही खान MAHI माही खान। नहीं उस्ताद जी एक दिन नहीं हर रोज चाहिए आपका शो विद यू, लव यू ऑल टीम। ਥੈਂਕ ਯੂ थैंक यू जी। उस्मान 6216 जानी भाई यूट्यूब पर आपका जितना भी काम है आज तक काफ़ी टी टाइम छेड़ो शायरी मीठे वाला शो, फरीद साबरी, बहादुर खान, हाजी साहब व होटल वाले दफ्तर वाला रोदा शो और दूसरे शहरों में जो शो किए हैं तमाम शहरों में 2 शोज 2 से 3 बार देख देख के दिल करता है आपको बोलूँ कि एक दिन में 2 शो करें। जनाब आपने तो कह दिया कि मैं एक दिन में अब एक भी छोड़ के किया करूँगा। शाबा भाई। अच्छा जी, ए क्यों राणा मेरा वीर कहता उस्ताद जी आप टी टाइम का हुस्न है, आपके बगैर शो फीका होता है। दिल ना तोड़ें, हमें नहीं मंजूर, हर रोज हर प्रोग्राम में आपकी मौजूदगी जरूरी है। ਜੀ ਹੈ हरप्रीत मेरा वीर कहता यार उस्ताद जी तुसी एक दिन छड़ के टी टाइम अपलोड करया करके वेखो, वेख लांगे तुहानू। ਹਾਏ 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 ਸਾਜੀ ਧਿਆਨ ਨਾਲ ਉਹਨੂੰ ਜ਼ਰਾ ਕਰ हाँ एक दिन छड़ के कितने करना टी टाइम करके वेखो, वेख लांगे तानू। इंज नहीं होना उस्ताद जी, रोज टी टाइम चाहिए सानू। इनू गुजारिश नहीं धमकी समझना। ਹਰਪ੍ਰੀਤ ਭਾਜੀ ਜ਼ਿੰਦਾਬਾਦ। ਇੱਕ ਤੇ ਧਮਕੀ ਆ ਗਈ उन्हें लिखा इनू गुजारिश नहीं धमकी ही समझना। हाँ जी। अच्छा कोई शुगर नहीं जी। ਉਹ ਕਿਆ ਹੋਇਆ ਜੱਟਾ, हाँ ਇਹਦਾ ਨਾਮ ਆ ਹਰਪ੍ਰੀਤ। ਹਾਂ ਅੱਛਾ, ਫਰੈਂਕੀ ਅਹਿਮਦ ਫਰੈਂਕੀ ਭਾਈ ਫਰੈਂਕੀ ਅਹਿਮਦ FRANKIE ਫਰੈਂਕੀ ਅਹਿਮਦ ਵੀਰ ਕਹਿੰਦਾ ਜਾਨੀ ਵੀਰੇ ਆ ਕੀ ਗੱਲ ਹੋਈ ਇੱਧਰ, ਅਗਰ ਕੋਈ ਐਫਰਟ ਨਹੀਂ ਕਰ ਸਕਦਾ ਸਟਾਰ ਲਈ ਉਹ ਕੀ ਕਰੇ, ਅਫੋਰਡ ਨਹੀਂ ਕਰ ਸਕਦਾ ਸਟਾਰ ਲਈ, ਉਹਨਾਂ ਨੂੰ ਕਦੀ ਕਾਹਦੀ ਸਜ਼ਾ ਵਾ, ਚੁੱਪ ਕਰਕੇ ਟੀ ਟਾਈਮ ਐਵਰੀ ਡੇ ਕਰੋ। ਵਾਹ उमेर अफजल 77 हमारा क्या बनेगा उस्ताद जी अगर डेली टी टाइम ना आते। घबराना नहीं है आपने।
अच्छा सजाद भाई, ये कमेंट लाजमी शो में बोलना। आप शो आपका कमाल है। आप एक वीक में 3 आइटम मिठापुरिया से करवाया करें। कभी जिन वाली, कभी कोई गेटअप। उस शो आपका ट्रेंडिंग पर होता है। ये आपको छोटी सी एडवाइस है। बगैर तो नहीं करते ना ਤੁਸੀਂ ਉਸਤਾਦ ਤੁਸੀਂ ਜਿੰਨ ਵਾਲਾ ਨਹੀਂ ਕਰਦੇ ਗੈਟਅਪ ਕਦੇ ਬੈਠੇ ਰਹਿੰਦੇ ਤੁਸੀਂ। ਇਸ ਤੋਂ ਬਾਅਦ ਆਪਾਂ ਜਿੰਨ ਇਸ ਤੋਂ ਬਾਅਦ ਸਾਲ ਬਾਅਦ ਇੱਕ ਹੁੰਦਾ ਜਿੰਨ ਵਾਲਾ, ਹਰ ਹਫਤੇ ਇੱਕ ਜਿੰਨ ਵਾਲਾ ਹੋਵੇ। ਹਾਂ ਜਿੰਨ ਦਾ ਕੰਮ ਨਿਕਲਿਆ ਸੀ ਥੋੜਾ ਜਿਹਾ ਉਹ ਕੰਮ ਛੱਡ ਦੇ ਤੂੰ। ਨਹੀਂ ਹੁਣ ਰੈਗੂਲਰ ਇਨਸ਼ਾਅੱਲਾ ਕਰਿਆ ਕਰਾਂਗੇ ਜੀ। ਵਿਨੋਦ ਵਰਮਾ ਉਸਤਾਦ ਜੀ ਤੁਸੀਂ ਜ਼ਰੂਰ ਆਣਾ ਸ਼ੋ ਜਾ ਦੇਖਣਾ ਹੁੰਦਾ ਵੀ ਤੇ ਹਿੰਦੂ ਆ ਨਾ ਵਿਨੋਦ ਵਰਮਾ, ਠੀਕ ਹੈ ਨਾ ਉਸਤਾਦ ਜੀ ਤੁਸੀਂ ਜ਼ਰੂਰ ਆਣਾ ਸ਼ੋ 'ਚ ਰੋਜ਼ ਹੀ, ਨਹੀਂ ਤਾਂ ਅਸੀਂ ਨਾਰਾਜ਼ ਹੋ ਜਾਣਾ। ਭਾਵੇਂ ਸ਼ੋ 'ਚ ਆ ਕੇ ਸੋ ਜਾਓ, ਹਾਂ ਲਓ ਚੁੱਪ ਰਹਿਣਾ, ਲੇਕਿਨ ਤੁਸੀਂ ਸ਼ੋ ਜ਼ਰੂਰ ਕਰਨਾ ਆਪਣੇ ਨਾਲ। ਉਸਤਾਦ ਮੈਂ ਜ਼ੂਮ ਕਰਕੇ ਦੇਖੀ ਆ ਪੂਰੀ, ਮੈਨੂੰ ਮੇਰੀ ਤਸਵੀਰ ਨਹੀਂ ਲੱਭੀ ਹੈ। ਲੱਗੀ ਉਸਤਾਦ ਜੀ ਉਹ ਤਾਂ ਨਹੀਂ ਨਿੱਗੀ ਜੀ। ਹਾਲੇ ਤਾਂ ਮੈਂ ਲਾਉਣੀਆਂ ਨੇ, ਜਦੋਂ ਸਾਰੀਆਂ ਲੱਗ ਗਈਆਂ ਨਾ ਉਦੋਂ ਇਹਦੇ 'ਚ ਮੈਂ ਇੱਕ ਇੰਤਾਕਸ਼ਰੀ ਖੇਲਣਾ ਪ੍ਰੋਗਰਾਮ, ਇਹਨਾਂ ਸਾਰਿਆਂ ਦੇ ਨਾਲ ਤੁਸੀਂ ਚੁਗਲ ਦੇਖਣਾ ਉਦੋਂ ਕੀ ਬਣਦਾ। ਬੱਖੀਆਂ ਚੜ ਜਾਣੀਆਂ ਤੁਹਾਡੀਆਂ। ਲੱਭਣ ਲਵਾਈ ਖੇਲਣ। ਅੱਛਾ ਜੀ, ਅਰਸਲਾਨ ਸਨੀ ਮੇਰਾ ਕਹਿ ਰਿਹਾ ਵੀਰ ਉਸਤਾਦ ਜੀ ਇੰਜ ਨਹੀਂ ਕਰਨਾ, ਰੋਜ਼ ਚਾਹੀਦਾ ਟੀ ਟਾਈਮ। ਇਹ ਆਰਡਰ ਜੇ ਵਾਹ ਮਾਨ ਨਾਲ ਅਗਲੇ ਆਰਡਰ ਕਰਦੇ। ਅਲੀ ਜੱਟ ਮੇਰਾ ਵੀਰ ਕਹਿੰਦਾ ਉਸਤਾਦ ਜੀ ਨਾਰਾਜ਼ ਹੈ, ਇਹ ਸਿਰਫ जुगतबाजी वाला ट्रैक चलाया हुआ। आप जैसे पहले शो करते थे वही फॉर्मेट रखे प्लीज। बातें और जुगतबाजी। अच्छा संधू वीर मेरा कहता रोज टी टाइम आना चाहिए उस्ताद होए, शैबी होए, ओदा नाम शैबी होए। उस्ताद जी ये जुल्म ना करो, टी टाइम डेली अपलोड करना प्लीज। ਲੋ ਜੀ ਭਾਜੀ ਇਹੀ ਸੀ। ਇਹ ਇਦਾਂ ਦੇ ਬਹੁਤ ਸੀ, ਇਦਾਂ ਦੇ ਬਹੁਤ ਸੀ, ਲੇਕਿਨ ਮੈਂ ਵਿੱਚੋਂ ਪੜ੍ਹੇ ਕਿਉਂਕਿ ਉਹ ਬਹੁਤ ਮੁਮਕਿਨ ਨਹੀਂ ਕਿ ਸਾਰੇ ਜਿਹੜੇ ਨਾ ਤੁਸੀਂ ਪੜ੍ਹ ਸਕੋ। ਅਰੇ ਵਾਹ ਮੇਰੇ ਹਿਸਾਬ ਨਾਲ ਸਾਜੀ ਇਹ ਲੋਕਾਂ ਦੀ ਅਟੈਚਮੈਂਟ ਕੁਝ ਐਸੀ ਹੋ ਗਈ, ਹੁਣ ਨਹੀਂ ਰਿਹਾ ਜਾਂਦਾ। ਉਹਨਾਂ ਦਾ ਕੀ ਬਣੇਗਾ, ਉਸ ਦਿਨ ਕੀ ਦੇਖਣਗੇ ਜਿੱਦਣ ਨਾ ਟੀ ਟਾਈਮ ਹੈ। ਇਹ ਬਾਤ ਨਹੀਂ ਉਸ ਦੇ ਪੀਤਾ ਸਤਾਈ ਦੇ ਸ਼ਡਿਊਲ ਤੇ ਮੁਸ਼ਾਹਰਾ ਹੋਇਆ ਉਹ ਯਾਰ ਮੇਰੀ ਗੱਲ ਸੁਣੋ ਨਾ, ਮੁਸ਼ਾਹਰਾ ਸੁਣਿਓ, ਮੇਰੀ ਗੱਲ ਸੁਣੋ। ਅਸੀਂ ਤੁਹਾਨੂੰ ਇੱਕ ਮਿਸਾਲ ਆ, ਹੁਣ ਤੁਸੀਂ ਦੇਖਿਆ ਨਾ ਕਿ ਜਿੱਦਣ ਉਹ ਟੀ ਟਾਈਮ ਚੱਲਿਆ, ਉਹ ਜਿਹੜਾ 3-4 ਦਿਨ ਪਹਿਲੇ ਆਲਾ, ਜਿਹੜਾ ਇੱਕ ਦਿਨ ਛੱਡ ਕੇ, ਉਸ ਤੋਂ ਅਗਲੇ ਦਿਨ ਮੁਸ਼ਾਹਰਾ ਨਹੀਂ ਆ ਗਿਆ ਨਾ। ਦੇਖੋ ਵੈਰਾਈਟੀ ਹੋਣੀ ਚਾਹੀਦੀ ਨਾ। ਤੁਸੀਂ ਉਹ ਮੁਸ਼ਾਹਰਾ ਵੇਖ ਲਓ, ਉਹਦੇ 'ਚ ਜ਼ਰਾ ਚੇਂਜ ਹੋ ਜਾਏਗਾ ਨਿਜ਼ਾਮ। ਹਾਂਜੀ ਠੀਕ ਹੈ ਨਾ, ਡਿਸ਼ ਚੇਂਜ ਕੀਤੀ ਆ। ਦੂਜੀ ਗੱਲ ਵੀਰੇ ਮੈਂ ਤੁਹਾਨੂੰ ਦੱਸਦਾ ਵਾਂ, ਥੋੜੀ ਜਿਹੀ ਗੱਲ ਨੂੰ ਸਮਝੋ। ਤੁਹਾਡੀ ਗੱਲ, ਤੁਹਾਡਾ ਪਿਆਰ ਇਹ ਇੱਥੇ ਸਿਰ ਤੇ ਤੁਹਾਡਾ ਪਿਆਰ ਸਾਰਿਆਂ ਦਾ, ਠੀਕ ਆ। ਲੇਕਿਨ ਗੱਲ ਇਹ ਆ ਕਿ ਅਸੀਂ ਕੁਝ ਹੋਰ ਵੀ, ਤੁਸੀਂ ਕਹਿੰਦੇ ਨਾ ਕੁਝ ਹੋਰ ਕਰੋ, ਫਿਲਮ ਕਰੋ, ਉਹ ਟੀ ਟਾਈਮ ਅਗਰ ਅਸੀਂ ਡੇਲੀ ਕਰੀਏ ਅਸੀਂ ਕੁਝ ਨਹੀਂ ਕਰ ਸਕਦੇ ਯਾਰ, ਇਸ ਦੇ ਲਈ ਠੀਕ ਹੈ ਨਾ। ਹੁਣ ਅਸੀਂ ਇਹ ਜਰਾ ਨਾ ਇੱਕ ਮਿਸਾਲ ਆ ਕਰਕੇ ਨਾ, ਸਾਨੂੰ ਟਾਈਮ ਮਿਲ ਜਾ ਕਰਾਂਗਾ ਕਿ ਅਸੀਂ ਨਾਲ ਕੁਝ ਟੀਮ ਵਾਲਾ ਸ਼ੋਅ ਜਿਹੜਾ ਬਾਹਰ ਵਾਲਾ 2 ਹਫ਼ਤੇ ਦੇ 2 ਮੁਸ਼ਾਹਰੇ, ਤੇ ਇਹ ਇਦਾਂ ਕਰਕੇ ਨਾ ਇੱਕ ਸੈਟਅਪ ਕਰ ਲਾਂਗੇ। ਤੁਹਾਨੂੰ ਨਜ਼ਰ ਅਸੀਂ ਆਉਂਦੇ ਰਵਾਂਗੇ, ਟੈਨਸ਼ਨ ਨਹੀਂ ਲੈਣੀ। ਤੁਹਾਨੂੰ ਨਜ਼ਰ ਆਉਣਾ ਤੁਹਾਡਾ ਵੀਰ ਸਿਰਫ ਉਦੋਂ ਬੰਦ ਹੋਏਗਾ ਜਦੋਂ ਅੱਖਾਂ ਬੰਦ ਹੋ ਗਈਆਂ ਤੁਹਾਡੀਆਂ ਪੂਰੀ ਤੇ ਗੱਲ ਫਿਰ ਠੀਕ ਨਹੀਂ ਕਿਉਂ ਠੀਕ ਆ ਉਸਤਾਦ ਜੀ, ਤੁਹਾਨੂੰ ਕੀ ਹੈ, ਤੁਸੀਂ ਵੀ ਕਰੋ ਬੰਦ, ਆਰਾਮ ਕਰਿਆ ਕਰੋ। ਉਹ ਵੀ ਮੈਂ ਉਹਨਾਂ ਨੂੰ ਵੀ ਮੈਂ ਇਹੀ ਕਿਹਾ, ਜਦੋਂ ਤੁਹਾਡੀਆਂ ਅੱਖਾਂ ਬੰਦ ਹੋ ਗਈਆਂ ਵੀ ਰਾਤ ਨੂੰ ਜਦੋਂ ਸੌਣਾ ਮੈਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦਾ। ਵੈਰੀ ਗੁੱਡ, ਮੈਂ ਇਮੋਸ਼ਨ ਹੋ ਗਿਆ। ਨਹੀਂ ਇਮੋਸ਼ਨ ਦੀ ਉਹਨਾਂ ਨੇ ਗੱਲ ਨਹੀਂ, ਸੌਣ ਦੀ ਗੱਲੋਂ ਕਹਿ ਰਹੇ ਆ। ਨਹੀਂ ਕਿਹਾ ਮੈਂ ਉਹੀ ਸੀ, ਐਵੇਂ ਮੈਂ ਮਜ਼ਾਕ ਨਾਲ ਤੁਹਾਡਾ ਨਾਂ ਲੈ ਲਿਆ, ਕਿਹਾ ਮੈਂ ਇਹਨਾਂ ਦਾ ਹੀ ਸੀ ਕਿ ਇਹ ਜਿਹੜਾ ਤੁਹਾਡੇ ਤੇ ਮੇਰੇ ਵਿੱਚ ਜਿਹੜੀਆਂ ਰੁਕਾਵਟਾਂ ਨੇ ਨਾ, ਇਹ ਕਿਤੇ ਨਤੀ ਹੋ ਜਾਣਾ ਤੇ ਆਪਾਂ ਡਾਇਰੈਕਟ ਹੋਈਏ। ਅਸੀਂ ਕੈਮਰੇ ਦੀਆਂ ਹੱਡੀਆਂ ਉਹ ਅਸੀਂ ਕਿਸਮੇ ਵੈਸੇ ਵੀ ਅਸੀਂ ਪਾਕਿਸਤਾਨੀਆਂ ਡਾਇਰੈਕਟ ਹੋਣਾ ਤੇ ਸਾਡਾ ਫਜਿਆ ਦਾ ਕੰਮ ਡਾਇਰੈਕਟ ਤੇ ਅਸੀਂ ਇੰਜ ਹੁੰਨੇ ਆ ਜਿਵੇਂ ਅੱਲਾ ਮਾਫੀ, ਏਡੀ ਛੇਤੀ ਬਿਜਲੀ ਵਾਲਾ ਕੋਈ ਕਨੈਕਸ਼ਨ ਡਾਇਰੈਕਟ ਨਹੀਂ ਕਰਦਾ ਜਿੱਡੀ ਛੇਤੀ ਅਸੀਂ ਹੋ ਜੰਨੇ। ਤਾਂ ਜੀ ਗੁਜ਼ਾਰਿਸ਼ ਕਰੀ ਤੁਹਾਡੇ ਅੱਗੇ, ਖੁਦਾਰਾ ਜਿਹੜੇ ਤੁਸੀਂ ਕੋਕੋ ਸਾਹਿਬ ਰੱਖੇ ਆ ਨਾ, ਇਹ ਤੁਸੀਂ ਆਪਣੇ ਵਾਸਤੇ ਰੱਖੇ ਕਿ ਕੋਕੋ ਸਾਹਿਬ ਨੇ ਤੁਹਾਨੂੰ ਮਾਲਕ ਰੱਖਿਆ ਹੈ ਕਿ ਚਲੇ ਗਏ ਆ। ਉਹ ਯਾਰ ਕੁੱਕ ਮੈਂ ਤੁਹਾਨੂੰ ਦੱਸਦਾ, ਕੁੱਕ ਓਏ ਠਹਿਰੇ ਮੈਂ ਯਾਰ ਨਾਜ਼ਰੀਨਿਆ, ਮੈਂ ਇੱਕ ਕੁੱਕ ਰੱਖਿਆ ਸੜਦਾ ਬਲਦਾ, ਤੂੰ ਇੱਕ ਬੱਦਲ ਬੇਪਰਵਾਹ। ਬਗੈਰ ਤਾਂ ਤੁਸੀਂ ਕੋਈ ਹਰਕਤ ਕੀਤੀ ਨਾ, ਮੈਂ ਆਪੇ ਹੀ ਦੱਸਾਂਗਾ। ਦੱਸੋ ਠੀਕ ਸਮਝ ਆ ਗਈ ਨੇ? ਤੁਸੀਂ ਮਿਸ ਕਰੋਗੇ ਉਹ ਸੀ ਦੱਸਾਂਗੇ। ਨਹੀਂ ਦੱਸੋ। ਮੈਂ ਯਾਰ ਸੋਚਿਆ ਕਿ ਨਾ ਇੱਥੇ ਕੁੱਕ ਰੱਖਾਂ ਜਿਹੜਾ ਮੈਨੂੰ ਰੋਜ਼ ਤਾਜ਼ੀ
ਲੰਗਰ ਪਕਾ ਕੇ ਦੇਵੇ, ਹਾਏ ਠੀਕ ਹੈ ਨਾ, ਅੱਛੀ ਰੋਟੀ ਪਕਾ ਕੇ ਦੇਵੇ, ਔਰ ਘਿਓ ਤੋਂ ਬਗੈਰ ਜ਼ੈਤੂਨ ਦੇ ਉਹਦੇ 'ਚ ਕਦੀ ਸੈਲਡ ਬਣਾ ਕੇ, ਯਾਨੀ ਇੱਕ ਪ੍ਰੋਫੈਸ਼ਨਲ ਕੁੱਕ ਹੋਵੇ। ਉਹ ਮੈਂ ਰੱਖ ਲਿਆ। ਉਹ ਪਹਿਲੇ ਦਿਨ ਆਇਆ, ਉਹਨੇ ਆ ਕੇ ਪਹਿਲੇ ਕਿਚਨ ਦਾ ਸਾਰਾ ਜਾਇਜ਼ਾ ਲਿਆ। ਅੱਛਾ ਵੀ ਲੈਣਾ, ਆ ਵੀ ਆਉਣ ਵਾਲਾ, ਆ ਵੀ ਆਉਣ ਵਾਲਾ, ਠੀਕ ਹੈ। ਮੈਂ ਉਹਨੂੰ ਕਹਿੰਦਾ ਮੈਂ ਕਦੋਂ ਆਪਣੀਆਂ ਚੀਜ਼ਾਂ ਪੂਰੀਆਂ ਕਰਨਾ, ਆ ਵੀ ਅੱਛਾ ਠੀਕ ਹੈ। ਲਿਖ ਲੋ ਕੇ ਭਾਈ ਉਹਨੇ ਅੰਦਰ ਆਏ ਨੇ, 65,000 ਰੁਪਏ ਦਾ ਬਿੱਲ ਉਹਨਾਂ ਨੇ ਮੈਨੂੰ ਫੜਾਇਆ। ਇਹ ਕਹਿੰਦਾ 20 ਕੁ ਪਹਿਲੇ ਦੇ ਦਿਓ ਨਾ, ਬਾਕੀ ਫਿਰ ਉਹ ਕੋਈ 60-65,000 ਦਾ ਬਿੱਲ। ਹਾਂ ਮੈਂ ਕਿਹਾ 60-65,000 ਮੈਂ ਲਿਆਉਣਾ ਕੀ, ਮਟਨ ਲਿਆਉਣਾ, ਚਿਕਨ ਲਿਆਉਣਾ, ਦੇਸੀ ਮੁਰਗੀ, ਫਿਸ਼। ਇਹ ਮੈਂ ਕਿਹਾ ਯਾਰ 2-2 3-3 ਕਿਲੋ ਵੀ ਲਿਆਵੇ ਇਕੱਠਾ, ਤੇ ਨਾਲ ਮਿਰਚ ਮਸਾਲੇ ਸਾਰਾ ਕੁਝ ਮੁੱਕਾ ਪਿਆ, ਕੋਈ ਚੁੱਲ੍ਹਾ, ਕੋਈ ਸਿਲੰਡਰ ਇੱਕ ਲਿਆਉਣਾ, ਉਹਨੇ ਸਾਰਾ ਉਹ ਲੈਣ ਦਾ। ਹੁਣ ਭਰ ਗਿਆ ਸਾਰਾ ਕੁਝ, ਤੇ ਮੈਂ ਹੁਣ ਸੋਚਣ ਡਿਆ ਯਾਰ ਮਿਰਚ ਮਸਾਲੇ ਮੈਂ ਖਾਂਦਾ ਨਹੀਂ, ਇਹ ਇੰਨਾ ਕੁਝ ਲੈ ਆ, ਤੇ ਮੈਨੂੰ ਤੇ ਪਰਹੇਜ਼ ਤਕਰੀਬਨ ਅੱਧੇ ਨਾ ਬਹੁਤਾ ਖਾਣਿਆਂ ਦਾ, ਘਿਓ ਨਹੀਂ ਮੈਂ ਖਾਣਾ, ਨਹੀਂ ਖਾ ਮੈਂ ਲੈਣਾ, ਲੇਕਿਨ ਪਰਹੇਜ਼ ਇਸ ਤਰ੍ਹਾਂ ਕਿ ਨੈਕਸਟ ਕੋਈ ਮਸਲਾ ਨਾ ਬਣ ਜੇ। ਉਸ ਤੋਂ ਮੈਂ ਹੁਣੇ ਥੋੜਾ ਪਰਹੇਜ਼ ਸ਼ੁਰੂ ਕਰ ਦਿੱਤਾ। ਇਹ ਨਹੀਂ ਕਿ ਵੀ ਮੈਂ ਕੋਈ ਮਤਲਬ ਐਸਾ ਨਹੀਂ ਕਿ ਵੀ ਮੈਨੂੰ ਡਾਕਟਰ ਨੇ ਮਨਾ ਕਰਤਾ, ਲੇਕਿਨ ਮੈਂ ਕਿਹਾ ਨਹੀਂ ਯਾਰ ਤੇਰਾ ਐਕਟਿਵ ਰਹਿਣਾ, ਘਿਓ ਸ਼ਿਓ ਇਹ ਉਹ ਐਵੇਂ, ਤੇ ਉਸ ਹਿਸਾਬ ਨਾਲ ਨਾ। ਤੇ ਉਹ ਹੁਣ ਮੈਂ ਕਿ ਉਹਨੂੰ ਪਤਾ ਵਾ ਵੀ ਇਹਨਾਂ ਨੇ ਇਹ ਚੀਜ਼ਾਂ ਨਹੀਂ ਖਾਣੀਆਂ, ਇਹਨੂੰ ਮੈਂ ਸਿਰਫ ਨਾ, ਤੇ ਮੈਂ ਕਿਹਾ ਯਾਰ ਇਹਨੇ ਮੱਛੀ ਤੇ ਇਹਨੇ ਮਟਨ ਤੇ ਇਹਨੇ, ਮੈਂ ਕਿਹਾ ਕੋਈ ਪਕਾਏਗਾ ਇਸ ਹਿਸਾਬ ਦੇ ਨਾਲ ਕਿ ਵੀ ਜਿਹੜਾ ਕਹੇਗਾ ਕਿ ਸਾਜੀ ਆਹ ਖਾਓ ਤੁਸੀਂ। ਅਗਲੇ ਦਿਨ ਭਾਜੀ ਸਵੇਰੇ ਆਇਆ, ਤੇ ਮੈਂ 12 ਕੁ ਵਜੇ 1 ਵਜੇ ਮੈਂ ਉੱਠਿਆ, ਤੇ ਉਹ 11 ਵਜੇ ਆ ਗਿਆ। ਰਾਤ ਨੂੰ ਪੂਰਾ ਕਿਚਨ ਸੈਟਲਮੈਂਟ ਕਰਕੇ ਗਿਆ, ਹਰ ਚੀਜ਼ ਅੱਛਾ ਲੂਣ ਇੱਥੇ ਰੱਖਤਾ, ਐ ਇੱਥੇ ਆ, ਤੇ ਬਾਕੀ ਤੇ 2-2 3-3 ਕਿਲੋ ਚੀਜ਼ਾਂ ਮੰਗਾਈਆਂ ਵੀ ਇੰਨੀ ਕੁ ਡੱਬੀ ਭਰ ਕੇ, ਬਾਕੀ ਪਿੱਛੇ ਵੀ ਇੱਕ ਗਦਾਮ, ਨਿੱਕਾ ਗਦਾਮ ਵੀ ਬਣਾ ਲਿਆ ਉਹਨੇ। ਨਿਕਾ ਜਿਹਾ ਆਹੋ ਉੱਥੇ ਉਹਨੇ ਉਹ ਰੱਖਿਆ ਪੂਰਾ, ਜਿਹੜੀ 4 ਕਿਲੋ ਚੀਨੀ ਲਿਆਂਦੀ ਹੈ 1.5 ਕਿਲੋ ਡੱਬੇ 'ਚ ਪੈ ਗਈ ਆ, ਤੇ 2.5 ਕਿਲੋ ਉਹਨੇ ਪਿੱਛੇ ਰੱਖ ਲਈ। ਸੇਵ ਕਰ। ਮੈਂ ਕਿਹਾ ਯਾਰ ਇਹ ਅੱਛਾ ਲੱਗਦਾ। ਹੁਣ ਮੈਂ ਕਿਹਾ ਸਵੇਰੇ ਨਾਸ਼ਤਾ ਅੱਛਾ ਮਿਲੇਗਾ। ਜੀ ਸਵੇਰੇ ਮੈਂ 12-1 ਵਜੇ ਉੱਠਿਆ, ਤੇ ਦਿਨੇ ਹੀ ਵੀ ਸੋਹਣੀ ਮੱਛੀ 4-5 ਗਾਨੀਆਂ ਅੱਗੇ ਰੱਖ ਕੇ, ਚਟਣੀਆਂ 3 ਰੱਖ ਕੇ, ਤੇ ਖਾ ਰਿਹਾ ਆਪ ਹੀ। ਤੇ ਮੈਂ ਕਿਹਾ ਸਲਾਮ ਅਲੈਕੁਮ, ਕਹਿੰਦਾ ਆਫ ਉੱਠ ਗਏ, ਨਾਸ਼ਤਾ ਲਵਾ। ਮੈਂ ਕਿਹਾ ਤੁਸੀਂ ਕੀ ਕਰੀਏ, ਹੁਣ ਭੁੱਖ ਲੱਗ ਗਈ, ਤੇ ਫਿਸ਼ ਤਲੀ ਹੈ, ਤੇ ਫਿਸ਼ ਖਾ ਰਿਹਾ ਆਪ, ਮਰਜੀ ਹੈ ਕਹਿੰਦਾ ਭੁੱਖੇ। ਤੇ ਮੈਨੂੰ ਨਾਸ਼ਤਾ ਆਂਡਿਆਂ ਦੀ ਕੱਲੀ ਸਫੇਦੀ ਫਿੱਕੀ ਚਾਰਕ ਤੇ ਇੰਨੀ ਕੁ ਚਾਹ ਦੇ ਗਿਆ। ਕਹਿੰਦਾ ਹਾਂ ਤੁਹਾਡੀ ਸਿਹਤ ਦਾ। 4 ਵਜੇ ਨੇ ਤੇ ਮੈਨੂੰ ਮਟਨ ਭੁੱਜਣ ਦੀ ਖੁਸ਼ਬੂ ਆ ਰਹੀ, ਤੇ ਮੈਂ ਕਿਹਾ ਸ਼ੁਕਰ ਆ ਵੀ ਠੀਕ ਹੈ ਨਾ। ਹਾਂ। ਤੇ ਮਟਨ ਮੈਂ ਦੇਖਿਆ, ਸੋਹਣਾ ਮਟਨ ਭਾਜੀ, ਉਹਨੇ ਲਾਲ ਮਿਰਚਾਂ ਵੀ ਤੁੰਨ ਕੇ ਪਾਈਆਂ, ਤੇ ਸਾਰਾ ਕੁਝ। ਤੇ ਮੈਂ ਉਹਨੂੰ ਕਿਹਾ ਉਸਤਾਦ ਜੀ ਇੰਨੀ ਲਾਲ ਮਿਰਚ, ਕਹਿੰਦਾ ਇਹ ਤੁਹਾਡਾ ਨਹੀਂ ਆ, ਉਹਦਾ ਆਪਣਾ ਤੁਹਾਡੇ ਲਈ। ਤੇ ਕਹਿੰਦਾ ਮੈਂ ਸਿਰਫ ਇਹਦਾ ਸੂਪ ਬਣਾਇਆ, ਯਾਨੀ ਸਿਰਫ ਇਹਦੀ ਯਖਣੀ ਫਿੱਕੀ ਜੀ, ਤੇ ਮਟਨ ਸੋਹਣੀਆਂ ਲੂਣ ਮਿਰਚਾਂ ਪਾ ਕੇ ਮੇਰੇ ਸਾਹਮਣੇ, ਉੱਤੋਂ ਮੈਂ ਸ਼ਦਾਈ ਤੇਜ਼ ਮਿਰਚਾਂ ਮਸਾਲਿਆਂ ਦਾ, ਤੇ ਸੋਹਣਾ ਰੋਟੀ 4 ਵਜੇ ਖਾ ਗਿਆ। ਮਟਨ ਕੱਢ ਫਰਿੱਜ ਚੋਂ ਖਾਈ ਜਾ ਰਿਹਾ, 65,000 ਰੁਪਏ ਦੀ ਚੀਜ਼ਾਂ। ਤੇ ਮੈਨੂੰ ਨਾ ਫਿਰ ਖੀਰੇ, ਭੁੱਜੇ ਛੋਲੇ ਤੇ ਯਖਣੀ ਤੇ ਇਦਾਂ ਦੀਆਂ 4-5 ਚੀਜ਼ਾਂ ਦੇਈ ਜਾ ਰਿਹਾ ਸਾਰੀ ਦਿਹਾੜੀ। ਨਰਮ ਗਜ਼ਾਵਾਂ, ਬੰਦ ਗੋਭੀ ਦਾ ਸਲਾਦ ਹੋਈ ਤੇ ਮੈਂ ਉਹਨੂੰ ਮੈਂ ਉਹ ਸ਼ਾਮ ਨੂੰ ਮੈਂ ਕਿਹਾ ਗੱਲ ਸੁਣ ਉਸਤਾਦ, ਮੈਂ ਤੈਨੂੰ ਕਿਦੋਂ ਕੋਈ ਆਪਣੀਆਂ ਰਿਪੋਰਟਾਂ ਵਹਾਈਆਂ ਵੀ ਆ ਕੇ ਅਭੀ ਮੈਨੂੰ ਹਰ ਬਿਮਾਰੀ ਹੋ ਗਈ। ਉਹ ਮੈਂ ਤੈਨੂੰ ਵੈਸੇ ਹੀ ਕਿਹਾ ਕਿ ਯਾਰ ਤੂੰ ਮੈਨੂੰ ਇੱਥੇ ਪਕਾ ਦਿਆ ਕਰ, ਤੇ ਕਹਿੰਦਾ ਜੋ ਕੋ ਪਕਾ ਦੇਣਾ, ਹਾਂਜੀ ਕੋਈ ਰੌਲਾ ਨਹੀਂ। ਉਹ ਖੈਰ 1 ਦਿਨ 2 ਦਿਨ ਲੰਘੇ ਨੇ, ਸ਼ਲਜਮ 1 ਦਿਨ, ਇਹ ਉਹ ਦਾ 3-4, ਉਹ ਭਾਈ 1-2 ਦਿਨ ਲੰਘੇ ਨੇ, 30,000 20,000 ਰੁਪਇਆ ਨਾ 30,000 ਰੁਪਇਆ ਕਹਿੰਦਾ ਦੇ ਹੋਰ ਹਾਂ। ਉਹ ਮੁੱਕ ਗਿਆ ਪਹਿਲੇ ਸਾਰਾ 2 ਦਿਨਾਂ ਚ, 4 ਦਿਨਾਂ ਚ, 4 ਦਿਨ, ਤੀਜੇ ਚੌਥੇ ਦਿਨ ਉਹ ਮੁੱਕ ਗਿਆ। ਵਾਹ। ਉਹ ਭਾਜੀ ਉਹ ਮੈਂ ਕਿਹਾ ਯਾਰ ਇਹ ਮੈਂ ਕਿਹੜਾ, ਇਹ ਤੇ ਮੈਨੂੰ 15,000 ਰੁਪਏ ਰੋਜ਼ ਦਾ ਮੇਰਾ ਪੈ ਰਿਹਾ ਹੈ। ਇਹ ਮੈਨੂੰ ਉਹ ਜਿਹੜਾ ਸੈਲਡ ਤੇ ਸਰਦੀਆਂ। ਹਾਂਜੀ ਪਰਹੇਜ਼ੀ ਖੁਰਾਕ 15,000 ਡੇਲੀ ਚ ਪੈ ਰਹੀ। ਭਾਜੀ ਉਹਨੇ ਵੀ ਮੈਂ ਉੱਤੇ ਜੂ ਗਿਆ, ਅੱਛਾ। ਤੇ ਮੈਂ ਕਿਹਾ ਕਿੱਧਰ ਗਿਆ ਕਬੂਤਰ ਨੇ ਕਿਹਾ ਉੱਤੇ। ਮੈਂ ਉੱਤੇ ਗਿਆ ਤੇ ਸੋਹਣੇ ਇੰਨੇ ਮਾਲਟੇ ਰੱਖੇ, ਧੁੱਪੇ ਲੂਣ ਨਾ ਖਾ। ਚਾਬੇ ਚ ਵੇਦੀ ਫ੍ਰਿਜ ਚ। ਕਿੰਨੇ ਵੀ ਐਡਿਟ ਅਸੀਂ ਹਦਾਇਤਾਂ। ਤੇ ਮੈਂ ਕਿਹਾ ਉਸਤਾਦ ਜੀ ਇਹ ਕੀ? ਉਹ ਐਵੇਂ ਕਹਿੰਦਾ ਯਾਰ ਧੁੱਪ ਆ ਕਿਤੇ, ਇਹ ਕਿਤੇ ਰੋਜ਼ ਨਸੀਬ ਹੁੰਦੀ ਆ, ਤੇ ਧੁੱਪੇ ਮਾਲਟੇ ਕਹਿੰਦਾ। ਤੇ ਮੈਂ ਕਿਹਾ ਮੈਂ ਹੁਣ ਇਸ ਚੱਕਰ ਚ ਵੀ ਮੈਨੂੰ ਕੋਈ ਨਹੀਂ, ਕਹਿੰਦਾ ਖੱਟੇ ਆ, ਗਲਾ ਖਰਾਬ ਕਰਾਉਣਾ ਓਏ ਮੇਰੇ ਮੌਲਾ। ਉਹਨੇ ਇੱਕ ਦਿਨ ਮੈਂ ਉਹਨੂੰ ਕਿਹਾ ਮੱਛੀ ਮੈਨੂੰ ਬਣਾ ਕੇ ਦੇ ਯਾਰ, ਮੈਨੂੰ ਵੀ ਦੇ ਮੱਛੀ ਬਣਾ ਕੇ।
ਮੈਂ ਵੀ ਮੈਂ ਵੀ ਖਾਣੀ ਹੈ। ਮੈਂ ਵੀ ਖਾਣੀ ਹੈ ਯਾਰ, ਮੈਨੂੰ ਬਣਾ ਕੇ ਦੇ। ਉਹਨੇ ਇਸ ਕਿਸਮ ਦੀ ਮੱਛੀ ਫਰਾਈ ਕੀਤੀ ਆਹਾ, ਬਈ ਜਿਹੜੀ ਨਹੀਂ ਬਿਲਕੁਲ ਤੂੰ ਮੱਛੀ ਫੜ ਕੇ ਉਹਨੂੰ ਧੋ ਕੇ ਕੁਛ ਨਹੀਂ ਉੱਤੇ ਲਾਉਣਾ ਤੇ ਉਹਨੂੰ ਸਿਰਫ ਤੂੰ ਇੰਜ ਕਰਕੇ ਨਾ ਤੇ ਕੱਢ ਲਾ, ਫਰਾਈ ਕਰ ਲਾ। ਫਰਾਈ ਕਰ ਜਿਹੜੀ ਉਂਝ ਦੀ ਨਹੀਂ ਹੁੰਦੀ ਉਹ ਵੀ ਟੇਸਟੀ ਹੁੰਦੀ ਹੈ। ਤੇ ਇਹ ਤੁਹਾਨੂੰ ਕਿਹੜੀ ਖਵਾਤੀ? ਉਸਤਾਦ ਜੀ ਉਹ ਮੈਂ ਮੂੰਹ ਚ ਮੱਛੀ ਯਾਨੀ ਉਹਦੇ ਦਿਲ ਚ ਇਹ ਸੀ ਕਿ ਵੀ ਨੈਕਸਟ ਮੰਗੇ ਨਾ ਮੇਰੇ ਕੋਲ। ਉਹਦੇ ਹਿਸਾਬ ਨਾਲ ਤੁਹਾਡਾ ਐਡ ਹੋਇਆ ਨਹੀਂ ਕਿ ਫਰਮਾਇਸ਼ ਹੀ ਨਾ ਕਰੋ। ਫਰਮਾਇਸ਼ ਨਹੀਂ ਮੰਗੀ ਨਾ। ਮੈਂ ਹੀ ਕੋਟਾ ਪੂਰਾ ਤੇ ਮੈਂ ਉਹਨੂੰ ਕਿਹਾ ਯਾਰ ਮੈਨੂੰ ਅੱਜ ਤੋਂ ਬਾਅਦ ਇਹ ਨਾ ਖਵਾਈ। ਕਹਿੰਦਾ ਓਕੇ ਠੀਕ। ਉਹਨੇ ਠੀਕ ਆ। ਤੇ ਜਿਹੜਾ ਅੱਛਾ ਉਹਨੂੰ ਆਪਣਾ ਸਾਲਨ ਬਣਾ ਰਿਹਾ ਮੈਂ ਦੇਖ ਰਿਹਾ ਤੇ ਉਹਦੇ ਚ ਦੁਨੀਆ ਜਹਾਨ ਦਾ ਨਿਜ਼ਾਮ ਆ। ਹਰੀ ਮਿਰਚ ਵੀ ਤੁਰ ਰਹੀ ਫਿਰ ਰਹੀ ਉੱਤੇ, ਘਿਓ ਵੀ ਫਿਰ ਰਿਹਾ ਹੈ, ਲਾਲ ਨਿਜ਼ਾਮ, ਤੇਜ਼ ਪੱਤ ਦੇ ਪੱਤੇ ਵੀ ਸਾਜੀ, ਸਾਰਾ ਕੁਝ ਇਹਨਾਂ ਦੀ ਵੀ ਰੋਟੀ ਬਣਾਉਂਦਾ ਉਹ। ਬਣਾਉਂਦਾ ਜੀ। ਹਾਂਜੀ, ਉਹਨੂੰ ਜਿਹੜੇ ਸੋਹਣਾ ਕਰ ਨਿਜ਼ਾਮ ਕਰਕੇ ਹਰ ਚੀਜ਼ ਕਰਕੇ ਉਹ ਹੁਣ ਮੈਂ ਹਿਸਾਬ ਲਾਇਆ ਵੀ 75,000 ਰੁਪਇਆ 7 ਦਿਨਾਂ 'ਚ ਮੈਂ ਦੇ ਦਿੱਤਾ ਵਾ। ਓਹ ਤੇ 7 ਵਾਰੀ ਰੋਟੀ ਖਾਧੀ ਹੋਣੀ ਮੈਂ 7 ਦਿਨਾਂ 'ਚ। ਮੈਨੂੰ ਇਹ ਇੰਨਾ ਕਿਚਨ ਜਿਹੜਾ ਨਾ ਸਾਜੀ ਇਹ ਮੈਨੂੰ ਸਰੀਨਾ ਨਾਲੋਂ ਬਹੁਤ ਸੋਹਣਾ ਪਿਆ। ਸਹੀ ਗੱਲ। ਯਾਰ ਮਿੱਠੇ ਤੂੰ ਦੇਖਿਆ ਨਹੀਂ ਕਿ ਪਹਿਲੇ ਦਿਨ ਜਿੱਦਣ ਬਜਟ ਉਹਨੇ ਲਿਆ ਵਾ ਫ੍ਰਿਜ ਵੀ ਤੁਰਨ ਫਲ ਫਰੂਟ ਪਹਿਲੇ ਦਿਨ ਤਾਂ ਬਾਹਰ ਡਿੱਗ ਰਹੀਆਂ ਚੀਜ਼ਾਂ ਸਾਹਮਣੇ ਲੈ ਕੇ ਆਇਆ। 24 ਘੰਟਿਆਂ 'ਚ ਉਸ ਭਾਈ ਨੇ ਪਤਾ ਨਹੀਂ ਉਹਨੇ ਕਦੋਂ ਕਦੀ ਰੋਟੀ ਰੱਜ ਕੇ ਖਾਧੀ। ਮੈਂ ਤੇ ਮਿੱਠਾ ਗੱਲ ਕਰ ਰਹੀ, ਮੈਂ ਕਿਹਾ ਲੱਗਦਾ ਉਸਤਾਦ ਜੀ ਦੀ ਸਿਹਤ ਸੈੱਟ ਹੋਏਗੀ ਤੇ ਉਹ ਸਾਰੇ ਫਰੂਟ ਮੈਂ ਉਹਨੂੰ ਹੀ ਖਾਦੇ ਔਰ ਹੀਟ ਮੂੰਹ ਮੰਨੋ, ਇੱਥੇ ਆ ਗਿਆ ਪਿੱਛੇ। ਉਹਨੇ ਵੱਡੀ ਫ੍ਰਿਜ ਨੂੰ ਭਰ ਕੇ ਤਾਲਾ ਲਾ ਕੇ ਕਿਹਾ ਸੀ ਮੈਂ ਮੇਰੀਆਂ ਚੀਜ਼ਾਂ ਉਸਤਾਦ ਨੂੰ ਫੇਰ ਛੇੜੇ ਨਾ। ਮੈਂ ਤੁਹਾਡੀਆਂ ਚੀਜ਼ਾਂ ਛੋਟੀ ਫ੍ਰਿਜ ਚ ਰਾਤੀ ਨਾ ਮੈਂ ਸਟਾਰਲੀ ਤੇ ਲਾਈਵ ਸੀ ਰਾਤੀ, ਬਲਕਿ ਸਟਾਰਲੀ ਦੀ ਵੀ ਮੈਂ ਤੁਹਾਨੂੰ ਗੱਲ ਦੱਸ ਦੇਣਾ। ਤੁਸੀਂ ਕਹਿ ਰਹੇ ਨਾ ਅਸੀਂ ਕਿੱਥੇ ਜਾਵਾਂਗੇ, ਮੈਂ ਵੀ ਦੱਸ ਦਿੰਦਾ ਤੁਹਾਨੂੰ। ਉਹ ਨਾ 3 ਵਜੇ ਭੁੱਖ ਲੱਗ ਜਾਂਦੀ ਹੈ, ਮੈਂ ਬੈਠਾ ਰਹਿਣਾ ਲਾਈਵ ਸ਼ੁਗਰ ਮੇਲਾ, ਬੜਾ ਸ਼ੁਗਰ ਮੇਲਾ ਲੱਗਦਾ ਰਹਿੰਦਾ। ਉਹ ਕੁਦਰਤੀ ਗੱਲ ਆ 3-4 ਵਜੇ ਭੁੱਖ ਲੱਗ ਜਾਂਦੀ, ਭਾਵੇਂ ਤੁਸੀਂ ਜਿੰਨੀ ਮਰਜ਼ੀ 9-10 ਵਜੇ ਰੱਜ ਕੇ ਰੋਟੀ ਖਾਧੀ ਹੋਵੇ। ਉਹ ਮੈਂ ਆਇਆ ਭੈਣ ਤੇ ਜਿਹੜੀ ਤੁਸੀਂ ਰੋਟੀ ਕੱਲ ਕਰਾਤੇ ਉਹਦੇ 'ਚ ਨਾ ਇੰਨੇ ਟੁਕੜੇ ਪਏ ਸੀ ਰੋਟੀ ਦਾ, ਕੋਈ ਐਸ ਰੁਕ ਟੁਕੜਾ, ਕੋਈ ਐਸ ਰੁਕ। ਉਹ ਬੜਾ ਮਜ਼ਾ ਆਉਂਦਾ ਰਾਤ ਨੂੰ ਜਦੋਂ ਕੁਛ ਨਾ ਹੋਵੇ। ਤੇ ਮੈਂ ਫ੍ਰਿਜ ਦੇਖੀ ਉਹ 'ਚ ਮੇਰਾ ਮਟਨ ਹੈ ਹੀ ਨਹੀਂ। ਨਾ ਮੇਰਾ ਮਟਨ ਨਾ ਮੇਰਾ ਮਟਨ ਚਕਰਵਰਤੀ ਕੁਛ ਵੀ ਨਹੀਂ ਮੇਰਾ। ਤੇ ਉਹ ਕਾਲੇ ਛੋਲੇ ਜਿਹੜੇ ਤੁਸੀਂ ਛੱਡੇ ਉਹ ਇੰਨੇ ਬੜੇ ਪਏ। ਹਾਏ ਹਾਏ। ਮੈਂ ਭਾਜੀ ਉਹ ਪਲੇਟ 'ਚ ਪਾਏ ਆ, ਪਲੇਟ 'ਚ ਪਾ ਕੇ ਤੇ ਮੈਂ ਓਵਨ 'ਚ ਰੱਖ ਕੇ ਉਹ ਗਰਮ ਕੀਤੇ ਆ 4 ਵਜੇ 5 ਵਜੇ ਸਵੇਰੇ ਗਰਮ ਕਰਕੇ ਤੇ ਮੈਂ ਕੱਢੇ ਨੇ ਤੇ ਰੋਟੀ ਦੇ ਟੁਕੜੇ ਮੈਂ ਫੜੇ ਨੇ। ਤੇ ਜਨਾਬ ਜੀ ਮੈਂ ਫਰਾਈ ਪੈਨ ਧੋ ਕੇ ਦੁੱਧ ਰੱਖਿਆ ਉੱਤੇ ਤੇ ਫ੍ਰਿਜ 'ਚ ਕੱਖ ਨਹੀਂ। ਦੁੱਧ ਹੈ ਸੀ ਇੰਨਾ ਕੁ ਬਸ। ਉਹ ਚ ਵੀ ਉਹਨੇ ਬੜਾ ਸ਼ਾਦੀ ਗਾੜ ਰੱਖਿਆ। 75,000 ਵਿੱਚ ਤੁਸੀਂ ਲਾਇਆ ਨਾ। ਹਾਏ ਹਾਏ, ਉਹ ਤੇ ਵੱਡੇ ਮੱਗੇ ਚ ਪੀਣ ਰਿਹਾ ਸੀ। ਕੌਣ? ਸ਼ਾਮ ਨੂੰ ਜਾਣ ਲੱਗਾ ਉਹ ਕਹਿੰਦਾ ਘਬਰਾਹਟ ਹੁੰਦੀ ਮੈਨੂੰ ਇੱਥੇ ਕਿਤੇ। ਹੁਣ ਤੇ ਵੀ ਇੱਕ ਦਿਨ ਮੈਂ ਲੱਗਾ ਤੇ ਕਹਿੰਦਾ ਬੱਚਿਆਂ ਨੇ ਖਾਧਾ ਕੁਛ? ਉਹ ਕਹਿੰਦੇ ਨਹੀਂ। ਚਲ ਮੈਂ ਲੈ ਆਉਣਾ। ਇੱਥੋਂ ਹੀ ਹਾਂਜੀ। ਨਹੀਂ ਤੇ ਜਿਹੜੇ ਵੱਡੇ ਵੱਡੇ ਨਾਰ ਨੇ ਸੀਗੇ ਉਹ ਯਾਰ ਅਨਾਰ ਵੀ ਉਸਤਾਦ ਜੀ ਬਈ ਉਹ ਜਿਹੜਾ ਨਹੀਂ ਹੁੰਦਾ ਸੈਲਡ, ਹਾਂਜੀ ਉਹਦੇ 'ਚ 2-4 ਦਾਣਿਆਂ ਤੋਂ ਇਲਾਵਾ ਹੋਵੇ ਜਿਹਨੇ ਅਨਾਰ ਵੇਖਿਆ। ਅਨਾਰ ਉਸਤਾਦ ਜੀ ਕੱਲ ਸਵੇਰ ਅਸੀਂ ਦਫ਼ਤਰ ਆਏ ਨਾ 12:30 ਵਜੇ ਤੇ ਸੋਹਣਾ ਅਨਾਰ ਖੋਲ ਕੇ ਤਾਜ ਵਾਲੇ ਦਫ਼ਤਰ 'ਚ ਬਹਿ ਕੇ ਖਾ ਰਿਹਾ ਫੱਕੇ ਮਾਰ ਕੇ। ਏਦਾਂ ਹੀ ਯਾਰ ਅੱਛਾ ਅੱਜ ਦੀ ਗੱਲ ਸੁਣੋ, ਅੱਜ ਨਾ ਆਇਆ 4 ਵਜੇ ਸ਼ਾਮ ਨੂੰ। ਉਸਤਾਦ ਜੀ ਨੇ ਨਾਸ਼ਤਾ ਕਰ ਲਿਆ। ਸੀਰੀਅਸਲੀ 4 ਵਜ ਗਏ ਨੇ। ਕੁਛ ਦਿੱਤਾ ਉਹਨਾਂ ਨੂੰ? ਮੈਂ ਕਿਹਾ ਨਹੀਂ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਤੇ ਕੱਲੀ ਚਾਹ ਬਣਾ ਕੇ ਲਈ ਨਾਲ ਬਿਸਕੁਟਾਂ ਦਾ ਪੈਕਟ ਮੰਗਾਇਆ। ਲੋਕ ਕੋਕਾ ਆ ਕੇ ਇਹਨਾਂ ਨੇ ਪੁੱਛ ਰਿਹਾ ਦਿੱਤਾ ਕੋਈ ਉਸਤਾਦ? ਤਾਜੀ ਕੋਈ ਉਹਨੂੰ ਉੱਥੇ ਜਿਹੜਾ ਵੀ ਕਵੇ ਨਾ ਉਦੋਂ ਉਹਨਾਂ ਨੇ ਕਿਹਾ ਜੀ ਆਲੂ ਪਕਾਣੇ ਨਾਲ ਹੀ ਨੋਨੀ ਕਹਿੰਦਾ ਮੁਰਗਾ ਪਾ ਲਓ ਵਿੱਚ। ਤਾਜੀ 1.5 ਕਿਲੋ ਮੁਰਗਾ ਵਿੱਚ ਉਹਨਾਂ ਨੇ ਪਾ ਏਦਾਂ ਹੀ। ਔਰ ਤੁਹਾਨੂੰ ਇਸ ਚੀਜ਼ ਦਾ ਪਤਾ ਤੁਹਾਡਾ 1.5 ਕਿਲੋ ਲੋਬੀਆ 1.5 ਕਿਲੋ ਚਣੇ ਨੇ ਉਹਨੇ ਖੇ ਖਰਾਬ ਕੀਤੇ ਆ। ਏਦਾਂ ਉਹ ਹੀ ਕਿਦਾਂ? ਕਹਿੰਦਾ ਬਾਹਰ ਪਏ ਨੇ ਭਾਈ ਸਮੈਲ ਆਉਣ ਲੱਗੀ। ਕਹਿੰਦਾ ਉਹ ਫ੍ਰਿਜ ਰੱਖ ਮਾਲ ਹੀ ਨਹੀਂ ਕੀਤੇ ਸਾਜੂ ਨੇ। ਕੱਲ ਮੈਂ ਤਾਂ ਮਿੱਠਾ ਗੱਲਾਂ ਕਰਨ ਦੇ ਸੀ, ਮੈਂ ਕਿਹਾ ਮਿੱਠੇ ਆ ਤੇਰੇ ਹਿਸਾਬ ਨਾਲ ਖੇਕ ਰੱਬਾਂ ਚ ਕਰਨ ਦੇ। ਅੱਛਾ ਤੁਹਾਨੂੰ ਪਤਾ ਸੀ ਸਾਰਿਆਂ ਨੇ ਕਾਲੇ ਚਨੇ ਖਾਦੇ। ਸੀਰੀਅਸਲੀ ਉਸਤਾਦ ਜੀ ਅਗਰ ਮੈਂ ਝੂਠ ਬੋਲਾਂ ਸਾਡੇ ਬਰਾਬਰ ਬੈਠ ਕੇ 4 ਚਟਨੀਆਂ ਤੇ ਮਟਨ ਦੀ ਪਲੇਟ ਸਫਾਈ ਤੇ ਭਰੀ ਹੋਈ ਸੀ। ਏਦਾਂ ਹੀ। ਮੈਂ ਕਿਹਾ ਯਾਰ ਇਹ ਮੈਨੂੰ ਸਮਝ ਲੱਗਣ ਰਹੀ ਯਾਰ। ਉਸਤਾਦ ਜੀ ਮੈਂ ਜਦੋਂ ਕੱਲ ਆਇਆ ਵਾਂ ਸ਼ਾਮੀ ਮੈਂ ਆਇਆ ਤਾਂ ਜੀ ਮੱਖਣ ਖਾਂਦਿਆ ਮੱਖਣ ਦੀਆਂ ਟਿੱਕੀਆਂ। ਮੈਂ ਕਿਹਾ ਆ ਕੀ ਕਹਿੰਦਾ ਦੇਖ ਲੈ ਯਾਰ ਤੁਹਾਡੇ ਸਾਹਮਣੇ ਪੇ ਨਹੀਂ ਖਾਦਾ। ਹੁਣ ਤੂੰ ਆਪ ਉਹ ਮੈਨੂੰ ਦਿੱਤਾ ਹੀ ਨਹੀਂ ਇਹਨੇ। ਤਾਜੀ ਏਦਾਂ ਹੀ ਕਰਦੇ। ਇੱਕ ਦਿਨ ਉਹ ਸਲਾਦ ਖਾਂਦੇ ਸੀ, ਮੈਂ ਆਇਆ ਕੰਮ ਤੋਂ, ਮੈਂ ਕਿਹਾ ਭਾਜੀ ਇਹ ਤਾਜੀ ਨੂੰ ਦਿੱਤਾ।
ਖਾਣਾ ਤੂੰ ਤਾਜੀ ਨੇ ਖਾ ਲਿਆ ਖਾਣਾ। ਇਦਾਂ ਹੀ ਆ ਉਸਤਾਦ ਹੁਣ ਜਿਹੜੀ ਤਾਜੀ ਭੇਜ ਦਿੰਦੇ ਆ ਨਾ ਸ਼ਾਇਦ ਉਹ ਨਹੀਂ ਉਹ ਖਾਂਦਾ। ਜਦੋਂ ਆ ਪੱਕ ਜਾਂਦਾ ਵਾ ਰੱਜ ਜਾਂਦਾ ਫਿਰ ਸਾਨੂੰ ਸੁਰਾ ਮਾਰ ਲਾ ਪੈਂਦਾ ਵਾ। ਉਹਦੇ ਹਿਸਾਬ ਨਾਲ ਤੁਹਾਨੂੰ ਕੋਈ 70-80 ਆਈਟਮਾਂ ਕਾਇਨਾਤ ਦੀਆਂ ਬੰਦ ਤੇ ਉਹੀ ਲਿਆਉਂਦਾ ਵਾ ਮੇਨ। ਜਾਂ ਕਿ ਮਤਲਬ ਕਿ ਉਹਦੇ ਕਾਗਜ਼ਾਂ 'ਚ ਚਿਕਨ, ਮਟਨ, ਬੀਫ, ਮੱਛਲੀ ਇਹ ਤੁਹਾਡੇ ਲਈ ਨਹੀਂ ਆ, ਇੱਥੇ ਮੌਜੂਦ ਜ਼ਰੂਰ ਆ, ਤੁਸੀਂ ਮੰਗਾਣਾ ਇਹ ਜ਼ਰੂਰ। ਕਿਹਦੇ ਲਈ ਆ? ਉਹਦੇ ਲਈ ਉਹਨੂੰ ਤਾਂ ਆਹੋ। ਦੱਸਿਆ ਵਾ ਡਾਕਟਰ ਨੇ। ਤੁਹਾਨੂੰ ਪਤਾ ਅਨਾਨਾਸ ਵੀ ਆਇਆ ਸੀ ਪਿੱਛੇ ਜਿਹੇ। ਹਾਂ ਉਹ ਦਰਅਸਲ ਉਸਤਾਦ ਜੀ ਉਹਦਾ ਐਕਸਪੀਰੀਅੰਸ ਆ ਸ਼ਾਦੀ ਹਾਲਾਂ ਦਾ, ਉਹਨੇ ਮਾਲ ਇੱਥੇ ਵੀ ਉਂਝ ਹੀ ਸਟਾਇਆ ਖੁੱਲਾ ਹੀ। ਮੇਰੇ ਯਾਰ ਦਾ ਸ਼ੈਫ ਪਤਾ ਜੀ। ਔਰ ਸੀਰੀਅਸਲੀ ਖਾਂਦਾ ਹੈ ਜਿਵੇਂ ਖਾਂਦਾ ਟੁਕੜੇ ਵਾਲਾ ਬੋਰਾ ਟੰਗਿਆ। ਮੈਂ ਫਿਰ ਕੀ ਕਰਾਂ, ਆਨਸਰ ਦੇ ਦਾਂ ਉਹਨੂੰ? ਜੀ ਉਹਨੂੰ ਹੁਣ ਭੁਗਤੋ। 4 ਕਿਸਮ ਦੀਆਂ ਲੈਦਾ ਚਟਣੀਆਂ, ਹਾਂਜੀ, ਕਹਿੰਦੇ ਹਾਂਜੀ। ਇਹ ਸੌਸਾਂ ਬਣਾਈਆਂ ਨੇ ਮੈਂ ਸੌਸਾਂ। ਹਾਂ ਤੇ ਮੈਂ ਕਿਹਾ ਇਹ ਸੌਸਾਂ ਦੀਆਂ ਸਗਾਤਾਂ ਉਸਤਾਦ ਜੀ ਨੂੰ ਤੇ ਤੁਹਾਨੂੰ ਹਰ ਚੀਜ਼ ਮਨਾ ਕੀਤੀ ਹੋਈ ਆ। ਹਾਂ ਨਹੀਂ ਤੁਹਾਨੂੰ ਹਾਲੇ ਤੱਕ ਪਤਾ ਹੀ ਲੱਗਾ ਵੀ ਯਾਰ ਮੈਂ ਕੁੱਕ ਤੋਂ ਪਹਿਲੇ ਰੱਜ ਕੇ ਰੋਟੀ ਖਾ ਲੈਣਾ ਸੀ। ਭੁੱਖ ਲੱਗ ਕੇ ਖਾਂਦਾ। ਹੁਣ ਕੱਲ ਕਹਿੰਦੇ ਮੈਂ ਤਹਿਵਾਂ ਵਾਲੀ ਬਿਰਿਆਨੀ ਬਣਾਉਣੀ। ਤੁਹਾਨੂੰ ਪਤਾ ਤਹਿਵਾਂ ਵਾਲੀ। ਯਾਰ ਜਿਸ ਮੈਂ ਕਿਹਾ ਤੂੰ ਅੰਦਰ ਤਹਿਵਾਂ ਲਾਉਣੀਆਂ ਵਾ। ਯਾਰ ਜੋ ਮਰਜ਼ੀ ਬਣਾ ਲੈ ਉਸਤਾਦ ਜੀ ਨੂੰ ਦੇ ਗਿਆ ਮੈਨੂੰ ਨੀਵੇਂ ਥਾਂ ਵਾਲੀ। ਨਾਜ਼ਰੀਨ ਸਮਝਦੇ ਹੋਣੇ ਕਿ ਜਸ ਸ਼ੁਗਲਾ ਸੀਰੀਅਸਲੀ ਨਾਜ਼ਰੀਨ ਤੁਸੀਂ ਦੇਖਣਾ ਵਾ ਕੁੱਕ ਕਿਸੇ ਨੇ ਕੁੱਕ ਦੀ ਵੀਡੀਓ ਵੀ ਬਣਾਉਣੀ ਹੈ। ਇਹਨੂੰ ਕਰਦਾ ਕੀ ਆ, ਫਟਾਫਟ ਆਉਂਦਾ ਵਾ ਇੱਥੇ ਤੱਕ ਬਾਜ਼ੂ ਟੋਕ ਕੇ ਆਪਣੀ ਰੋਟੀ ਬਣਾਉਣੀ ਹੁੰਦੀ ਇੱਥੇ ਤੱਕ ਬਾਜ਼ੂ ਜਾਂ ਤਾਂ ਫਿਰ ਉਸਤਾਦ ਦੀ ਬਣਾਉਣੀ ਹੋਵੇ। ਨਹੀਂ ਸਾਨੂੰ ਤੇ ਅੱਜ ਆਲੂ ਮਟਰ ਖਵਾਤੇ, ਕਾਲੇ ਚਨੇ ਖਵਾਤੇ, ਇੰਨੇ ਬੜੇ ਪਕਾ ਕੇ ਬੈਠਾ ਰਹਿੰਦਾ। ਉਸਤਾਦ ਜੀ ਕੰਮ ਕਰਨ ਲੱਗਿਆ ਅਪ੍ਰੈਲ ਬੰਨੀ ਦਾ ਨਾ ਉਹ ਲੰਗਰ ਕਰਨ ਲੱਗਾ ਬੰਦ ਆਈ ਇੱਥੇ ਪਿੱਛੇ ਬੰਦ ਕਿਵੇਂ ਕਰ ਲਈ। ਇੰਨੀ ਰੋਟੀ ਯਕੀਨ ਮਨ 5000 ਸਲਾਮੀ ਪਾ ਦੇਣ ਉਦੋਂ ਨਹੀਂ ਮਿਲਦੀ ਜਿੰਨੀ ਉਹ ਖਾਣ ਡਿਆ। ਹੁਣ ਉਸਤਾਦ ਜੀ ਤੁਸੀਂ ਉਹਨੂੰ ਜੇ ਕੱਢਣਾ ਹੈ ਨਾ ਤੇ ਉਹਨੂੰ ਜਵਾਬ ਨਾ ਦਿਓ, ਹਾਂ ਸਿਰਫ ਇੱਥੋਂ ਫ੍ਰਿਜ ਚ ਕਾ ਦੋ, ਉਹਨੇ ਚੱਲ ਜਾਣਾ। ਯਾਰ ਉਹ ਰਾਤ ਨੂੰ ਜਾਣ ਲੱਗਾ ਕਹਿੰਦਾ ਹੁੰਦਾ ਸੁਣਿਆ ਨਾ ਆ ਚੀਜ਼ਾਂ ਸਾਰੀਆਂ ਮੇਰੀਆਂ ਪਈਆਂ ਉਸਤਾਦ ਜੀ ਹੱਥ ਨਾ ਲਾਓ। ਕੱਲ ਕੇਲਿਆਂ 'ਚ ਆਪਣਾ ਸ਼ਾਦੀਕਾਰ ਆ ਗਿਆ ਵਾ ਮੇਰੇ ਆ ਕਹਿੰਦਾ ਇਹ ਫੋਟੋ ਕਾਪੀਆਂ ਰੱਖੀਆਂ ਕੇਲਿਆਂ 'ਚ। ਯਾਰ ਉਹ ਯਾਰ ਤੁਸੀਂ ਖਾਣ ਦੀ ਗੱਲ ਕਰਦੇ ਉਸਤਾਦ ਜੀ ਉੱਥੇ ਜੜ੍ਹਾਂ ਵਾਲੇ ਬੰਦਾ ਪਾਈਆ ਸੀਮਟ ਖਾ ਗਿਆ। ਹੈ ਹਾਂਜੀ ਪਾਈਆ ਸੀਮਟ ਖਾ ਗਿਆ ਸ਼ਰਤ ਲਾ ਕੇ ਜੜ੍ਹਾਂ ਵਾਲੇ। ਚੱਲ ਐ ਉਹ ਜਾ ਭਾਈ ਭਾਈਆ ਇੰਨਾ ਹੁੰਦਾ। ਹਾਂਜੀ ਇਹੀ ਰਿਐਕਟ ਮੈਨੂੰ ਉਦੋਂ ਉੱਥੇ ਵੀ ਮਿਲਿਆ, ਮੈਂ ਵੀ ਇੰਝ ਹੀ ਰਿਐਕਟ ਕੀਤਾ। ਚੱਲ ਐ ਉਹਨਾਂ ਨੇ ਫਿਰ ਦਿਖਾਇਆ ਸਾਹਮਣੇ, ਕਹਿੰਦੇ ਲਾ 60,000 ਰੁਪਇਆ 70,000 ਸ਼ਰਤ, ਤੈਨੂੰ ਬੰਦਾ ਸੀਵਲ ਸੁਖਵਾ ਕੇ ਨਾ ਦਿਖਾਵੇ ਤੇ ਫੇਰ ਗੱਲ ਕਰੀ। ਓਏ ਉਹਨੇ ਮਜਬੂਰੀ ਨੂੰ ਖਾਦਾ ਵਾ, ਅੰਦਰ ਮਿਸਤਰੀ ਲੱਗੇ ਆ, ਉਹਦੀ ਮਾਲਦਾਰ ਨੇ ਫਿਰ ਚਾਹ ਨਾਲ ਇੰਨਾ ਸਰੀ ਦਾ ਟੋਟਾ ਵੀ ਖੋਇਆ, ਵਿਚਾਰੇ ਬੱਚੇ ਦੇ ਅੰਦਰ ਲੈਟਰ ਪੈ ਜਾਏਗਾ ਹਨਾ। ਯਾਰ ਤੁਸੀਂ ਮਜ਼ਾਕ ਕਰਨੇ ਆ ਮਿੱਠਾ ਜੀ। ਓ ਯਾਰ ਤੂੰ ਤੇ ਇਹ ਗੱਲ ਕਰਦਾ, ਸਾਡੇ ਏਰੀਆ ਚ ਉਸਤਾਦ ਜੀ ਇੱਕ ਬੰਦੇ ਨੇ ਪਟਾਸ ਦਾ ਹਲਵਾ ਬਣਾਇਆ, ਪਕਾਇਆ ਬਕਾਇਦਾ ਤੇਲ ਦੇ ਵਿੱਚ। ਅੱਛਾ ਜੀ। ਠਾ ਕਰ ਰਿਹਾ। ਲੈ ਜਾ ਹਾਂ ਲੈ ਲਾ ਦੂਰ ਦੂਰ ਤੱਕ ਤੇਰਾ ਸੀਮੈਂਟ ਨਜ਼ਰ ਆ ਰਿਹਾ ਕਿਤੇ? ਪਟਾਸ ਦੇ ਵਿੱਚ ਉਸਤਾਦ ਜੀ ਉਹਨੇ ਕੱਟ ਕੇ ਉਹ ਖੋਪਰਾ, ਮਿੱਠੀਆਂ ਦਾਖਾਂ, ਹਰ ਸ਼ੈ ਖਾ ਗਿਆ। ਸ਼ਰਤ ਲੱਗੀ ਸੀ। ਤੇ ਪਟਾਸ ਫਟ ਨਹੀਂ ਹੋਈ? ਉਹ ਉਹਨੇ ਕੋਈ ਉਹਦੇ ਤੇ ਕੁਲੀਆ ਲਾਇਆ ਸੀ, ਖਾ ਗਿਆ। ਉਹ ਬਾਅਦ ਚੋਂ ਪੜ ਕਰਦਾ ਰਿਹਾ ਅੰਦਰ ਉਹ ਖਾਤੇ। ਬੇਸਿਕਲੀ ਚਾਈਨਾ ਦੀ ਮਿਊਟ ਪਟਾਸ ਹੁੰਦੀ ਆ, ਉਹਨਾਂ ਪਟਾਕਾ ਨਹੀਂ ਵੱਜਦਾ। ਇਦਾਂ ਦੇ ਮਿਊਟ ਪਟਾਸ। ਹਾਂਜੀ ਉਸਤਾਦ ਜੀ ਬੜੀਆਂ ਲੋਕ ਸ਼ਰਤਾਂ ਲਾਉਂਦੇ ਆ। ਅੱਡੀ ਵਾਲੀ ਜੁੱਤੀ ਦੇਖੀ ਕਦੀ ਲੇਡੀਜ਼ ਉਹ ਐਡੀ? ਜੀ ਜੀ ਹੀਲ ਵਾਲੀ। ਦੇਖੀ ਨਹੀਂ ਕੱਲੀ ਲੈ ਕੇ ਵੀ ਦਿੱਤੀ ਗਈ। ਅਰੇ ਲੈ ਕੇ ਵੀ ਦਿੱਤੀ। ਵਾਹ ਉਸਤਾਦ ਜੀ ਉਹ 3 ਬੰਨ ਕੇ ਨਾ ਆਪਸ ਚ ਬੰਦਾ ਖਾ ਗਿਆ, ਤੁਸੀਂ ਉਹਨੂੰ ਮੰਨਣਾ ਨਹੀਂ। ਤੇ ਮੁੰਡਾ ਵੀ ਇੰਜ ਆਵਾਜ਼ ਸਰਗਾ ਸੁੱਕਾ। ਲਿਆਓ ਗਾਲ ਦੇ ਮੈਨੂੰ। ਯਾਰ ਹੁਣ ਉਸਤਾਦ ਜੀ ਨੇ ਕਹਣਾ ਇਹਨੇ ਜੁੱਤੀਆਂ ਅੱਡੀ ਵਾਲੀਆਂ ਬੰਨ ਕੇ ਕੋ ਖਾ ਸਕਦਾ? ਮੂੰਹ ਆ ਕੇ ਕੀ ਆ ਉਹ? ਲੌਜੀਕ ਵੀ ਗੱਲ ਨਹੀਂ। ਤੂੰ ਕਹ ਵੀ ਕੱਟ ਕੇ ਖਾ ਗਿਆ, ਵੀ ਛੋਟਾ ਛੋਟਾ ਕਰਕੇ ਖਾ ਗਿਆ, ਵੀ ਉਹਦੇ ਇਸ ਚੀਜ਼ ਤੋਂ ਲੌਜਿਕ ਤੇ ਬਣਾ ਕੋ ਗੱਲ ਦੀ। ਲੌਜਿਕ ਹੀ ਆ, ਚੱਬ ਕੇ ਖਾ ਗਿਆ ਉਹ। ਉਹਨੇ ਸ਼ਰਤ ਹੀ ਇਹ ਲਾਈ ਸੀ ਕਿ 3 ਇਕੱਠੀਆਂ ਬੰਨ ਦਿਓ ਮੈਂ ਖਾਵਾਂਗਾ। ਕੋਈ 50,000 ਮੇਖ ਮੂਖ ਨਹੀਂ ਲੱਗੀ ਉਹਦੇ ਮੂੰਹ 'ਚ, ਕੋਈ ਮੇਖਾਂ ਲੱਗੀਆਂ ਹੁੰਦੀਆਂ। ਉਹ ਐ ਕਰਕੇ ਸਿੱਟੀ ਗਿਆ ਹੋਣਾ ਬਾਹਰ। ਤਾਂ ਜੀ ਇਹ ਜੁੱਤੀ ਖਾਈ ਗਿਆ ਤੇ ਇਹਨੇ ਖਾਈ ਗਿਆ, ਮੇਖਾਂ ਸਿੱਟੀ ਗਿਆ ਉਹ ਖਾਈ। ਮੈਂ ਨਹੀਂ ਗੱਲ ਉਹ ਕਰਨੀ ਚਾਹੀਦੀ ਜਿਹੜੀ ਸਮਝ ਚ ਵੀ ਆਵੇ ਬਣ ਕੇ ਚੁੱਕੀ। ਤੁਸੀਂ ਮੰਨੋਗੇ ਸਾਡੇ ਮਹੱਲੇ ਇੱਕ ਮਸਤਵਾ ਫੁੱਲਿਆ ਪਕਾਨਾ ਖਾ ਗਿਆ। ਫਟਿਆ ਨਹੀਂ ਉਹ ਨਹੀਂ ਫੁੱਲਿਆ ਪਕਾਨਾ? ਫੁੱਲਿਆ ਪਕਾਨਾ ਖਾ ਗਿਆ। ਉਹ ਮਿੱਠਾ ਜੀ ਪਗਾਨਾ ਐਡਾ ਹੁੰਦਾ ਫੁੱਲਿਆ ਹੋਵੇ ਉਹ। ਨਹੀਂ ਛੋਟਾ ਵੀ ਹੋਵੇ ਭਾਵੇਂ, ਕਿੱਦਾਂ ਫੁੱਲਿਆ ਕਿੱਦਾਂ ਖਾ ਗਿਆ? ਕੀ ਕਿੱਡਾ ਸਾਈਜ਼ ਕੀ ਚ? ਮੈਂ ਦੱਸਦਾ, ਜਿਹੜਾ ਬੱਚੇ ਵਾਲਾ ਪਕਾਨਾ ਨਹੀਂ, ਉਹ ਪਾਰਕ ਦੇ ਵਿੱਚ ਲੰਬਾ ਜਾ ਕੇ ਖੇਲਦੇ ਛਾਪਾ। ਹਾਂ ਉਹਨੇ ਇੱਥੇ ਰੱਖਿਆ ਵਾ, ਇੱਥੋਂ ਪੰਪ ਰੱਖਿਆ, ਅੰਦਰ ਫੁੱਲੀ ਗਿਆ। ਪਹਿਲੇ ਸਾਦਾ ਨਿਕਾਲ ਲਿਆ ਉਹਨੇ, ਅੰਦਰ ਜਾ ਕੇ ਫੁਲਾਇਆ ਫਿਰ। ਏਦਾਂ ਹੀ ਅੰਦਰ ਕਿੱਥੋਂ ਤਾਂ ਇੱਥੇ ਆ ਗਿਆ ਉਹ ਪਾਗਲ। ਓਹੋ basically ਅੰਦਰ ਕਿੱਥੋਂ ਫੁੱਲ ਗਿਆ? ਜਗ੍ਹਾ ਕਿੱਥੇ ਸੀ ਅੰਦਰ? ਪਕਾਨਾ ਯਾਰ ਬੇਟੇ। ਅੰਦਰ ਫੋਲਡ ਹੁੰਦਾ ਰਿਹਾ ਨਾ ਅੰਦਰੋਂ, ਉਹ ਸਾਹ ਵੀ ਅੰਦਰ ਹੈ। ਲਪੇਟਿਆ। ਤੇਰਾ ਬੇੜਾ ਕਰ ਗਿਆ। ਤੂੰ ਇੱਥੇ ਜਿਹੜਾ ਸੁਰ ਰੱਖਿਆ ਨਾ ਸੀਮੈਂਟ ਦਾ, ਉਸਤਾਦ ਜੀ ਮੈਂ ਸੱਚੀ ਗੱਲ ਕਰਾਂਗਾ। ਅੱਛਾ ਸੀਮਟ ਨਾ 1 ਮਿੰਟ 5 ਕਿਲੋ ਤੂੜੀ ਖਾ ਗਿਆ ਬੰਦਾ। ਉਹ ਮੈਨੂੰ ਪਤਾ।
ਉਹ ਮੈਨੂੰ ਪਤਾ ਤਰੀਕਾ। ਉਹ ਮੈਂ ਆਪਣੀਆਂ ਅੱਖਾਂ ਦੇ ਨਾਲ 5000 ਰੁਪਏ ਸ਼ਰਤ ਲਾ ਕੇ ਇਹਨਾਂ ਨੇਕ ਅੱਖਾਂ ਨਾਲ ਚੱਲ ਮੈਂ ਦੇਖਿਆ ਮੋਇਆ ਗਏ ਮਮਚੀ ਚੈਂਜ ਰੱਖ ਕੇ ਕਰੈਕਟਰ ਨਗਾ ਗਿਆ ਅੰਦਰ ਤੋਂ ਪਾਣੀ ਪੀ ਕੇ। ਉਸਤਾਦ ਜੀ ਜਾਨ ਸ਼ਰਤ ਲਾ ਲਓ ਮੈਨੂੰ। ਅਸੀਂ ਤੇ ਉਸਤਾਦ ਜੀ ਝੂਠ ਬੋਲੇ ਨਾ, ਤੁਸੀਂ ਤੇ ਮੈਂ ਕਹਿ ਰਿਹਾ ਵਾਂ ਕਿ ਮੈਂ ਨਹੀਂ, ਅੱਜ ਵੀ ਇਸ ਟਾਈਮ ਮੇ ਕੋ 25 ਬੰਦੇ ਜ਼ਿੰਦਾ ਗਵਾਹ ਹੋਣੇ ਨੇ ਇਸ ਚੀਜ਼ ਦੇ। ਸਾਡੇ ਦਾਦਾਬਾਦ ਚ ਮਸ਼ਹੂਰ ਵਾਕਿਆ 8 ਨੰਬਰ ਗਲੀ 3 ਬਾਜ਼ਾਰ ਦੇ ਚੌਂਕ ਦੇ ਵਿੱਚ ਉਹ ਸੱਚੀ ਮੁੱਚੀ ਗੱਲ ਹੈ। ਸੱਚੀ ਮੁੱਚੀ ਚਮਚੀ ਤੇ ਰੱਖ ਕੇ 5000 ਰੁਪਏ ਉਦੋਂ ਪਤਾ ਕਿੰਨਾ ਸੀ? ਮੈਂ ਸੁਜ਼ੂਕੀ ਮੋਟਰਸਾਈਕਲ ਲਈ ਸੀ ਉਦੋਂ 4500 ਦੀ। ਚਮਚੀ ਭਰ ਕੇ ਵੈਸੇ ਹੀ ਚਮਚੀ ਇੰਜ ਭਰੀ ਉਹਨੇ ਖਾ ਗਿਆ, ਉਤੋਂ ਪਾਣੀ ਪੀ ਗਿਆ। ਕੀ ਹੋਣਾ? ਸਮਝ ਆਉਂਦੀ ਇੱਕ ਗੱਲ, ਇੱਕ ਲੌਜੀਕਲੀ ਕਿ ਯਾਰ ਉਹਨੇ ਨੁਕਸਾਨ ਸੀਮਿੰਟ ਕਿੱਦਾਂ ਖਾ ਗਿਆ ਬੰਦਾ? ਹਾਂ ਇਹ ਤਾਂ ਬਕਵਾਸ ਉਹ ਹੈ। ਨਹੀਂ ਖਾ ਸਕਦਾ ਵਾ। ਇਨਸਾਨ ਨੂੰ ਖਾਣ ਰਿਹਾ ਤਾਂ ਸੀਮਿੰਟ ਕਿਹੜੀ ਚੀਜ਼ ਹੈ? ਓਏ ਜੀ ਨਾ ਮਿੱਠੂ ਵਾਹ ਵਾਹ 24 ਡੋਤਲਾਂ ਦਾ ਬਾਲਾ 24 ਬੋਤਲਾਂ ਦਾ ਡਾਲਾ 24 ਡੋਤਲਾਂ ਦਾ ਬਾਲਾ 24 ਡੋਤਲਾਂ ਦਾ ਬਾਲਾ ਪੱਤ ਲਾ ਕੇ ਸ਼ੀਕ ਪਰਤ ਲਾ ਕੇ ਸੀ ਗਿਆ ਕੱਲੀ ਖੋਲ ਕੇ। ਉਹਨੇ ਕਿਹਾ ਰੁਕਣਾ ਨਹੀਂ, ਸ਼ਰਤੇ ਲੱਗੀ ਹੈ ਰੁਕਣਾ ਨਹੀਂ। 24 ਬੋਤਲਾਂ ਹੁੰਦੀਆਂ ਨਾ ਰੈਗੂਲਰ, ਹਾਂਜੀ ਉਹ ਰੱਖ ਦਿੱਤਾ। ਹਾਂ ਉਹਨੇ ਖੋਲੀ ਜਾਣੀ ਹੈ, ਪੀ ਜਾਣਾ, ਰੁਕਣਾ ਨਹੀਂ, ਸਟਿਲ ਨਹੀਂ ਹੋਣਾ। 24 ਪੀ ਕੇ ਐ ਖੋਲੀ ਆ, ਪੀਤੀ ਹੈ ਰੱਖੀ ਆ, ਦੂਜੀ ਖੋਲੀ ਆ, ਪੀਤੀ ਆ, ਰੱਖੀ ਆ, ਰੁਕਣਾ ਨਹੀਂ। 1.5 ਲੀਟਰ ਵਾਲੀ ਬੋਤਲ ਸ਼ੀਸ਼ੇ ਵਾਲੀ ਜਿਹੜੀ ਚੱਲਦੀ ਹੁੰਦੀ ਸੀ ਵੱਡੀ, ਲੀਟਰ ਵਾਲੀ, ਸੌਰੀ ਲੀਟਰ ਵਾਲੀ ਚੱਲਦੀ ਸੀ ਸ਼ੀਸ਼ੇ ਵਾਲੀ। ਹਾਂਜੀ ਉਹਨੂੰ ਖੋਲਣਾ ਵਾ, ਮੂੰਹ ਲਾ ਕੇ ਖਾਲੀ ਕਰਕੇ ਥੱਲੇ ਰੱਖਣੀ। ਹੱਥ ਨਹੀਂ ਲਾਉਣਾ, ਨਹੀਂ ਹੱਥ ਲਾਉਣਾ ਵਾ, ਲੇਕਿਨ ਉਹ ਸਾਹ ਨਹੀਂ ਲੈਣਾ, ਇੰਜ ਲਾਉਣਾ ਨਹੀਂ, ਇੱਕੋ ਸਾਏ। ਏਦਾਂ ਦੀਆਂ ਸ਼ਰਤਾਂ ਬੜੇ ਬੜੇ ਨੈਸ਼ ਪਾਗਲ ਕਰੈਕਟਰ ਨੇ। ਹੁੰਦੇ ਸਰ ਜੀ। ਲਓ ਜੀ ਉਸਤਾਦ ਜੀ ਨੇ ਕਹਿਣਾ ਪਤਾ ਨਹੀਂ ਝੂਠ ਬੋਲਣ ਡਿਆ। ਅੱਧੀ ਇੰਚ ਦੇ ਕਿੱਲ ਨਹੀਂ ਹੁੰਦੇ, ਮੋਚੀ ਕਿੱਲ ਜਿਹੜੇ ਯਾਰ ਹੁਣ ਬਕਵਾਸ ਨਾ ਬਿਠੇ। ਨਹੀਂ। ਮੈਂ ਸੱਚੀ ਗੱਲ ਕਰਨੇ ਆ, ਮੈਂ ਵਿਦ ਪ੍ਰੂਫ ਕਰਾਂਗਾ। ਅਗਰ ਕਿਸੇ ਬੰਦੇ ਨੂੰ ਰੌਲਾ ਵਾ 10 ਬੰਦੇ ਗਵਾਹੀ ਦੇ ਦੇਣਗੇ, ਹਾਂਜੀ ਭਾਜੀ ਫਲਾਂ ਦਿਨ ਸੀ, ਅਸੀਂ ਦੇਖਿਆ ਫਲਾਂ ਮੁੰਡੇ ਨੇ ਆ ਕੀਤੀ ਸੀ ਐਟਮ। ਮੈਂ ਛੇਤਰ ਦੱਸਣ ਡਿਆ, ਮੈਂ ਕਿਹਾ ਅੱਧੀ ਇੰਚ ਦੇ ਕਿੱਲ ਮੰਗਵਾਓ, ਇੰਨੇ ਕਾ ਫਲੈਕਸਾਂ ਲਾਉਣੀਆਂ ਬਾਅਦ। ਤਾਜੀ ਇਦਾਂ ਤੇ ਫਿਰ ਸਾਡੇ ਮਹੱਲੇ ਤਾਜੀ ਇੱਕ ਕਰੈਕਟਰ ਮੈਂ ਆਪ ਆਪਣੀਆਂ ਅੱਖਾਂ ਨਾਲ ਦੇਖਿਆ। ਉਹ ਇੱਕ ਪੇਟੀ ਨਹੀਂ ਹੁੰਦੀ ਅੰਬਾਂ ਵਾਲੀ, ਉਹ ਪੂਰੀ ਅੰਬ ਕੱਢ ਦੋ, ਪੇਟੀ ਪੂਰੀ ਖਾ ਗਿਆ ਸੀ। ਲੱਕੜ ਦੀ, ਹਾਂ ਲੱਕੜ ਦੀ ਕਰੇਟ। ਤੋੜ ਗਿਆ। ਹਾਂ ਠੀਕ ਆ ਵੀ ਉਹਨੂੰ ਮਾੜਾ ਮਾੜਾ ਤੋੜਦਾ ਗਿਆ, ਖਾਂਦਾ ਗਿਆ। ਉਹ ਲੱਕੜ ਕਿਦਾਂ ਖਾ ਗਿਆ ਯਾਰ? ਬਾਸ ਤੇਰਾ ਦਿਮਾਗ। ਸੀਮੈਂਟ ਕਿੱਦਾਂ, ਜਿੱਦਾਂ ਸੀਮੈਂਟ ਖਾ ਗਿਆ। ਲੱਕੜ ਪੱਥਰ ਹਜ਼ਮ ਸੁਣੇ, ਸੀਮੈਂਟ ਪੱਥਰ ਉਸਤਾਦ ਜੀ ਮੈਂ ਤੁਹਾਨੂੰ ਹੁਣ ਪਾਈਆ ਸੀਮੈਂਟ ਅੰਦਰ ਯਾਰ ਕਿਸ ਤਰ੍ਹਾਂ ਯਾਰ ਨਹੀਂ ਠਹਿਰ ਸਕਦਾ। ਯਾਰ ਉਹ ਵਜ਼ਨ ਕਿੰਨਾ ਹੁੰਦਾ ਉਹਦਾ। ਉਹ ਠੋਸ ਹੁੰਦਾ, ਠੋਸ। ਉਹ ਤੇ ਅੰਦਰ ਪਾੜਤਾ ਹੋਣਾ ਉਹਨੇ। ਇੱਕ ਬੰਦਾ ਉਸਤਾਦ ਜੀ ਉਹ ਆਕਾਨ ਹੀ ਜਿਹੜਾ ਅੰਦਰ ਉਹਨੇ ਇਹਨੂੰ ਖਿੱਚ ਕੇ ਇੰਨਾ ਲੰਮਾ ਕਰ ਲਿਆ, ਇਧਰੋਂ ਇਦਾਂ ਕਰਦਾ, ਬਾਹਰ ਫੇਰ ਅੰਦਰ ਜਾਂਦਾ। ਇਹ ਸਮਝ ਆਉਂਦਾ ਵਾ, ਇਹ ਸਮਝ ਆਉਂਦਾ। ਚੇੜੀ ਸਮਝ ਨਹੀਂ ਆਉਂਦਾ। ਅੱਛੀ ਮਟ ਵਾਲਾ ਦੇ ਤੋਂ ਕਾਨੇ ਚ ਪੈਂਦੀ ਪੈ। ਚਲੋ ਉਸਤਾਦ ਜੀ ਸੀਮਿੰਟ ਤਾਂ ਸੀਮਿੰਟ ਰਿਹਾ। ਸੀਮਿੰਟ ਖਾ ਕੇ ਬੰਦਾ ਉੱਤੋਂ ਗਰਮਾਲਾ ਖਾ ਲਵੇ ਨਾ, ਉਹ ਫਿਰ ਉਹਨੂੰ ਉਸਤਾਦ ਜੀ ਇੰਜ ਲੈਵਲ। ਨਹੀਂ ਤੁਸੀਂ ਮਜ਼ਾਕ ਦੀ ਗੱਲ ਪਾਲੀ, ਸੀਮੈਂਟ ਨਹੀਂ ਖਾਦਾ। ਮਾਤਾ ਨੇ ਟੂਬ ਨਹੀਂ 150 ਵਾਲੀ, ਹਾਂ ਉਹ ਪੀ ਗਿਆ ਬੰਦਾ ਮੂੰਹ ਚ ਰੱਖ ਕੇ ਸਮੱਦ। ਇਹ ਗੱਲ ਕਰੋ ਯਾਰ, ਤੁਸੀਂ ਸਾਜ ਇੰਜ ਨਾ ਦੇਖੋ। ਮੈਂ ਕਰਨ ਆ ਜੜ੍ਹਾਂ ਵਾਲੀ ਸਾਈਡ ਤੇ 28 ਚੱਕ ਦੇ ਵਿੱਚ। ਅੱਛਾ ਇਹ ਜੈਨੂਨ ਤੁਸੀਂ ਵੀ ਸਮਝਦੇ ਹੋਵੋਗੇ, ਤੁਹਾਡੇ ਵੀ ਮਹੱਲੇ ਤਾਂ ਨਹੀਂ ਬਹੁਤ ਲੋਕਾਂ ਨੂੰ ਇਦਾਂ ਦੀ ਹੋਏਗੀ। ਮਹੱਲਿਆਂ 'ਚ ਨਾ ਬੜੇ ਬੜੇ ਨੈਸ਼ ਕਰੈਕਟਰ ਹੋਏ। ਹਾਂਜੀ ਹਾਂਜੀ ਉਸਤਾਦ ਜੀ ਮੇਰਾ ਮਾਮਾ ਜੀ ਤੇ ਮੇਰਾ ਮਾਮਾ ਚਾਚਾ ਰਲ ਕੇ ਸ਼ਰਤ ਲਾ ਕੇ 12 ਕਿਲੋ ਗੋਸ਼ਤ ਦੇ ਖਾ ਗਏ ਸੀਗੇ। ਦੋ ਜਣੇ ਹੈ, ਦੋ ਜਣੇ ਹੋਰ ਫੈਮਿਲੀ ਪੂਰੀ ਨਾਲ, ਦੋ ਹੀ ਤਾਂ ਸੇਮ ਪੁੱਤ, ਦੋ ਜਣੇ 12 ਕਿਲੋ ਦੇ ਖਾ ਕੇ ਕੱਟੇ ਜੀ। ਉਹ ਤੁਹਾਡੇ ਵੱਲ ਤੇ ਹਰ ਸ਼ੈ ਚੱਲਦੀ ਆ, ਹੱਕ ਖਾ ਜਾਂਦੇ ਜੇ ਉਹ। ਅੱਛਾ ਉਸਤਾਦ ਜੀ ਨਸਾਰ ਕਲੋਨੀ ਦਾ ਨਾਮ ਸੁਣਿਆ? ਮਸ਼ਹੂਰੋ ਮਰੂਫ। ਹਾਂਜੀ ਉੱਥੇ ਸ਼ਕੀਲ ਨਾਮ ਦਾ ਮੁੰਡਾ ਰਹਿੰਦਾ, ਮੋਟਰਸਾਈਕਲ ਮਕੈਨਿਕ। ਓਕੇ 40,000 ਦੀ ਸ਼ਰਤ ਉਹਨੇ 2019 ਚ ਜਿੱਤੀ ਸੀ। ਆ ਕੂਣੀ ਤੋਂ ਟ੍ਰੇਨ ਲੰਘਾਈ ਉਹਨੇ ਸਾਰੀ, ਯਾਨੀ ਕਿ ਪਟੜੀ ਤੇ ਇੰਜ ਕੂਣੀ ਰੱਖਤੀ, ਉੱਤੋਂ ਪੂਰੀ ਟ੍ਰੇਨ ਲੰਘੀ। ਕੁਛ ਨਹੀਂ ਹੋਇਆ ਉਹਦੇ ਕੋਲ, ਕੋਈ ਟ੍ਰਿਕ ਸੀ। ਸ਼ਰਤ ਜਿੱਤਿਆ ਲਾਈਵ। ਚੱਲੋ ਅਸੀਂ ਕਰ ਲਾਂਗੇ ਸ਼ੋਅ, ਬਾਕੀ ਨਿਕਲ ਜਾ ਅਸੀਂ ਕਰ ਲਾਂਗੇ ਬਾਕੀ। ਮੈਂ ਤੁਹਾਨੂੰ ਓਏ ਯਾਰ ਫਿੱਕਾ ਹੋ ਜਾਏਗਾ ਨਾ ਸ਼ੋਅ ਦਾ ਜੀ ਯਾਰ ਉਹ ਲਾਣਤ ਭੇਜ ਤੂੰ ਯਾਰ। ਓਏ ਯਾਰ ਲੋਕੀ ਨਾ ਯਾਰ ਅਨਲਾਈਕ ਕਰ ਦੇਣਗੇ, ਤੂੰ ਨਿਕਲ। ਦਾਲਚ ਨਾ ਦਿਮਾਗ ਖਰਾਬ ਟ੍ਰਿਕ ਜਾ ਪਾਗਲਾਂ ਸੀ ਯਾਰ। ਯਾਰ ਅੱਛਾ ਮੇਰੇ ਨਾਲ ਨਸਾਰ ਕਲੋਨੀ ਜਾਣਾ, 7 ਨੰਬਰ ਗਲੀ ਚ ਰਹਿੰਦਾ ਸ਼ਕੀਲ ਮੋਟਰਸਾਈਕਲ ਮਕੈਨਿਕ। ਸਾਡੇ ਰਤਾਬਾਦ 8 ਨੰਬਰ 9 ਨੰਬਰ ਗਲੀ ਦੀ ਨੁੱਕਰ ਤੇ ਪਾਏ ਇੱਕ ਬੰਦਾ, ਮੈਂ ਹੁਣ ਦੱਸਣਾ ਨਹੀਂ, ਤੁਹਾਡਾ ਜੀ ਕਾਲ ਹੋਣਾ।
ਨਹੀਂ ਤੁਸੀਂ ਦੱਸੋ ਅਸੀਂ ਮਜ਼ਬੂਤ ਦੱਸੋ ਉਹ ਸੀ ਨਹੀਂ ਤੁਹਾਡਾ ਜੀ ਕਰ ਉਹਨਾਂ ਨੇ ਵੀ ਕਹਿਣਾ ਯਾਰ ਕੀ ਗੰਦਾ ਗੱਲ ਐਸੀ ਆਈਟਮ ਉਹਨੇ ਖਾਧੀ ਹੈ ਉਸਤਾਦ ਜੀ ਦਰਸ਼ਨ ਤੇ ਕੀਤਾ ਨਾ ਜਸਟ ਸ਼ੁਗਰ ਯਕੀਨ ਮੰਨੋ ਸ਼ੁਗਰ ਲਈ ਬੈਠੇ ਸੀਰੀਅਸ ਯਾਰ ਤੂੰ ਪਲੀਜ਼ ਹੁਣ ਮਜ਼ਾਕ ਨਹੀਂ, ਚ ਗੱਲ ਨਹੀਂ, ਕਰੀ ਅੱਛਾ ਨਾਨੀ ਦੇ ਹਸਬੰਡ ਸੀਗੇ ਉਹਨਾਂ ਦਾ ਨਾਂ ਸੀ ਬਾਈ ਜੀ ਕਿਹਦੇ ਹਸਬੰਡ ਨਾਨੀ ਦੇ ਹਸਬੰਡ ਸੀਗੇ ਤੇਰੀ ਨਾਨੀ ਦੇ ਤੂੰ ਕਹਿ ਨਾ ਮੇਰਾ ਨਾਨਾ ਨਾਨਾ ਹੋਰ ਸੀ ਓਏ ਗੱਲ ਕਰਦੇ ਅੰਦਾਜ਼ ਤੋਂ ਨਹੀਂ ਤੂੰ ਹਿਸਾਬ ਲਾ ਰਿਹਾ ਅੰਦਾਜ਼ ਜੇ ਤੋਂ। ਨਾਨਾ ਹੋਵੇ ਤੇ ਕਹਿਣ ਦਵੇ ਨਾਨਾ ਸੀ ਮੇਰੇ ਨਾਨਾ ਜੀ ਸੀਗੇ ਉਹਨਾਂ ਦਾ ਨਾਂ ਸੀ ਬਾਈ ਜੀ ਮੇਰੀ ਨਾਨੀ ਪਿਆਰ ਉਹਨਾਂ ਨੂੰ ਬਾਈ ਜੀ ਕਹਿੰਦੀ ਹੁੰਦੀ ਸੀਗੀ ਬਾਈ ਜੀ ਬਾਈ ਜੀ ਅੱਛਾ ਪੂਰੇ ਪੈੜੀ ਧੋਂਦਾ ਸੀ ਉਹ ਸ਼ੁਰੂ ਤੋਂ ਹੀ ਪਾਗਲ ਹੋ ਨਹੀਂ ਬਾਈ ਜੀ ਬਾਈ ਮੈਂ ਕਿਹਾ ਬਾਈ ਜੀ ਵਿਦਆਊਟ ਹੇਕੀ ਬਾਨੀ ਅੱਛਾ ਬਾਈ ਜੀ ਮੇਲੇ ਚੋਂ ਇੱਕ ਦਿਨ ਹੇਕੀ ਬਾਨੀ ਲੱਗੀ ਆ ਉਧਰ ਹੀ ਫਾਰਗ ਹੋ ਗਿਆ ਮੇਲੇ ਚੋਂ ਭਾਈ ਨੇ ਨਾ ਬਾਹ ਫੜਨ ਤੇ ਮੱਝ ਜਿੱਤੀ ਆ ਹੁਣ ਸਵਾਰੀ ਕੋਈ ਨਹੀਂ ਸੀ ਨਾ ਕੋਈ ਰਕਸ਼ਾ ਉਸ ਦੌਰ 'ਚ ਨਾ ਗੱਡਾ ਲਓ ਜੀ ਮੇਰੀ ਨਾਨੀ ਦੱਸਦੀ ਆ ਝੂਠ ਨਹੀਂ ਬੋਲੂੰਗਾ ਵੀ ਤੇਰਾ ਨਾਨਾ ਜਿਹੜਾ ਨਾ ਮੱਝ ਮੋਢੇ ਤੇ ਰੱਖ ਕੇ ਪਿੰਡ ਲਾਇਆ ਸੀ ਹਲੋ ਜੀ ਉਦੋਂ ਮੱਝ ਛੋਟੀ ਹੁੰਦੀ ਸੀ ਭਾਜੀ ਉਹ ਹਾਂਜੀ। ਵੱਡੀ ਕੋਈ ਨਹੀਂ ਸੀ ਉਦੋਂ। ਆ 2XL ਦੀਆਂ ਹੁਣ ਮੱਝਾਂ ਆਉਂਦੀਆਂ ਕਿਹੜੀਆਂ ਜੀ 2XL ਭਾਜੀ ਤਾਂ ਪੁੱਟੋ ਦੌਰ 'ਚ ਵੱਡੀ ਕੀਤੀ ਉਹਨਾਂ ਨੇ ਬੰਦਾ 1 ਕਿਲੋ ਜਲੇਬੀਆਂ ਚੂਨੇ ਚ ਪਾ ਕੇ ਖਾ ਗਿਆ ਚੂਨਾ ਭੇ ਕੇ ਉਹਦੇ ਵਿੱਚ ਜਲੇਬੀਆਂ ਸੁੱਟੀਆਂ ਉਹਨੇ ਪੀ ਗਿਆ ਜਨਾਬ ਇਹ ਮੇਰਾ ਖਿਆਲ ਜੀਨੀਅਸ ਬੁੱਕ ਆਫ ਗੇਮਸ ਆਫ ਬੁੱਕ ਦੇ 17ਵੇਂ ਪੇਜ ਤੇ ਉਹਦਾ ਮੇਰਾ ਖਿਆਲ ਆ ਨਾਮ ਲਿਖਿਆ ਜਿੱਦਾਂ ਉਸਤਾਦ ਜੀ ਆਇਰਨ ਮੈਨ ਨਹੀਂ ਹੁੰਦੇ ਅੱਜ ਤੇ ਗੱਲਾਂ ਦੱਸਣਾ ਬੰਦਾ ਭੁੱਖ ਮੈਨ ਨਹੀਂ ਵੀ ਹਰ ਚੀਜ਼ ਖਾਈ ਨਹੀਂ ਜਾਂਦਾ। ਬਕਵਾਸ ਤੁਸੀਂ ਕਰ ਰਹੇ ਮੈਂ ਤਾਂ ਉਸਤਾਦ ਜੀ 1 ਮਿੰਟ ਮੇਰਾ ਦਾਦਾ ਇਹ ਭਾਵੇਂ ਤੁਸੀਂ ਪੁੱਛ ਵੀ ਲਿਓ ਛੋਟੇ ਕਾਲੋਂ ਨੂੰ ਪੁੱਛ ਲਓ ਭਾਵੇਂ ਉਹਨੂੰ ਫੋਨ ਕਰਕੇ ਜੇ ਮੈਂ ਇੱਥੇ ਗੱਲ ਬਣਾਈ ਨਹੀਂ ਉਹਨੂੰ ਪੁੱਛ ਲਓ ਦਾਦਾ ਮੇਰਾ ਕੁੱਕੜ ਤੇ ਵਾਣਾ ਰੱਖ ਕੇ ਪੱਠੇ ਲਿਆਉਂਦਾ ਰਿਹਾ ਕੁੱਕੜ ਤੇ ਵਾਣਾ ਰੱਖ ਕੇ ਇੱਧਰ ਵੀ ਪੱਠੇ ਇੱਧਰ ਵੀ ਪੱਠੇ ਉਹਨੇ ਖੋਤੇ ਤੇ ਰੱਖੀਦਾ ਜਿਹੜਾ ਉਹਨੇ ਕਿਤੇ ਘੋੜੇ ਨੂੰ ਕਲਗੀ ਲਵਾਈ ਹੋਣੀ ਹੈ ਉਹਦਾ ਕਿਤੇ ਖੋਤਾ ਹੀ ਕੁਕੜੂ ਕੁੜੂ ਕਰਦਾ ਵਾ ਤੂੰ ਐਵੇਂ ਉਸਤਾਦ ਜੀ ਮੰਨਦੇ ਤੁਸੀਂ ਕੋਤਾ ਕੁਕੜੂ ਕੁਕੜੂ ਕਰਨ ਦੇ ਆ ਉਹਨੇ ਕਿਤੇ ਸੀਲ ਖੋਤਾ ਹੀ ਲੈ ਲਿਆ ਜੀ ਮੰਨਦੇ ਤੁਸੀਂ ਇਸ ਗੱਲ ਉਹ ਜਿਹੜਾ ਕੁੱਕੜ ਹੈ ਨਾ ਉਹ ਦਲਤੀ ਵੀ ਮਾਰਦਾ ਹੋਏਗਾ ਲਾਜ਼ਮੀ ਪੱਕੀ ਗੱਲ ਆ। ਦਲਤੀ ਤੋਂ ਬਗੈਰ ਨਹੀਂ ਰਹਿ ਸਕਦਾ ਉਸਤਾਦ ਜੀ 65 ਦੀ ਜੰਗ ਚ ਦਾਦੇ ਮੇਰੇ ਤੋਪ ਦੇ ਅੱਗੇ ਐਂ ਕਰਕੇ ਗੋਲਾ ਰੋਕ ਰਿਹਾ ਸੀ ਪੈਪ ਦੇ ਅੱਗੇ ਹੱਥ ਰੱਖ ਕੇ ਹਾਂਜੀ ਉਹਨੇ ਤੋਪ ਚਲਾਈ ਹੈ ਤੇਰੇ ਮਹੱਲੇ ਤੇ ਸਾਰੇ ਬੱਚੇ ਤੇਰੇ ਦਾਦੇ ਕੋ ਤੰਗ ਸੀ ਕਿਉਂ ਉਹ ਜਦੋਂ ਬੱਚਾ ਕੋ ਗੋਲਾ ਲੈ ਕੇ ਜਾਂਦਾ ਸੀ ਰੋਕ ਲੈਂਦਾ ਸੀ ਐ ਫੜ ਗਿਆ ਬਾਹਰ ਕੇ ਮਾਰਾ ਟੋ ਜਾਂਦਾ ਬਾਹਰ ਉਹ ਖੋਇਆ ਖੋਇਆ ਕਰ ਖੋਇਆ ਆਹ ਉਸਤਾਦ ਜੀ ਤੁਸੀਂ ਮੰਨਣਾ ਹੀ ਨਹੀਂ ਸਾਥ ਆ ਵੇਖੋ ਯਕੀਨ ਮੰਨੋ ਝੂਠ ਬੋਲਾਂਗਾ ਨਾ ਤੇ ਇੱਥੇ ਹੀ ਮੈਂ ਭਾਈਦਾਨ ਸਰਗਾ ਹੋ ਜਾਵਾਂ ਮੇਰੇ ਉਹੀ ਨਾਨੀ ਦੇ ਹਸਬੰਡ ਮੇਰੇ ਬਾਈ ਜੀ ਜਿਹੜੇ ਸੀਗੇ ਤੁਸੀਂ ਮੰਨੋਗੇ ਉਸ ਦੌਰ 'ਚ ਤੇ ਏਡੇ ਇਲਮ ਉਲਮ ਨਹੀਂ ਸੀ ਹੁੰਦੇ ਪਤਾ ਨਹੀਂ ਉਹਨੇ ਮੂੰਹ 'ਚ ਕੀ ਪੜਿਆ ਵਾ ਇੱਕ ਕੁੜੀ ਦੇ ਵਿੱਚ ਜਿੰਨ ਸੀ ਇੰਜ ਕਰਕੇ ਜਿੰਨ ਕੱਢਿਆ ਸਾਹਮਣੇ ਉਹ ਲਾਫੇ ਕਰਾਏ ਯਕੀਨ ਉਦੋਂ ਜਿੰਨ ਇਨਸਾਨੀ ਰੂਪ 'ਚ ਆਏ ਹੁੰਦੇ ਸੀਗੇ ਲਾਫੇ ਕਰਾਏ ਫਿਰ ਜਿੰਨ ਆਪਣਾ ਇਹ ਇਨਸਾਨੀ ਰੂਪ ਚ ਆਉਣੇ ਕਦੋਂ ਦੇ ਬੰਦ ਹੋਏ ਨੇ ਇਹ ਮੇਰਾ ਖਿਆਲ ਆ ਆਪਣੇ ਭੁੱਟੋ ਦੌਰ 'ਚ ਹੋਏ ਆ ਜਾਂ ਫਿਰ ਅਯੂਬ ਸਾਹਿਬ ਦੇ ਦੌਰ 'ਚ ਉਦੋਂ ਬੰਦ 71 ਦੀ ਜੰਗ ਕਰ ਤੋਂ ਬਾਅਦ ਹੋਈ ਮੇਰਾ ਖਿਆਲ ਆਹੋ ਨਹੀਂ ਬੇਸਿਕਲੀ ਅੰਗਰੇਜ਼ਾਂ ਨੂੰ ਤੰਗੀ ਹੁੰਦੀ ਸੀ ਜਿੰਨਾਂ ਤੋਂ ਜਿੰਨ ਅੰਦਰੂਨੀ ਤੌਰ ਤੇ ਕਿਤੇ ਚਲੋ ਯਾਰ ਟੌਪਿਕ ਬਦਲੋ ਯਾਰ ਕੋਈ ਇੱਕ ਗੱਲ ਜੇ ਸੱਚੀ ਮੁੱਚ ਹੁੰਦੀ ਤੁਸੀਂ ਵਿੱਚ ਆਪਣਾ ਭੰਡ ਭੁਣਾ ਪਾ ਕੇ ਤੇ ਪਤਾ ਨਹੀਂ ਕਿੱਧਰ ਤੱਕ ਲੈ ਜਾਂਦੇ ਆ ਖਾ ਗਿਆ ਪਕਾਨਾ ਅੰਦਰ ਫਲਾ ਲਿਆ ਉਹਨੇ ਕਾਜੀ ਉਹ ਸਹੀ ਕੰਨ ਜੋੜ ਲਏ ਉਹਨੇ ਐ ਕਰਕੇ ਦਿਮਾਗ ਕਾਜੀ ਉਹ ਖਰਾਬ ਬੜਾ ਟੈਲੈਂਟਡ ਓਏ ਅੱਛਾ ਯਾਰ ਉਹਨੂੰ ਤੇ ਪੱਕਾ ਹੀ ਰਹਿਣਾ ਤੂੰ ਮੰਨਦਾ ਤੂੰ ਕਹਿੰਦਾ ਜੀ ਮੈਂ ਸ਼ੁਗਲ ਕੀਤਾ ਜਿਵੇਂ ਮੈਂ ਕੋਕਾ ਵਾਲਾ ਸ਼ੁਗਲ ਕੀਤਾ ਸਰ ਹਾਂ ਨਹੀਂ ਸ਼ਿਕਰ ਵੀ ਸਾਡੇ ਨਾਲ ਸ਼ੁਗਲ ਕੀਤਾ ਨਹੀਂ ਕਸਮ ਵਾਲੀ ਗੱਲ ਆ ਉਹ ਬੜਾ ਅੱਛਾ ਮੈਂ ਤੁਹਾਨੂੰ ਮਿਲਾਵਾਂਗਾ ਵੀ ਨਾਈਸ ਬਹੁਤ ਪਿਆਰਾ ਲਜੀਜ਼ ਵੈਸੇ ਹੀ ਮਜ਼ਾਕ ਕਰ ਰਿਹਾ ਸੀ ਕੱਲ ਉਹ ਇਦਾਂ ਹੁੰਦਾ ਵੀ ਆ ਕਈਆਂ ਜਗ੍ਹਾ ਤੇ ਇਦਾਂ ਹੋਇਆ ਵੀ ਹਾਂਜੀ ਹਾਂਜੀ ਜਿਹੜਾ ਮੈਂ ਨਹੀਂ ਦੱਸਿਆ ਮੈਂ ਪੁਰਾਣੇ ਦਫ਼ਤਰ ਬੜੇ ਬੰਦੇ ਬੇਤਕਲਫੇ ਇਦਾਂ ਹੁੰਦੇ ਨੇ ਮੈਂ ਪੁਰਾਣਾ ਜਿਹੜਾ ਆਪਣਾ ਪਹਿਲਾ ਦਫ਼ਤਰ ਸੀ ਹਾਂਜੀ ਤੇ ਉਹ ਫੈਨ ਸੀ ਵਿਜੇ ਅੱਛਾ ਰੋਲਾ ਇਹ ਨਹੀਂ ਹੁੰਦਾ ਕਿ ਵੀ ਉਹ ਕੋਈ ਇਦਾਂ ਦੇ ਨੇ ਉਹਨਾਂ ਨੂੰ ਅਪਣਾਈਅਤ ਇੰਨੀ ਮਿਲੀ ਹੁੰਦੀ ਆ ਕਿ ਉਹ ਮੇਰਾ ਉਹਨਾਂ ਨੂੰ ਜ਼ਰਾ ਨਹੀਂ ਹੁੰਦਾ ਕਿ ਯਾਰ ਇਸ ਬੰਦੇ ਦਾ ਕੋਈ ਸਾਨੂੰ ਭਾਰ ਹੋਏਗਾ ਮੁਹੱਬਤ ਉਹਦੇ ਪਿੱਛੇ ਵੀ ਇੱਕ ਮੁਹੱਬਤ ਹੁੰਦੀ ਮੈਂ ਆਇਆ ਹੁਣ 1 ਵਜੇ ਨਾ ਐਂ ਕਰਕੇ ਮੈਂ ਗੱਡੀ 'ਚ ਉਤਰਿਆ ਤੇ ਉਹ ਖੜਾ ਹੁਣ ਪੌੜੀਆਂ ਦੇ ਅੱਗੇ ਤੇ ਮੈਂ ਕਿਹਾ ਅਸਲਾਮ ਅਲੈਕੁਮ ਤੇ ਉਹਨੇ ਜਵਾਬ ਨਹੀਂ ਦਿੱਤਾ ਕਹਿੰਦਾ ਇਹ ਟਾਈਮ ਆਉਂਦਾ ਤੇ ਮੈਂ ਕਿਹਾ ਜੀ ਕੀ ਹੋਇਆ ਨਹੀਂ ਕਹਿੰਦਾ ਯਾਰ ਮੈਂ ਘੰਟਾ ਹੋ ਗਿਆ ਲੋ ਤੇ ਕੋ ਟਾਈਮ 1 ਵਜੇ ਕੰਮ ਤੇ ਉਹਨਾਂ ਅੱਲਾ ਦੇ ਬੰਦਿਆਂ ਤੇ ਮੁੜੇ ਬਾਅਦ ਮੈਨੂੰ ਕਹਿੰਦਾ ਚਲੋ ਕਹਿੰਦਾ ਹੁਣ ਆਓ ਮੈਂ ਕਿੱਥੇ ਉੱਤੇ ਆਹੋ ਕਹਿੰਦਾ ਚਲੋ ਕਹਿੰਦਾ ਆ ਮੈਂ ਕਿਹਾ ਯਾਰ ਮੈਂ ਉੱਪਰ ਮੈਂ ਹੁਣ ਇੱਕਦਮ ਨਾ ਤੌਰ ਪਾਉਣਾ ਜੇ ਬੌਂਦਲ ਜੀ ਗਿਆ ਮੈਂ ਇਹ ਕੀ ਕਰੈਕਟਰ ਆ ਤੇ ਕਹਿੰਦਾ ਚਲ ਆ ਨਾ ਚਲੋ ਹਾਂ ਆ ਉੱਤੇ ਤੇ ਮੈਂ ਖਲੋਤਾ ਮੈਂ ਕਿਹਾ ਭਾਜੀ ਤੁਸੀਂ ਬੜੇ ਪਿਆਰ ਨਾਲ ਜਾਣਾ ਨਹੀਂ ਮੈਂ ਕਿਹਾ ਜਾਣਾ ਆ ਫਿਰ ਦਫ਼ਤਰ ਮੇਰੇ ਹੀ ਆਹੋ ਟੋਟਲ ਕਈ ਯਾਰ ਇਦਾਂ ਦੇ ਬੜੇ ਉਸਤਾਦ ਜੀ ਤੁਹਾਨੂੰ ਇੱਕ ਵਾਕਿਆ ਤੁਹਾਡਾ ਹੀ ਦੱਸਾਂ ਯਾਦ ਹੈ ਜਦੋਂ ਫਸਟ ਲਾਕਡਾਊਨ ਲੱਗਾ ਸੀ ਕਿ ਕਰੈਕਟਰ ਸਾਡੇ ਨਾਲ ਆਏ ਸੀ ਦਫ਼ਤਰ ਰਹਿਣ ਤੇ ਤੁਸੀਂ ਉਹਨੂੰ 2 ਦਿਨ 1 ਦਿਨ ਬਾਅਦ ਕਹਿੰਦੇ ਇਹਨੂੰ ਲੈ ਆਓ ਯਾਰ ਯਾਦ ਹੈ ਉਸਤਾਦ ਜੀ ਦਾ ਢੋਲ ਆ ਕੇ ਏਦਾਂ ਸੋਫਾ ਪਿਆ ਏਦਾਂ ਕਰਕੇ ਨਾ ਚੈਟ ਕਰ ਰਹੇ ਹੋ ਉਸ ਤਾਂ ਅੱਗੇ ਬੈਠਾ ਸੀ
ਉਹ ਏਦਾਂ ਘੁੱਟਦਾ ਉਸਤਾਦ ਜੀ ਬਿਲਕੁਲ ਪਿੱਛੇ ਕਹਿੰਦਾ ਕਿੱਥੇ ਦੀ ਆ ਇਹ ਯਾਦ ਸਰ ਹਾਂਜੀ ਮੈਨੂੰ ਯਾਦ ਆ ਗਿਆ ਸਾਜੀ। ਅੱਗੋਂ ਸਪੈਲਿੰਗ ਵੀ ਦੱਸੇ ਤੇ ਉਸਤਾਦ ਜੀ ਆਇਆ ਉਹ ਮੈਂ ਕੋਰੇ ਉਸਤਾਦ ਜੀ ਨੇ ਸਾਥ ਕਿਤਾ ਲਿਆ ਸਾਜੀ ਨੇ ਸਾਜੀ ਨੇ ਵਿਕਾਰ ਯਾਦ ਕੌਣ ਸੀ ਮੈਂ ਤਾਂ ਦੱਸਾਂ ਨਾ, ਮੈਨੂੰ ਦੁਬਈ ਇੱਕ ਬੜਾ ਪਿਆਰ ਵਾਲਾ ਮੇਰਾ ਜੀ ਮਿਲਿਆ, ਫੋਨ ਤੇ ਫੋਨ ਕਰੀ ਜਾ ਰਿਹਾ ਤੇ ਮੈਂ ਕਿਹਾ ਯਾਰ ਆ ਜਾ ਤੂੰ ਆਧੀ ਰਾਤ, ਤੇ ਆ ਗਿਆ ਤੇ ਆ ਕੇ ਬਹਿ ਕੇ ਉਈ ਨਹੀਂ ਸਰ ਆਹੋ 15 ਮਿੰਟਾਂ ਕਰਕੇ ਨਾ ਵੇਖੀ ਜਾ ਰਿਹਾ ਸਿਗਰਟ ਪਿਆ ਫੁੱਲੀ ਪ੍ਰੈਗਨੈਂਸ। ਹੁਣ ਤੂੰ ਮੈਨੂੰ ਸਿਗਰਟ ਦੇਣਾ ਵਾ, ਕੱਢ ਕੇ ਸਿਗਰਟ ਦੇਣਾ ਨਾਲ ਲੈਟਰ ਦੇਣਾ, ਸਿਗਰਟ ਪਿਆ ਲਾ ਕੇ ਦੇ ਲਾ ਕਹਿੰਦਾ ਲਾ ਕੇ ਉਈ ਇੱਥੇ ਤੱਕ ਸਾਜੀ ਚਲਾ ਗਈ। ਤਾਜੀ ਤੁਹਾਨੂੰ ਗੁੱਸਾ ਨਹੀਂ ਚੜਦਾ ਇਦਾਂ ਨਹੀਂ ਇਦਾਂ ਦੇ ਮਾਹੌਲ ਨਹੀਂ ਕਿਸੇ ਟਾਈਮ ਮਤਲਬ ਉਹ ਜਿੱਦਾਂ ਕਹਿੰਦਾ ਜਿਸ ਤਰ੍ਹਾਂ ਉਸਤਾਦ ਜੀ ਬੰਦੇ ਨੂੰ ਲੋਕਾਂ ਨੂੰ ਮਿਲਦੇ ਆ ਨਾ ਫੈਨਸ ਨੂੰ, ਤੇ ਉਹ ਸਗੋਂ ਉਹਨਾਂ ਨੂੰ ਅਪਣਾਈਅਤ ਲੱਗਦੀ, ਉਹ ਫਿਰ ਸਮਝਦੇ ਕਿ ਕੋਈ ਰੋਗ ਰੂਪ ਪ੍ਰੈਸ਼ਰ ਵਾਲਾ ਬੰਦਾ ਨਹੀਂ ਓਕੇ। ਉਹ ਕੌਨਸ਼ੀਅਸ ਹੋ ਜਾਂਦੇ ਨਾ ਆਪ ਜਿਹੜੇ ਹਾਂ ਕੀ ਹੋ ਜਾਂਦਾ ਜੀ? ਕੱਲ ਨਾ ਪੋਲੀ ਤੋਂ ਕਤਰੇ ਪਲਾਉਣ ਗਿਆ, ਉਹਨੇ ਕਿਹਾ ਸਾਡੀ ਫੈਮਿਲੀ ਨਾ ਕਰਾਚੀ ਗਈ ਹੋਈ ਤੇ 30-40 ਹਜ਼ਾਰ ਰੁਪਇਆ ਕਿਰਾਇਆ ਲਾ ਕੇ ਉੱਥੇ ਕਤਰੇ ਪਲਾਉਣ ਜਾਣ ਦੇ ਡਿਊਟੀ ਪੂਰੀ ਨਹੀਂ ਇੰਨਾ ਰਹਿ ਕੇ ਆਇਆ ਉੱਥੇ ਨਾਲ ਇਹ ਵੀ ਸਾਜ ਸੁੱਕੇ ਦਰਿਆ ਤੇ ਬਹਿ ਕੇ ਨਾ ਕਤਰੇ ਦੁੱਟਣ ਦਿਆ ਦਰਿਆ 'ਚ। ਮੈਂ ਕਿਹਾ ਆ ਕੇ ਕਹਿੰਦਾ ਕਤਰਿਆਂ ਦਰਿਆ ਭਰਦਾ। ਬਾਸ ਨੇ ਉਸਤਾਦ ਦੀ ਗੋਲੀ ਤੇ ਕਤਰੇ ਪਿਆ, ਇਹਦੇ ਕੋਲ ਮਾਰਕਲ ਮੁੱਕਾ ਸੀ, ਨਿਆਣੇ ਦਾ ਅੰਗੂਠਾ ਫਟ। ਬਾਸ ਇੱਕ ਬੱਚੇ ਨੂੰ ਕਤਰੇ ਪਿਆ ਕੇ ਤੇ ਨਾਲ ਉਹਨੂੰ ਮਾੜਾ ਮਾੜਾ ਆਚਾਰ ਵੀ ਚਟਾ ਕੇ ਮੇਰੇ ਕਿ ਬੱਚੇ ਬਾਅਦ ਜਰਾ ਮੂੰਹ ਟਰਿਆ ਕਰ ਅੱਛਾ ਹੋ ਗਿਆ ਬੱਚਾ। ਜਦੋਂ ਬੋਤਲ ਦੂਜੀ ਲੈ ਗਿਆ ਕਤਰੇ ਦੀ ਜਗ੍ਹਾ ਭੁੱਲ ਕੇ, ਬੱਚਾ ਰੋ ਰਿਹਾ ਵੈ ਵੈ ਨੇ ਕਤਰੇ ਪਕੜਿਆ ਬੱਚੇ ਦਾ ਰੋਣਾ ਹੀ ਇੰਦਾ ਗਿਆ ਵੈ ਬੇਟੀ ਗਈ ਉਹ ਥੋੜੀ ਦੇਰ ਰੋਂਦਾ ਸੀ, ਬਾਅਦ ਚੋਂ ਬੜਕਾ ਵੀ ਮਾਰਨ ਲੱਗ ਆ ਥੋੜੀ ਨਿੰਕੋ ਵੀ ਗਵਾ ਰਿਹਾ। ਅੱਜ ਜਦੋਂ ਆ ਨਿੱਕਾ ਸੀ ਇਹਦਾ ਰੰਗ ਰੂਗ ਨੂੰ ਕਤਰੇ ਪਿਆਉਣ ਵਾਲੇ ਗਏ ਨੇ, ਉਹਨਾਂ ਨੇ ਇੰਜ ਕਰਕੇ ਜਦੋਂ ਬੱਚਾ ਵੇਖਿਆ ਉਹਨਾਂ ਨੇ ਜੇਬ ਚ ਪਾਉਣ, ਭਾਜੀ ਨਹੀਂ ਹੋ ਲੈਂਦੋ। ਇਹ ਦਿਨ ਯਾਦ ਹੈ। ਹੱਥ ਪਿਆ ਕਾਲੂ ਪੋਲੀ ਦੇ ਕਤਰੇ ਪਲਾਉਣ ਗਿਆ, ਉਹ ਕਹਿੰਦੇ ਯਾਰ ਸਾਡਾ ਬੱਚਾ ਸੁੱਤਾ ਵਾ ਤੇ ਪੂਰੀ ਬੋਤਲ ਗੇਟ ਥੱਲੇ ਰੱਖ ਕੇ ਡਾਲੋ ਜੇ ਉੱਠੇਗਾ ਪਲਾ ਦਿਓ ਆਪੇ। ਇੱਕ ਬੱਚੇ ਨੂੰ ਕਤਰੇ ਪਲਾਇਆ ਕਿ ਮਾੜਾ ਰੋਣ ਲੱਗਾ, ਉਹਨੂੰ ਕਹਿੰਦਾ ਬਸ ਕਰ ਹੋਰ ਪੀ ਲਾ, ਫੜ ਹੋਰ ਪੀ ਲਾ। ਸਾਜ ਕਾਲੂ ਦੀ ਨਜ਼ਰ ਕਮਜ਼ੋਰ ਸੀਗਾ, ਬੱਚੇ ਨੂੰ ਕਤਰੇ ਪਿਆਣ ਗਿਆ ਤੇ ਉਹਦੀ ਕਿਤੇ ਮਾਂ ਦੇ ਮੂੰਹ 'ਚ ਛਿੜ ਗਏ। ਮਾਂ ਦਾ ਕਿਤੇ ਨਾਮ ਪੁੱਛੀ ਐ ਕਰਕੇ ਉਹਨੇ ਚੁੱਕਿਆ ਸੀ। ਲੈ ਉਹ ਚੁੱਕਿਆ ਸੀ ਤੂੰ ਇੰਜ ਹੋਊਗੀ। ਅਬਾਸ ਇੰਨੀ ਦੇਰ ਉਸਤਾਦ ਜੀ ਹਸਪਤਾਲ 'ਚ ਦਾਖਲ ਰਿਹਾ, ਇਹਨੂੰ ਸਾਰੇ ਬਟਨਾਂ ਦਾ ਪਤਾ ਸੀ ਵੀ ਪੱਖੇ ਦਾ ਕਿਹੜਾ, ਮੋਟਰ ਦਾ ਕਿਹੜਾ ਹੈ ਇੰਨੀ ਦੇਰ ਹਸਪਤਾਲ 'ਚ ਦਾਖਲ ਰਿਹਾ, ਪੂਰੇ ਹਸਪਤਾਲ ਦੇ ਬਟਨਾਂ ਦਾ ਪਤਾ ਸੀ। ਵੀ ਇਸ ਕਮਰੇ ਦੇ ਪੱਖੇ ਦਾ ਕਿਹੜਾ, ਇਸ ਕਮਰੇ ਦੇ ਬੱਤੀ ਦਾ ਕਿਹੜਾ, ਯਾਨੀ ਉੱਥੇ ਹੋਰ ਕਿਸੇ ਬਾਤ ਡਾਕਟਰ ਨੂੰ ਆ ਕੇ ਪੁੱਛਦੇ ਜੋ ਬਾਸ ਆ ਜਰਾ ਦਸੀਂ ਯਾਰ ਦਾ ਉੱਪਰਲੀ ਲਾਈਟ ਚਲਾਉਣੀ ਕਿਹੜਾ ਬਟਨ। ਆ ਕਾਲੂ ਇੰਨੀ ਦੇਰ ਹਸਪਤਾਲ ਰਿਹਾ ਤੇ ਡਾਕਟਰ ਸਾਰਿਆਂ ਨੂੰ ਇਕੱਠਿਆਂ ਕਰਕੇ ਕਹਿਣਾ ਮੈਂ ਪਲੇਠੀ ਦਾ ਮਰੀਜ਼ ਆ। ਇੰਨੀ ਦੇਰ ਹਸਪਤਾਲ ਰਿਹਾ, 1 ਵਜੇ ਗੇਟ ਬੰਦ ਕਰਕੇ ਤੇ ਅੰਦਰੋਂ ਕੁੰਡੀ ਲਾਉਂਦਾ ਸੀ। ਓਕੇ ਡਾਕਟਰ ਸਾਹਿਬ ਸਵੇਰੇ ਮਿਲਾਂਗੇ। ਇੰਨੀ ਦੇਰ ਹਸਪੀਟਲ ਬਿਮਾਰ ਰਿਹਾ ਵਾ, ਇੱਕ ਵਾਰ ਦੀ ਨੀਂਦ ਰੱਖਣ ਦੇ ਨਾਲ ਇਹਦਾ ਬੈੱਡ ਪਿਆ। ਆ ਬਾਸ ਇੰਨੀ ਦੇਰ ਹਸਪਤਾਲ ਰਿਹਾ, ਇੱਕ ਨਰਸ ਦੇ ਨਾਮ ਤੋਂ ਸੇਮ ਕਢਾਈ ਹੋਈ। ਲੈ ਦੱਸ ਨਹੀਂ ਇੰਨੀ ਦੇਰ ਹਸਪਤਾਲ ਰਿਹਾ ਤੇ ਸਾਰੇ ਡਾਕਟਰ ਇਕੱਠੇ ਕਰਕੇ ਕਹਿੰਦਾ ਜਦੋਂ ਮੈਂ ਬਿਮਾਰ ਹੋਇਆ ਸੀ ਮੈਨੂੰ ਅੰਗਰੇਜ਼ ਛੱਡ ਕੇ ਗਏ ਸੀ। ਇਤਨਾ ਪੁਰਾਣਾ ਦਾਖਲ ਸੀ ਹਸਪਤਾਲ 'ਚ, ਨਵੇਂ ਮਰੀਜ਼ਾਂ ਨੂੰ ਆਪਣੀ ਹਿੰਦੀ 'ਚ ਲਿਖੀਆਂ ਪਰਚੀਆਂ ਦਿਖਾਉਂਦੇ। ਇੰਨਾ ਪੁਰਾਣਾ ਸੀ, ਨਵੇਂ ਮਰੀਜ਼ਾਂ ਦੇ ਰੋਹ ਪਾਉਂਦਾ ਹੈ। ਕਹਿੰਦਾ ਜਦੋਂ ਮੈਂ ਇੱਥੇ ਦਾਖਲ ਹੋਇਆ ਆ ਸਿਰਫ ਆ ਇੱਕ ਕਮਰਾ ਹੁੰਦਾ ਸੀ, ਲੋਕਾਂ ਆ ਇੱਧਰ ਸਾਰੀਆਂ ਫਸਲਾਂ ਹੀ ਫਸਲਾਂ ਸੀ। ਲੈ ਹਨਾ ਕਹਿੰਦੇ ਨਾ ਇੱਥੇ ਸਾਰੀਆਂ ਫਸਲਾਂ ਹੀ ਖਾਲੀ ਪਿਆ ਅੱਜ ਇੱਥੇ ਡਾਕਟਰ ਨਹੀਂ ਵੱਡਾ ਪੈਂਦਾ, ਇੱਥੇ ਖਾਲਾ ਸੀ। ਇੱਕ ਵਜੇ ਤੋਂ ਬਾਅਦ ਇੱਧਰ ਕੋਈ ਹੁੰਦਾ ਨਹੀਂ ਸੀ। ਆਹੋ ਇੰਨੀ ਦੇਰ ਹਸਪਤਾਲ ਰਿਹਾ, ਇਹਦੀ ਵਾਰਡ ਦੇ ਵਿੱਚ 2 ਚੀਜ਼ਾਂ ਦੁੱਧ ਪਾ ਕੇ ਜਾਂਦਾ ਸੀ। ਹਸਪਤਾਲ ਵਾਲਿਆਂ ਨੇ ਜਦੋਂ ਕੋਈ ਮਸ਼ੀਨਰੀ ਖਰੀਦਣੀ ਹੁੰਦੀ ਸੀ ਨਾ, ਤੇ ਕੰਪਨੀਆਂ ਵਾਲੇ ਕਹਿੰਦੇ ਸੀ ਭਾਈ ਉਹ ਕਹਿ ਦੇਗਾ ਤੇ ਦੇ ਦਾਂਗੇ।
ਮਰੀਜ਼ ਕਹਿੰਦੇ ਇਹਨਾਂ ਤਮਾਰ ਬਣਾਇਆ। ਆ ਬਾਸ ਇੰਨੀ ਦੇਰ ਹਸਪਤਾਲ ਰਿਹਾ, ਜਦੋਂ ਨਰਸਾਂ ਨੂੰ ਸਾਰੇ ਛੁੱਟੀ ਕਰ ਦਿੰਦੇ ਨੇ, ਕਹਿੰਦੇ ਕੋਈ ਨਹੀਂ ਪਿੱਛੇ ਬਾਸ ਹੈ ਹੀ ਆ। ਇੰਨੀ ਦੇਰ ਹਸਪੀਟਲ ਰਿਹਾ ਤਾਂ ਆਪਣੀ ਕੇਬਲ ਲਵਾਈ ਉੱਥੇ ਹਸਪੀਟਲ ਉਹਦਾ ਬਿੱਲ ਵੀ ਆਪ ਦੇ ਰਹੇ ਦੇ ਇੰਨੀ ਦੇਰ ਹਸਪਤਾਲ ਰਿਹਾ ਬਾਸ, ਡਾਕਟਰ ਨਰਸਾਂ ਛੁੱਟੀ ਵੀ ਕਰ ਦਿੰਦੇ ਨੇ, ਉੱਠ ਕੇ ਆਪਣੀ ਖੁਰਾਕ ਆਪ ਬਣਾ ਲਿਆਉਂਦੇ। ਇੰਨੀ ਦੇਰ ਹਸਪਤਾਲ ਰਿਹਾ, ਡਾਕਟਰ ਇਹਨੂੰ ਫੋਨ ਕਰਕੇ ਪੁੱਛਦਾ ਸੀ ਕਿਦਾਂ, ਕੀ ਹਿਸਾਬ ਕਿਤਾਬ ਆ ਵਾਰਡ ਦਾ। ਆਹੋ ਆਵਾਂਗੇ ਨਾ, ਕਿੰਨੇ ਕੁ ਮਰੀਜ਼ ਆਏ, ਉਹ ਸਾਰਾ ਇਹ ਦੱਸ। ਨਹੀਂ, ਬਾਸ ਵੀ ਇੰਨੀ ਦੇਰ ਹਸਪਤਾਲ ਰਿਹਾ ਵਾ ਤੇ ਲੋਕਾਂ ਤੋਂ ਸੁਣਿਆ, ਮੈਂ ਖਾਲੀ ਪਲਾਟ 'ਚ ਪਿਆ ਸੀ, ਉਹ ਆਲੇ ਦੁਆਲੇ ਹਸਪਤਾਲ ਬਣਾ ਕੇ। ਅੱਛਾ, ਇਹਨੂੰ ਦਵਾਈਆਂ ਦਾ ਵੀ ਪਤਾ ਲੱਗ ਗਿਆ। ਹੁਣ ਇੱਕ ਮਿਸਾਲ, ਨਾਲ ਮਰੀਜ਼ ਹੈ ਨਾ, ਨਾਲ ਦਾ ਇੱਕਦਮ ਮਰੀਜ਼ ਆਇਆ ਤੇ ਉੱਥੇ ਦੇਖ ਲੰਮੇ ਪਿਆ ਦੇਖਦਾ ਸੀ, ਅੱਛਾ ਇਹਨੂੰ ਆ ਮਸਲਾ, ਡਾਕਟਰ ਕਹਿੰਦਾ ਆ ਪੈਰਾਡੋਲ ਲਿਆ ਇੱਕ, ਨਾਲ ਇੱਕ ਇੰਜੈਕਸ਼ਨ ਲਾਇਆ ਦੂਜਾ। ਉਹ ਡਾਕਟਰ ਨੂੰ ਨਹੀਂ ਸੀ ਪਤਾ ਹੁੰਦਾ, ਉਹਦੇ ਕਹਿੰਦੇ ਲਿਆ ਕੇ ਲਾ ਦਿੰਦੇ ਸੀ। ਵੈਮੀ ਕੋ ਪਲਾਇਆ ਤੂੰ। ਆਹੋ ਬਾਸ ਇੰਨੀ ਦੇਰ ਹਸਪਤਾਲ ਦਾਖਲ ਰਿਹਾ, ਡਾਕਟਰ ਇਹਨੂੰ ਦਵਾਈ ਪਿਲਾਉਣ ਆਇਆ ਤੇ ਫੜ ਲਈ ਉਹਦੇ ਹੱਥ 'ਚੋਂ, ਕਹਿੰਦਾ ਸਾਨੂੰ 30 ਸਾਲ ਹੋ ਗਏ, ਇਹ ਤੇ ਇਸ ਕੰਮ ਦੀ ਹੈ ਹੀ। ਇਹ ਐਸਾ ਨਹਿ ਜੇ ਬੈੱਡ ਤੇ ਲੰਮੇ ਪਿਆ, ਆਪ ਹੀ ਬਿਮਾਰ ਹੈ, ਇੰਨਾ ਪੁਰਾਣਾ ਉੱਥੇ ਲੰਮੇ ਪਿਆ, ਨਾਲ ਦੇ ਪਾਸੇ ਮਰੀਜ਼ ਆਇਆ ਨਾ ਤੇ ਲੰਮੇ ਪਿਆ, ਉਹਨੂੰ ਇਹ ਚੱਕਦਾ ਉਹਦੇ ਠੀਕ ਹੋ ਜਾਏ। ਆਪ ਮਾਰ ਗਿਆ, ਆਪ ਪਾਰ ਹੈ ਤੇ ਤਜਰਬਾ ਹੀ ਬੜਾ ਹੋ ਗਿਆ। ਆ ਬਾਸ ਇੰਨਾ ਪੁਰਾਣਾ ਹਸਪਤਾਲ ਰਿਹਾ, ਲੋਕਾਂ ਨੂੰ ਦੱਸਣਿਆ ਆ ਨਾਲ ਹੀ ਮੇਰੇ ਫੋਟੋ ਪਿਆ ਹੁੰਦਾ ਸੀ। ਸਾਡੀ ਮਰੀਮ ਨੂੰ ਆਦਤ ਸਾਬਾ ਗਈਆਂ ਹਸਪਤਾਲ, ਤੂੰ ਉੱਥੇ ਵੀ ਪਿਆ ਤੇ ਉਹਨਾਂ ਨੂੰ ਕਹਿ ਰਿਹਾ ਤੂੰ ਮੈਨੂੰ ਪਛਾਣਿਆ ਨਹੀਂ, ਤੇਰੇ ਅੱਬੂ ਜਦੋਂ ਪਹਿਲੀ ਵਾਰੀ ਆਏ ਸੀ ਉਦੋਂ ਵੀ ਮੈਂ ਇੱਥੇ। ਜਾ ਕੇ ਪੁੱਛੀ ਆਪਣੇ ਅੱਬੂ ਨੂੰ, ਉਹਨੂੰ ਕੀ ਸ਼ਫਾਕ 9 ਨੰਬਰ ਬੈੱਡ ਵਾਲਾ ਲੈੜ ਹਸਪਤਾਲ, ਤੈਨੂੰ ਦੱਸਣ। ਆਪਣੇ ਬੱਚੇ ਦੀ ਢੋਲਕੀ ਰੱਖੀ ਹੋਈ ਵਾਰਡ ਦੇ ਵਿੱਚ, ਨਰਸਾਂ ਕੌਣ ਨੇ ਗਿੱਧੇ ਪਾਉਣੇ। ਇੰਨਾ ਪੁਰਾਣਾ ਹਸਪੀਟਲ ਚ ਰਿਹਾ, ਉਹਨਾਂ ਕੋਈ ਹਿੱਸਾ ਮੰਗਣ ਦਿਆ ਆਪਣਾ। ਬਾਸ ਇੰਨੀ ਦੇਰ ਹਸਪਤਾਲ ਰਿਹਾ, ਮਹਿਕਮਾ ਹੈਲਥ ਵਾਲੇ ਨਵੀਂ ਗੋਲੀ ਕੱਢਣੇ ਨੂੰ ਪੁੱਛਣ ਚੱਲਾਂਗੇ ਕਿ ਨਹੀਂ, ਇੱਥੇ ਚੱਲ ਜੂਗੀ। ਸਾਨੂੰ ਇੰਨੀ ਦੇਰ ਹਸਪਤਾਲ ਰਿਹਾ, ਉਹ ਹਿਟਲਰ ਨੇ ਬੰਦੇ ਨਹੀਂ ਮਾਰੇ, ਕਹਿੰਦਾ 2 ਮੇਰੇ ਸਾਹਮਣੇ ਇੱਧਰ ਵਾਲੇ ਬੈਠੇ। ਇੱਕ ਸ਼ਾਦੀ ਦਾ ਕਾਰਡ ਆਇਆ, ਉਹਦੇ ਤੇ ਲਿਖਿਆ ਬਮਾ ਨਰਸੋ ਯਾਲ। ਕਾਲੂ ਇੰਨਾ ਹਸਪਤਾਲ ਰਿਹਾ, ਕਹਿੰਦਾ ਉਦੋਂ ਵੱਡੀ ਦੀ ਵੀ ਛੋਟੀ ਜਿਹੀ ਹੁੰਦੀ। ਕਾਲੂ ਇੰਨੀ ਦੇਰ ਹਸਪਤਾਲ ਰਿਹਾ, ਆਪਣੀ ਵਾਰਡ ਦੇ ਆਲੇ ਦੋ 4 ਦਵਾਈ ਕਰਾ ਕੇ ਵਿੱਚ ਬੈਠਾ ਕੱਢੀ ਹੋਈ। ਦੇਖੋ ਸਾਜੀ ਪਰਫਿਊਮ ਸੀ 300 ਕਿਲੋਮੀਟਰ ਤੱਕ ਖੁਸ਼ਬੂ ਹੋ ਜਾਂਦੀ ਸੀ। ਓਏ ਹੋਏ ਹੋਏ, 300 ਕਿਲੋਮੀਟਰ ਤੱਕ ਰਿਕਾਰਡ। ਉਹ ਕਿਸੇ ਨੂੰ ਬਹੁਤੀ ਖੁਸ਼ਬੂ ਆ ਗਈ, ਉਹਨੂੰ ਬੰਦ ਕਰਾਤਾ। ਤਾਜੀ ਇਹਦਾ ਮੁੰਡਾ ਮਿੱਟੀ ਖਾਂਦਿਆ, ਉਹਨੂੰ ਕਹਿੰਦਾ ਇਹ ਮਿੱਟੀ ਨਾ ਖਾਇਆ ਕਰ। ਉਹ ਕਹਿੰਦਾ ਅੱਬੂ ਜੀ ਰਾਸ਼ਨ ਪਾਓ ਨਾ, ਭੁੱਖ ਨਾ ਜਾ। ਘਰ ਲੰਗਰ ਵੀ ਲਿਆਓ ਨਾ। ਭੁੱਖਣਾ ਜਾਨ ਨਿਕਲ ਨਹੀਂ ਕਰਦਾ, ਮਿੱਟੀ ਵੀ ਨਾ ਖਾਈਏ। ਇਹਦੇ ਮੁੰਡਾ ਤਾਂ ਡਿੱਗਿਆ, ਉਹਦਾ ਅਗਲਾ ਦੰਦ ਟੁੱਟ ਗਿਆ, ਕਹਿੰਦਾ ਓਏ ਕਹਿੰਦਾ ਕੀ ਟੁੱਟ ਗਿਆ ਤੇ ਅਸੀਂ ਕਿਹੜਾ ਇਹਨਾਂ ਕੁਝ ਖਾਣਾ ਹੁੰਦਾ। ਇਹਦਾ ਬੱਚਾ ਇੰਨਾ ਭੁੱਖਾ ਰਿਹਾ ਸੀ, ਰੋਟੀ ਤੇ ਲੱਭੀ ਨਹੀਂ, ਵਿਚਾਰੇ ਜੰਗ ਲੱਗ ਗਈ। ਉਹਨੂੰ ਕਹਿੰਦਾ ਗਜ਼ਾਈ ਹਮਲੇ ਕਰੋ, ਗਜ਼ਾਈ। ਤੈਨੂੰ ਪਤਾ ਜੰਗਾਂ ਦੇ ਵਿੱਚ ਲੰਗਰ ਵੀ ਸਿੱਟਦੇ ਹੁੰਦੇ ਸੀ ਹਾਂਜੀ, ਹੈਲੀਕਾਪਟਰ 'ਚ। ਹਾਂ, ਪੂਰੇ ਬੋਲ, ਯਾਨੀ ਕਿ ਅਗਰ ਕੋਈ ਐਸੇ ਇਲਾਕੇ ਨਾ ਜਿੱਥੇ ਕਰਫਿਊ ਲੱਗਾ ਜਾਂ ਬਾਹਰ ਨਹੀਂ ਆ ਸਕਦੇ, ਜਾਂ ਉਧਰ ਜੰਗ ਦਾ ਮਾਹੌਲ ਆ, ਮਤਲਬ ਉੱਤੋਂ ਫਿਰ ਉਹ ਪੂਰੇ ਪੈਕਟ ਸਿੱਟਦੇ ਸੀ ਖਾਣੇ। ਅੱਜ ਸਲਾਬ ਦੇ ਦਿਨਾਂ 'ਚ ਸੁੱਟੇ ਆ ਹਾਂ, ਲੋਕਾਂ ਨੇ ਦਾਦੀ ਪੈਕੇਟ ਸੁੱਟੇ, ਲੇਕਿਨ ਉਹ ਗਰੀਬਾਂ ਤੱਕ ਪਹੁੰਚੇ ਨਹੀਂ। ਕਾਲੂ ਵਰਗੇ ਝੁਕਦੇ ਰਹੇ। ਇਹਨੇ ਏਡਾ ਲੰਮਾ ਬਾਂਸ ਤਿਆਰ ਕਰਵਾ ਕੇ ਉਹਦੇ ਉੱਤੇ ਲਿਖਿਆ ਜ਼ਰੂਰਤਮੰਦ। ਉਹ ਜਹਾਜ਼ ਤੋਂ ਵੀ ਇੰਨਾ ਉੱਤੇ ਹੋਇਆ, ਉਹਦੇ ਥੱਲੇ ਜਹਾਜ਼। ਅੱਛਾ, ਪੈਰਾਂ ਨੂੰ ਫੜ ਕੇ ਥੱਲੇ ਉਤਰ ਪਿਆ। ਉਹ ਜਹਾਜ਼ ਤੋਂ ਵੀ 40 ਫੁੱਟ ਉੱਤੇ ਨੂੰ ਗਿਆ। ਨਹੀਂ, ਵੇਸਕੋਟ ਕਾਹਤੋਂ ਪਾਈ ਆ? ਵੈਸੇ ਹੀ ਭਾਈ ਵੈਸੇ ਕਿਉਂ? ਚੱਲੋ ਕਮੀਜ਼ ਦਾ ਲਗਾਰਾ ਲੱਤਾ ਉਹ ਲਗਾਇਆ। ਮਿੱਠੇ ਦੇ ਸੋਨੇ ਦਾ ਦੰਦ ਲਵਾਇਆ ਤੇ ਲੰਗਰ ਵਾਲੀ ਲਾਈਨ ਚ ਖਲੋਤਾ। ਆਹ ਜੀ, ਜੇ ਤੂੰ ਸੋਨੇ ਦਾ ਦੰਦ ਤੇਰੇ ਲੱਗਾ ਤੇ ਤੂੰ ਮੁਫਤ ਵਾਲੀ ਲਾਈਨ 'ਚ ਕਾਹਤੋਂ ਲੱਗਾ? ਬਸ ਪਾਗਲ ਹੋ ਗਏ। ਬੇਵਕੂਫ। ਇੰਨੀ ਦੇਰ ਹਸਪਤਾਲ ਰਿਹਾ, ਡਾਕਟਰ ਨੇ 100 ਮੀਟਰ ਲਵਾਤਾ। ਤੂੰ ਆਪਣਾ ਬਿੱਲ ਆਪ ਦੇ। ਤੂੰ ਆਪਣੇ ਬੈੱਡ ਦਾ ਬਿੱਲ ਆਪ ਦੇਣਾ ਪਈ। 100 ਮੀਟਰ ਲੱਗਾ ਤੇ ਲੀਟਰ ਲੈਦਾ ਅੰਦਰ ਆ ਕੇ ਤੇ ਬੈੱਡ ਤੇ ਕੋਲ ਖਲੋਤਾ ਲਿਖਿਆ ਤੇ। ਇੰਨੀ ਦੇਰ ਹਸਪਤਾਲ ਚ ਤੱਕ ਰਿਹਾ, ਬਾਹਰੋਂ ਗੋਰੇ ਨਹੀਂ ਆਉਂਦੇ ਵਿਜ਼ਿਟ ਤੇ, ਉਹ ਇਹਦੇ ਲਈ ਛਾਵਾਂ ਲਿਆਉਂਦੇ ਕਾਲੂ ਉੱਥੇ ਹੁਣ। 2-3 ਦਿਨ ਲਈ ਹਸਪਤਾਲੋਂ ਘਰ ਆਇਆ ਤੇ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਮੇਰੇ ਬੈੱਡ ਤੇ ਕੋਈ ਪਿਆ ਤੇ ਨਹੀਂ। ਮੈਂ ਪੈਸੇ ਹੀ ਆਇਆ। ਐਵੇਂ ਇੰਨੀ ਦੇਰ ਹਸਪਤਾਲ ਰਹੇ, ਲੋਕਾਂ ਨੂੰ ਦੱਸਣਾ ਆਇਆ ਐਮਐਸ ਮੇਰੇ ਹੱਥਾਂ ਜਵਾਨ ਹੋਇਆ। ਸਾਰਾ ਹਸਪਤਾਲ ਕੱਚਾ ਤੇ ਆਪਣੇ ਬੈੱਡ ਦੇ ਥੱਲੇ ਟਾਇਰ ਪੱਥਰ ਹੋਇਆ। ਥੋੜਾ ਜਿਹਾ ਉੱਚਾ ਕਰੋ। ਅੱਛਾ, ਹਸਪਤਾਲ ਤੇ ਬਾਹਰ ਗੇਟ ਤੋਂ ਲੈ ਕੇ ਆਪਣੇ ਬੈੱਡ ਦੀ ਨੁਕਾ ਤੱਕ ਬੈਲ ਵੀ ਆਪਣੀ ਲਵਾਈ। ਉਹ ਜਿਹੜਾ ਇਹਨੂੰ ਮਿਲਦਾ ਸੀ ਹਸਪਤਾਲ ਦੇ ਬਾਹਰੋਂ ਬੈਲ ਦਿੰਦਾ, ਜਿਹਦੇ ਬੈੱਡ ਤੋਂ ਟਾਉ 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 ਨਹੀਂ ਆਵਾਜ਼। ਆਹੋ, ਕਾਲੂ ਨੂੰ ਕੋ ਮਿਲਣ ਆਇਆ ਯਾਰ। ਦੂਸਰੇ ਮਰੀਜ਼ਾਂ ਨੂੰ ਦੱਸਦੇ ਆ, ਉਹ ਜਿਹੜਾ ਡਾਕਟਰ ਨਹੀਂ,
ਉਹਦੀ ਕੁੜੀ ਉਹਦੇ ਨਾਲ ਵਿਆਹੀ ਪੁਰਾਣਾ ਰਿਸ਼ਤੇ ਦਾ ਵੀ ਪਤਾ ਹੁੰਦਾ। ਯਾਰ ਇਹਦੇ ਨਾਲ ਦੀ ਮੈਡੀਸਿਨ ਚੋਂ ਕੱਢਤੀ ਉਹਨਾਂ ਨੇ ਕਾਲੂ ਦੇ ਕਤਰੇ, ਉਹ ਅੱਖਾਂ 'ਚ ਪਾਉਣ ਲੱਗੇ। ਕਾਲੂ ਦੇ ਕਤਰੇ 500 mg ਆਹੋ ਦੱਸ ਯਾਰ। ਯਾਰ ਆਪਣੀ ਮਰਜ਼ੀ ਨਾਲ ਹਸਪਤਾਲ 'ਚ ਕੰਮ ਕਰਾਉਣ ਹਟਾ ਦੇ, ਆ ਕੰਨ ਹਟਾ ਦੇ, ਹਾਂ ਸਹੀ ਬਸ ਇੱਥੋਂ ਚੁਕਾ ਚੱਕ ਦੇ, ਅੱਜ ਤੇ ਥੜਾ ਬਣਾ ਦੇ। ਡਾਕਟਰ ਵਿਚਾਰੇ ਪਿੱਛੇ ਲੋ ਜੋ ਬਜ਼ੁਰਗ ਕਰਾਉਣੇ ਸਹੀ ਕਰਾਉਂਦੇ। ਲੈ ਜੋ ਬਜ਼ੁਰਗ ਕਰਾਉਂਦੇ ਸਹੀ ਕਰਾਉਂਦੇ ਛੱਡ ਦੋ ਤੁਸੀਂ। ਆਹ ਇੰਨਾ ਪੁਰਾਣਾ ਬਿਮਾਰ ਹਸਪੀਟਲ 'ਚ ਇੱਕ ਡਾਕਟਰ ਨੇ ਕਾਰਡ ਛਪਾਇਆ ਵਿਆਹ ਵਾਲਾ, ਇਹਦਾ ਵੀ ਵਿੱਚ ਨਾਂ ਲਿਖਿਆ ਬੇਗਮ ਮਿੱਠਾਪੁਰੀ। ਆਹ ਨਹੀਂ ਭਾਈ ਇਸ ਹਸਪਤਾਲ ਦੇ ਅੰਦਰ ਇੰਨਾ ਪੁਰਾਣਾ ਸੀ, ਮੈਡੀਕਲ ਸਟੋਰਾਂ ਨੇ ਜਿਹੜੇ ਨਾ ਉਹਦੇ ਨਾਲ ਵੇਰਦੇ ਨਹੀਂ ਸੀ। ਉਹਨੂੰ ਪਤਾ ਸੀ ਇਹਦੇ ਨਾਲ ਜਿਹਨੇ ਵਿਗਾੜੀ ਨਾ ਇੱਧਰ ਆਉਣਾ ਹੀ ਨਹੀਂ ਕਿਸੇ ਨੇ ਗਾਹਕ ਨੇ। ਓਏ ਉੱਥੋਂ ਨਹੀਂ ਦਵਾਈ ਲੈਣੀ, ਉੱਥੋਂ ਲੈਣੀ। ਯਾਰ ਡਾਕਟਰਾਂ ਨੂੰ ਫ੍ਰੀ ਹੋ ਗਵਾ ਜਾਂਦੇ, ਸਾਹ ਤੱਕ ਲਾ ਟੀਕਾ ਕੁੜੀ ਦਾ ਫ੍ਰੀ ਹੋਇਆ ਸੀ ਸਾਰੇ। ਇੰਨਾ ਪੁਰਾਣਾ ਸੀ ਹਸਪਤਾਲ 'ਚ, ਮਰੀਜ਼ਾਂ ਦੀ ਯੂਨੀਅਨ ਬਣਾਈ ਇਹਨੇ, ਆਪਣੇ ਸਦਰ ਬਣਿਆ ਉਹਨਾਂ ਦਾ। ਮਰੀਜ਼ਾਂ ਦਾ ਮਰੀਜ਼ ਯੂਨੀਅਨ। ਇੱਕ ਬਜ਼ੁਰਗ ਜਿਹਾ ਡਾਕਟਰ ਉੱਥੇ ਨਾ ਬੜਾ ਸੀਨੀਅਰ ਫਿਰਦੇ ਆ ਤੇ ਨਾਲ ਦੇ ਮਰੀਜ਼ ਨੂੰ ਆਇਆ ਹੱਥ ਮਾਰ ਕੇ ਕਹਿੰਦਾ ਆ ਮੇਰੇ ਹੱਥਾਂ 'ਚ ਬੁੱਢਾ ਹੋਇਆ। ਜਵਾਨ ਨਹੀਂ ਬੁੱਢਾ ਹੋਇਆ। ਅੱਛਾ ਇੰਨਾ ਪੁਰਾਣਾ ਦਾਖਲ ਸੀ ਤੇ ਹੈ ਮਰੀਜ਼ ਸੀ, ਤੇ ਇਹਦੇ ਉੱਤੇ ਹੁੰਦੇ 8-9 ਡਾਕਟਰ ਆਪਣੀ ਉਮਰ ਪੂਰੀ ਕਰਕੇ ਮਰ ਗਏ ਤੇ ਉੱਥੇ ਹੀ ਆ। ਆਹ ਕਹਿੰਦਾ ਰੱਖਣ ਸਾਹਮਣੇ 40 ਡਾਕਟਰ ਬਹੁਤ ਹੋ ਗਏ। ਜੇ ਤਾਂ ਇੱਕ ਡਾਕਟਰ ਦਾ ਮੁੰਡਾ ਆ ਗਿਆ ਤੇਰੇ ਕੋਲ, ਉਹਦੇ ਤੇ ਰੋਹ ਪਤਾ ਕਰ ਤੇਰੇ ਪਿਓ ਨੇ ਅੱਧੀ ਡਾਕਟਰੀ ਮੇਰੇ ਤੇ ਸਿੱਖੀ ਆ, ਹਾਂ ਤੂੰ ਸਾਡੀ ਨਹੀਂ ਗੱਲ ਸੁਣਦੇ ਆ। ਉਹ ਡਾਕਟਰ ਵੀ ਹੈ, ਮੇਰਾ ਭਤੀਜਾ ਵੀ ਹੈ। ਆਹੋ ਲੈ ਡਾਕਟਰ ਵੀ ਆ ਤੇ ਮੇਰਾ ਭਤੀਜਾ ਵੀ ਆ। ਡਾਕਟਰ ਨੂੰ ਕਹਿੰਦਾ ਜਾਓ ਤੁਸੀਂ ਇਸ ਵਾਰੀ ਮਰੀ ਚੱਲੋ, ਹੈਗਾ ਨਾ ਪਿੱਛੇ ਦਾ। ਤੇ ਆਪਣਾ ਬੈੱਡ ਉੱਥੇ ਲਵਾਇਆ ਜਿੱਥੇ ਕੰਧ ਤੇ ਮੋਰਾ ਕੱਢਿਆ, ਪਿੱਛੋਂ ਮੋਟਰਸਾਈਕਲ ਉਹ ਬੱਚੇ ਚੀਜ਼ ਵੀ ਫੜਾ ਜਾਂਦੇ ਸੀ। ਪਰਸਨਲ ਕੀਤਾ। ਆਪਣੀ ਕੰਮ ਵਾਲੀ ਮੋਟਰਸਾਈਕਲ ਬਿਲਕੁਲ ਬੈੱਡ ਦੇ ਲਾਗੇ ਖਲਾਰੀ ਸਵੇਰੇ ਉੱਥੋਂ ਕੰਮ ਤੇ ਜਾਂਦਾ ਹੁੰਦਾ ਸੀ। ਯਾਰ ਇੰਨਾ ਪੁਰਾਣਾ ਸੀ, ਨੂੰ ਹਰ ਚੀਜ਼ ਦਾ ਪਤਾ ਸੀ। ਆਪੇ ਆਪਣੀ ਲੱਤ ਦੇਖ ਨਾ ਮਸ਼ੀਨ ਦੇ ਐਕਸਰਾ ਕਰ ਲੈਣਾ। ਇੰਨਾ ਪ੍ਰੈਂਕ ਹੋਇਆ। ਆਹੋ ਇੰਨੀ ਦੇਰ ਹਸਪਤਾਲ ਚ ਰਿਹਾ, 2-3 ਦਿਲ ਦੀਆਂ ਨਾ ਦਵਾਈਆਂ ਆਪ ਉੱਥੇ ਤਿਆਰ ਕਰ ਲਈਆਂ ਆਪਣੇ ਨਾਲ। ਆਹੋ ਕਾਲੂ ਮਾਈ ਸੀ। ਆਹੋ ਦਿਲ ਕੀ ਦਰਦ। ਕਿਹਾ ਚੈੱਕ ਕਰੋ ਜ਼ਰਾ, ਉਹ ਪਾਸ ਵੀ ਹੋ ਗਈਆਂ। ਯਾਰ ਇੰਨੀ ਦੇਰ ਹਸਪਤਾਲ ਰਿਹਾ, ਜਿੱਦਣ ਚੱਲਿਆ ਨਾ ਛੁੱਟੀ ਲੈ ਕੇ ਆਲੂ ਬਤਾਈਏ ਪਾਰਟੀ ਦੇਣ ਦਾ ਸਾਰੇ। ਨਾ ਇਹਨੇ ਰੱਖਿਆ ਸੀ ਹਸਪਤਾਲ ਦਾ, ਪਹਿਲੇ ਉਹਦਾ ਸਿਰਫ ਇਹਨਾਂ ਹੁੰਦਾ ਸੀ ਨੁੱਕਰ ਵਾਲੇ ਹਸਪਤਾਲ ਲੈ ਜਾਓ। ਇਹਨੇ ਦੇਖਿਆ ਭਾਈ ਲੈਟ ਨਾ ਰੱਖੋ। ਨਹੀਂ ਉਸਤਾਦ ਜੀ ਜਦੋਂ ਹਸਪਤਾਲ ਦੀ ਜਗ੍ਹਾ ਦੇਖਣ ਜਾਂਦੇ ਸੀ, ਇਹ ਵੀ ਨਾਲ ਜਾਂਦਾ ਸੀ ਵੀ ਮੇਰਾ ਬੈੱਡ ਇੱਥੇ ਲੱਗਣਾ। ਅੱਛਾ ਆਪਣਾ ਉਦੋਂ ਦਾ ਨਾਲ ਆਪਣੀ ਮਰਜ਼ੀ ਦੀ ਜਗ੍ਹਾ ਲੈ ਆ। ਅੱਛਾ ਯਾਨੀ ਕਿ ਹਾਲੇ ਉਸ ਹਸਪਤਾਲ ਵੀ ਨਹੀਂ ਸੀ। ਹਸਪਤਾਲ ਪਹਿਲਾ ਮਰੀਜ਼ ਬੋਣੀ ਇਹਨੇ ਕਰਾਈ ਹੈ। ਕਈ ਬਾਬੇ ਦਾ ਸੀਰੀਅਸਲੀ ਸਤਾਈ, ਉਹਨਾਂ ਦਾ ਉੱਥੇ ਦਿਲ ਲੱਗ ਜਾਂਦਾ ਵਾ, ਏਦਾਂ ਹੀ ਐਵੇਂ ਨੁਕਤਾ ਚੀਜ਼। ਅੱਛਾ ਉਹਨੂੰ ਘਰ ਲਿਆਉਣ ਤੇ ਬਿਮਾਰ ਹੋ ਜਾਂਦੇ। ਹਾਂਜੀ ਇਸ ਤਰ੍ਹਾਂ ਹੀ ਇਹ ਤਾਂ ਸੀਰੀਅਸ। ਮੇਰੇ ਨਾਨੀ ਸੀਗੀ, ਉਹਨੂੰ ਘਰ ਲਿਆ ਬਿਮਾਰ ਹੋ ਗਈ ਤੇ ਉੱਥੇ ਲਿਆ ਫੌਤ ਹੋ ਗਈ। ਏਦਾਂ ਹੀ। ਓਹੋ ਕਾਲੂ ਉਸਤਾਦ ਜੀ ਇੰਨੀ ਦੇਰ ਹਸਪਤਾਲ ਦਾਖਲ ਰਿਹਾ, ਉਹ ਡਾਕਟਰਾਂ ਨੇ ਇੱਕ ਦਿਨ ਇਹਨੂੰ ਕਹਿਤਾ ਤੈਨੂੰ ਆਰਾਮ ਆ ਗਿਆ, ਤੇ ਹਸਪਤਾਲ ਵਾਲੇ ਬੈੱਡ ਤੇ ਪੁੱਠਾ ਜਾ ਕੇ ਆਇਆ ਲਵੇ। ਦਾਲੇ ਤੋਂ ਦੇ ਦੁੱਖ। ਡਾਕਟਰ ਨੇ ਕਿਹਾ ਤੈਨੂੰ ਆਰਾਮ ਆ ਗਿਆ, ਕੱਲ ਜਾ ਕੇ ਇੰਨੀ ਦੇਰ ਹਸਪਤਾਲ ਚ ਰਿਹਾ, ਇੰਨੇ ਸਾਲ। ਇੱਕ ਦਿਨ ਡਾਕਟਰ ਆ ਕਹਿੰਦੇ ਕਾਲੂ ਤੂੰ ਠੀਕ ਹੋ ਗਿਆ, ਤੇ ਰੋਣ ਲੱਗ ਪਿਆ। ਕਹਿੰਦਾ 40 ਸਾਲ ਤੁਹਾਡੇ ਨਾਲ ਬਹਿ ਕੇ ਖਾਦਾ ਪੀਤਾ, ਇਹ ਸਿਲਾ ਦਿਓਗੇ? ਜਿਹੜਾ ਕੋਈ ਮਰੀਜ਼ ਮਰਦਾ ਸੀ, ਉਹ ਕਹਿੰਦੇ ਸੀ ਡਾਕਟਰ ਸਾਹਿਬ ਤੁਹਾਡੀ ਵਜ੍ਹਾ ਤੋਂ ਮਰਿਆ। ਉਹ ਇਹਦੀ ਮਿਸਾਲ ਦਿੰਦੇ ਸੀ, ਉਹਨੂੰ ਦੇਖੋ ਉਹ ਵੀ ਤੇ ਦਾਖਲ ਹੀ ਆ। ਜੇ ਅਸੀਂ ਮਾਰ ਦਿੰਦਾ ਤੇ ਉਹ ਨਾ ਮਰ ਜਾਂਦਾ। ਐਡਾ ਪੁਰਾਣਾ ਹਸਪੀਟਲ ਜਾਂਦਾ ਸੀ, ਇਹਦੇ ਇਕੱਲੇ ਵਾਸਤੇ VOTING ਬੋਰਡ ਵਾਲਾ ਬਕਸਾ ਪਿਆ ਜੋ ਇਲੈਕਸ਼ਨ ਹੋਏ, ਇਹਨੇ ਇਕੱਲੇ ਨੇ ਵੋਟ ਹਾਂ ਅੱਛਾ ਸਾਜੀ, ਜਦੋਂ ਵਾਕਈ ਜਦੋਂ ਇਹ ਹੁੰਦੇ ਆ ਇਲੈਕਸ਼ਨ, ਤੇ ਜਿਹੜੇ ਮਰੀਜ਼ ਨੇ ਜਾਨੀ ਜਿਹੜੇ ਜ਼ਿੰਦਾ ਨੇ, ਉਹਨਾਂ ਦੀ VOTING ਕਿੱਦਾਂ ਦੀ? ਉਹਨਾਂ ਦੀ VOTING ਤੁਹਾਨੂੰ ਮੈਂ ਬਿਹਤਰੀਨ ਹਾਲੇ ਤਾਂ ਦੱਸਾਂਗਾ। ਮੈਂ ਦੇਖਿਆ ਵੀ ਆ ਵੀ ਜਾਨੇ ਤੂੰ ਦੱਸ, ਮੈਨੂੰ ਇਸ ਚੀਜ਼ ਦੇ ਬਾਰੇ ਪਤਾ। ਜਿਸ ਤਰ੍ਹਾਂ ਕਿ ਮਿੱਠਾ ਭਾਈ ਨੇ ਕਿਹਾ, ਜਿਸ ਤਰ੍ਹਾਂ ਕਿ ਮਿੱਠਾ ਭਾਈ ਨੇ ਕਿਹਾ। ਅੱਛਾ ਗੱਲ ਤੋਂ ਇਹ ਬੜੀ ਗੱਲ ਤੋੜਨ ਦਾ ਤਰੀਕਾ ਦੱਸਦਾ ਜੀ। ਉਹ ਐਂਬੂਲੈਂਸਾਂ ਲੈ ਕੇ ਜਾਂਦੀਆਂ ਐਂਬੂਲੈਂਸ। ਨਹੀਂ ਇੱਕ ਮਿਸਾਲ ਨਹੀਂ ਜਾ ਸਕਦੇ ਫਿਰ। ਮੇਰੇ ਕੋਲ ਉਹਨਾਂ ਦਾ ਹੁੰਦਾ ਹੀ ਨਹੀਂ। ਉਹਨਾਂ ਉਹ ਹਲਫੀਆ ਬਿਆਨ ਤੁਹਾਨੂੰ ਪਤਾ VOTING ਦੇ ਦੌਰਾਨ ਉਹ ਰਕਸ਼ੇ ਲੱਗੇ ਹੁੰਦੇ, ਗੱਡੀਆਂ ਲੱਗੀਆਂ ਹੁੰਦੀਆਂ ਵੀ ਘਰਾਂ ਚੋਂ ਲੈ ਕੇ ਉਹਨੇ ਉਹ ਵੋਟਰ। ਕਈ ਲੋਕ ਐਸੇ ਜਿਹੜੇ ਇਸ ਕਾਬਲ ਹੋਣ, ਉਹਨਾਂ ਨੂੰ ਬਜ਼ੁਰਗ ਨੇ ਨਾ, ਉਹਦਾ ਬਜ਼ੁਰਗ ਨੇ, ਉਹ ਪੁੱਤਰ ਵੀ ਫੜ ਕੇ ਲੈ ਆਉਂਦੇ ਨੇ। ਹਾਂਜੀ। ਮਾਵਾਂ ਨੂੰ ਵੀ ਲੈ ਆਉਂਦੇ ਪੁੱਤਰ। ਲੇਕਿਨ ਜਿਹੜੇ ਹਸਪਤਾਲ ਦਾਖਲ ਨੇ ਲੇਕਿਨ ਹੈ ਠੀਕ ਨੇ, ਮਤਲਬ ਕਿ ਹੋਸ਼ 'ਚ ਨੇ, ਅੰਗੂਠਾ ਵੀ ਲਾ ਸਕਦੇ ਲੇਕਿਨ ਬਾਹਰ ਨਹੀਂ ਜਾ ਸਕਦੇ, ਉਹਨਾਂ ਦੇ ਵੋਟ ਜ਼ਾਇਆ ਨਹੀਂ ਜ਼ਾਇਆ ਕਿ ਉਸਤਾਦ ਜੀ, ਉਹ ਜਿਹੜਾ ਛਾਪਰ ਉੱਤੋਂ ਐ ਕਰਕੇ ਬੰਦ ਹੋ ਜਾਂਦਾ, ਉਹਦਾ ਨਾਂ ਸੁਣਿਆ ਕਿ ਨਹੀਂ? ਉਹ ਸੁਣੋ ਪਹਿਲੇ। ਉਹਦੇ ਚ ਸਾਰੇ ਮਰੀਜ਼ਾਂ ਦੇ ਅੰਗੂਠੇ ਵੱਢ ਕੇ ਲੈ ਜਾਂਦੇ ਆ, ਉੱਥੇ ਮੋਹਰ ਲਾ ਕੇ ਤੇ ਵਾਪਸ ਲਿਆ ਕੇ ਉਹਨਾਂ ਦੇ ਫੇਰ ਪੱਟੀ ਮੁੜ ਕੇ ਜਵਾਨ ਬੁੱਢੇ ਦਾ ਅੰਗੂਠਾ ਲਾਇਆ ਉਹਦੇ ਕੋਲ ਲੈ ਕੇ
ਪਿੱਛੋਂ ਉਂਗਲ ਛੋਟੀ ਜਿਹੀ ਦੇ ਅੰਗੂਠਾ ਛੋਟਾ। ਗਲਤ ਅੰਗੂਠੇ ਲਾ ਦੇ ਬੰਦਾ ਕਹਿੰਦਾ ਯਾਰ 9 ਉਂਗਲਾਂ ਤੇ 9 ਕੱਟੇ ਆ ਤੇ ਇਕੱਲੇ ਦਾ ਕੋਈ ਵਧਿਆ ਹੈ। ਪਾਪਾ ਸੁਣਾ ਮੇਰਾ ਅੰਗੂਠਾ ਨਹੀਂ ਆ ਭਾਈ, ਇਹ ਮੇਰਾ ਨਹੀਂ। ਤੇ ਮਰੀਜ਼ ਰੌਲਾ ਪਾਉਂਦੇ ਹੁੰਦੇ ਆ ਮੈਨੂੰ ਕਿਹੜਾ ਅੰਗੂਠਾ ਲੱਗਦਾ, ਲਾ ਕੇ ਨਹੀਂ ਖੁੱਲ੍ਹਦੇ। ਯਾਰ ਇੱਕੋ ਹੀ ਅੰਗੂਠੇ ਤੇ 9 ਕੱਟੇ ਨੇ, ਬਾਕੀ ਸਾਰੇ ਹੱਥ ਤੇ ਵਧੇ। ਕਹਿੰਦੇ ਯਾਰ ਆ 2 ਅੰਗੂਠੇ ਲਾਏ, ਇੱਕ ਅੰਗੂਠੇ ਨਾਲ ਤੇਰਾ ਨਹੀਂ ਹੈਗਾ, ਤੂੰ ਤੇਰਾ ਨਹੀਂ ਹੈ। ਤੇ ਉਹ ਫੜ ਫੜ ਕੇ ਲੈ ਕੇ ਜਾ, ਓਏ ਆ ਦਹਾਈ ਇੱਕ ਮਿੰਟ ਆ ਤੇਰਾ ਤੇ ਲੱਗ ਗਿਆ ਮੇਰੇ ਉਹ ਨਹੀਂ ਆ ਨਹੀਂ ਤੇ ਕਈ ਵਾਰ ਜਿਹੜਾ ਚਾਚਾ ਤੇਰਾ ਅੰਗੂਠਾ ਮੇਰੇ ਜੇਬ ਹੀ ਜਾਗਾ, ਸਿੱਧੇ ਮੈਨੂੰ ਕਰਦਾ। ਕਾਨੂੰ ਦਾ ਵੀ ਉਹ ਅੰਗੂਠਾ ਲਾ ਕੇ ਲੈ ਕੇ ਉਸਤਾਦ ਜੀ ਮਰੀਜ਼ ਸੀ ਨਾ, ਉਹ ਪੋਟ ਪਵਾਉਣ ਲੈ ਗਏ ਤੇ ਵਾਪਸੀ ਤੇ ਰੌਲਾ ਬਣਾਇਆ, ਉਹ ਇਹਦੇ ਚ ਜਿਹੜਾ ਛੱਲਾ ਸੀ ਉਹ ਕਿੱਥੇ? ਡਾਕਟਰ ਕਸਮਾ ਖਾਂਦੇ ਫਿਰਨ ਯਾਰ, ਕੋਈ ਵੀ ਨਹੀਂ। ਨਹੀਂ ਯਾਰ ਇਹ ਮੇਰਾ ਹਾਲ ਇਦਾਂ ਨਹੀਂ ਹੁੰਦਾ। ਉਹ ਫੋਨ ਤੇ ਗੱਲ ਨਹੀਂ ਕਰ ਨਹੀਂ ਫੋਨ ਤੇ ਨਹੀਂ ਗੱਲ ਹੁੰਦੀ, ਇਹ ਹੁੰਦਾ ਹੀ ਨਹੀਂ ਇਦਾਂ। ਮੈਂ ਤੁਹਾਨੂੰ ਉਹੀ ਦੱਸਣ ਲੱਗਾ ਸੀ ਕਿ ਪਿਕਅਪ ਨਾ ਮੇਰੇ ਦੋਸਤ ਦੀ ਫੈਮਿਲੀ ਨੂੰ ਘਰੋਂ ਲੈ ਕੇ ਉਹਨੇ ਵੋਟ ਪਾਇਆ, ਸਾਰੀ ਫੈਮਿਲੀ ਚੁੱਪ ਕਰਕੇ ਪਿਕਅਪ ਲੈ ਕੇ ਚਨੌੜ ਚਲ ਗਈ। ਓ ਯਾਰ ਸੀਰੀਅਸਲੀ ਉਸਤਾਦ ਜੀ, ਓ ਯਾਰ ਪਿਕਅਪ ਦੋਸਤਾਂ ਦੀ ਗੱਲ ਨਹੀਂ, ਮੈਂ ਹਸਪਤਾਲ ਦੇ ਅੰਦਰ ਮਰੀਜ਼ਾਂ ਦੀ ਗੱਲ ਕਰ ਰਿਹਾ ਜਿਹੜੇ ਹੋਸ਼ੋ-ਹਵਾਸ ਚ ਨੇ, ਅੰਗੂਠਾ ਵੀ ਲਾ ਸਕਦੇ ਨੇ, ਲੇਕਿਨ ਕਿਸੇ ਵਜ੍ਹਾ ਤੋਂ ਉਹਨਾਂ ਦੇ ਵੋਟ ਕਿੱਧਰ ਜਾਂਦੇ ਨੇ? ਬੈਲਟ ਪੇਪਰ ਸਟੰਪ ਨੀਲੀ ਹਾਂਜੀ। ਸ਼ਾਹੀ ਇਹ ਤੁਹਾਨੂੰ ਨਾਲ ਦਿੰਦੇ ਆ, ਨਾਲ 2 ਬੰਦੇ ਜਾਂਦੇ ਬਕਾਇਦਾ Hospital ਲਵਾ ਕੇ ਫੇਰ ਆਂਦੇ ਸਰ ਜੀ ਇਹ ਹੋਇਆ ਕੰਮ ਤੇ ਮਕੋਣਾ। ਲਓ ਜੀ, ਜਿਹੜਾ ਕੰਮ ਕਿਤੇ ਨਾ ਹੋਇਆ ਹੋਵੇਗਾ ਮਕੋਣੇ ਹੋਇਆ ਹੋਏਗਾ। ਮੱਕੂ ਵਾਲੇ ਇਲੈਕਸ਼ਨ ਹੀ ਨਹੀਂ ਹੁੰਦੇ, ਹੁੰਦੇ ਆ ਸਰ ਉਹ ਜੀ। ਨਹੀਂ ਉਹ ਤਾਂ ਟਾਸ ਕਰਦੇ ਆ। ਕਲਾਸ ਤਾਂ ਬੜੀ ਐਡਵਾਂਸ ਚੱਲ ਵੀ ਯਾਰ ਕਿ ਤੂੰ ਇੱਥੇ ਦਾ ਨਾ ਉੱਥੇ ਭਲਾ ਕਿੱਦਾਂ ਸਦਰ ਬਣਾਉਂਦੇ ਆ ਉਹ? ਨਹੀਂ ਇੰਜ ਕਰ ਕਹਿੰਦੇ ਇੱਕ ਤੇ ਲੈਂਦਾ ਸਦਰ, ਇੱਕ ਤੇ ਲੈਂਦਾ ਜਿੱਤ, ਇੱਕ ਤੇ ਹਾਰ। ਚੱਲ ਵੀ ਦੱਸ, ਹਾਂ, ਸਦਰ। ਚੱਲ ਵੀ ਤੂੰ ਸਦਰ ਹੀ ਨਹੀਂ। ਨਹੀਂ ਸੀਰੀਅਸਲੀ ਉਹਨਾਂ ਬਾਕੀ ਨਾ ਬੜੇ ਰੌਲੇ ਪਾਉਂਦੇ ਇਲੈਕਸ਼ਨ ਦੇ ਨਾਲ, ਜਿਹਨਾਂ ਉਹ ਰਕਸ਼ਾ ਕੋ ਕੈਨ ਨੂੰ ਲੈ ਜਾਂਦਾ, ਕੋ ਕੈਨ ਲੈ ਜਾਂਦਾ। ਆਹੋ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਇਧਰ ਉਧਰ ਛੱਡਣ ਜਾਂਦੇ, ਆਹ ਉਧਰ ਛੱਡਿਆ ਉਧਰ ਛੱਡਿਆ। ਬਹੁਤ ਬੜੇ ਮਜ਼ੇ ਆਉਂਦੇ, ਚੀਰੇ ਹੁੰਦੇ ਉਦੋਂ। ਮਜ਼ੇ ਕਾਹਦੇ ਆਉਂਦੇ ਆ, ਨਜਾਇਜ਼ ਯੂਜ਼ ਕਰਨਾ ਅਗਲੇ ਦੇ ਸਮਾਨ। ਨਜਾਇਜ਼ ਕੀ ਸਾਡਾ ਆ ਜਿਹੜੇ 200 ਮਹੀਨੇ ਪਹਿਲੇ ਬਾਹਰ ਚਾਵਾਂ ਚੱਲ ਰਹੀਆਂ ਹੁੰਦੀਆਂ ਨੇ ਕੈਂਡੀਡੇਟ ਦੇ ਬਾਹਰ। ਹਾਂਜੀ ਰੋਟੀ ਪਾਣੀ ਵੀ ਉਹਦੇ ਪੱਲੋਂ ਹੀ। ਹਾਂਜੀ ਐਵੇਂ ਦਫ਼ਤਰ ਬਣਾ ਲੈਣਾ, ਕੁਰਸੀਆਂ ਵੀ ਆ ਰਹੀਆਂ, ਪੈਸੇ ਵੀ ਆ ਰਹੇ, ਬੋਤਲਾਂ ਦੇ। ਉਹਨਾਂ ਚੋਂ ਇੱਕ ਇੰਤਜ਼ਾਮੀਆ ਦਾ ਹੁੰਦਾ ਮਹੱਲੇ ਦਾ ਮੁੰਡਾ, ਹਾਂਜੀ। ਜਿਹਨੂੰ ਸਾਰੇ ਪੈਸੇ ਦਾ ਹਿਸਾਬ ਰੋਹ ਬੜਾ ਸਰ ਜੀ ਹੁੰਦਾ ਹੈ। ਇੱਥੇ ਇੱਕ ਬਾਬਾ ਉਹਦਾ ਘਰ ਦਾ ਸਿਆਣਾ ਜਿਹਨੇ ਉਸ ਦਫ਼ਤਰ ਜਾ ਕੇ ਨਾ ਰੋਟੀ ਵੀ ਖਾਣੀ, ਪਾਣੀ ਪੀਣ ਜਾਂਦੇ, ਇਹ ਕਹਿੰਦਾ ਲਓ ਬਾਈ 9 ਵੋਟਾਂ ਦਾ ਪਤਾ ਲੱਗ ਗਿਆ, 9 ਵੋਟਾਂ ਆਪਣੀਆਂ। ਹੁਣ ਕਹਿੰਦਾ ਲਿਆਓ ਤਾਏ ਚਾਹ ਲਿਆ, 9 ਵੋਟਾਂ ਚਾਹ ਵੀ ਪੀ ਕੇ ਲਾ ਪਿਓ ਉਹ ਚੱਲ ਜਾਂਦਾ। ਫੇਰ ਅਗਲੇ ਦਫ਼ਤਰ 'ਚ ਬੜੇ ਅਸੀਂ ਇੱਥੇ ਤੇ ਬੜੇ ਡਰਾਮੇ ਦੇਖੇ ਯਕੀਨ ਮੰਨੋ। ਦਫ਼ਤਰ ਵਾਲੇ ਨੇ ਇੱਕ ਦੂਜੇ ਨੂੰ ਕੁੱਟ ਜਾਣਾ, ਸੁੱਤੇ ਪਿਆ ਨੂੰ ਸੁੱਤੇ ਆ, ਉਹ ਕੁੱਟ ਕੇ ਚਲੇ ਗਏ, ਕੁਰਸੀਆਂ ਲੈ ਕੇ ਦੌੜ ਗਏ, ਡਾਲਾਂ ਵਿੱਚ ਵੜ ਗਏ, ਬੜਾ ਕੁਝ ਹੁੰਦਾ ਰਿਹਾ। ਫਲੈਕਸ ਲਾ ਦੇਣੀਆਂ ਦੂਸਰੇ ਦੀਆਂ, ਬੜਾ ਕੰਮ। ਓਏ ਹੋਇਆ ਹੋਏ ਬੜਾ ਕੰਮ ਹੁੰਦਾ ਯਾਰ। ਇਹ ਚ ਦਿਹਾੜੀਆਂ ਵੀ ਬੜਿਆਂ ਦੀਆਂ ਲੱਗਦੀਆਂ। ਬੜੀਆਂ ਤੇ ਇੱਕ ਬੰਦਾ ਹੁੰਦਾ ਜਿਹਨੇ ਆ ਕੇ ਨਾ ਮੈਂ ਪਾਇਆ ਵੋਟ ਭਾਈ, ਮੈਂ ਪਾਇਆ, ਮੈਂ ਬਸ ਹੁਣ ਅਸੀਂ ਪੈਣ ਲੱਗੇ ਬਸ। ਕਈ ਆ ਕੇ ਸਾਰੇ ਨੇ ਪੁੱਛਦਾ ਹਾਂ ਵੋਟ ਪਾਇਆ, ਹਾਂ। ਜੇ ਦੀ ਚਾਚੇ ਤੇ ਨਿਕਲ ਕੇ ਜਾ। ਯਾਰ ਉਹ ਵੀ ਬੜਾ ਇੱਕ ਸਾਜੀ ਮਜ਼ੇਦਾਰ ਦਿਨ ਦਿਹਾੜ ਟੈਪ ਹੁੰਦਾ ਨੇ ਸਾਹਿਬ। ਸਾਨੂੰ 2-2 3-3 ਹਜ਼ਾਰ ਦਾ ਕਹਿ ਕੇ ਪੋਲਿੰਗ ਸਟੇਸ਼ਨ ਤੇ ਬਿਠਾ ਲੈਣਾ ਸੀ, ਸਾਰੀ ਜਿਹੜੀ ਪਰਚੀਆਂ ਕੱਟੀਆਂ ਤੇ ਕਹੀ ਜਾਣਾ ਉਹਨੂੰ ਪਾਈ ਵੋਟ ਪਾਈ, ਤੇ ਇੱਕ ਬ੍ਰਾਂਡ ਦਾ ਡੱਬਾ ਦੇ ਕੇ ਜਿਹਦੇ ਕੋਲ 2000 ਲੈਣਾ ਸ਼ਾਮ ਨੂੰ ਹਾਰ ਜਾਣਾ। ਬਿੱਲੇ ਹੀ ਨਾ। ਸਾਜੀ ਸਾਡੇ ਨਾਲ ਮਹੱਲੇ 'ਚ ਇੱਕ ਕੌਂਸਲਰ ਖੜੋਤਾ, ਉਹਦਾ ਕੌਂਸਲਰ ਦਾ ਦੌਰ ਸੀ, ਜਨਰਲ ਕੌਂਸਲਰ ਚਾਚਾ ਰਮਜ਼ਾਨ ਸੀ। ਤੁਸੀਂ ਮੰਨੋਗੇ ਯਕੀਨ ਮੰਨੋ ਉਸਤਾਦ ਜੀ, ਉਹ ਯਾਰ ਬਾਕੀ ਕੈਂਡੀਡੇਟ ਰੁਪਈਏ ਲਾਉਂਦੇ ਆ, ਧੜਾਸੂ ਕੇ ਇਸ਼ਤਿਹਾਰ ਫਲੈਕਸਾਂ, ਉਹਨੇ ਗੋਲ ਬੈਚ ਛਪਾਏ ਆ ਸਟicker ਵਾਲੇ ਕਿਤੇ 1000 ਕ। ਤੇ ਮੇਰੇ ਕੋਲ ਨਾ ਮੈਂ ਤਾਂ ਹਮਾਮ ਸਿੰਘ ਭਾਈ ਕੋ ਮੈਂ ਕਿਹਾ ਚਾਚਾ ਜੀ ਤੁਹਾਡੇ ਕੋਈ ਨਹੀਂ ਸਟicker ਤੋਂ ਲੈ ਛੁਪਾਏ ਆ ਨਾ ਇਸਲਾਮਾਬਾਦ ਵਿੱਚ ਇੱਧਰ ਆ ਏਦਾਂ ਕਰਕੇ ਨਾ, ਤੇ ਛੱਲੇ ਦੀ ਜੇਬ ਚੋਂ ਗੋਲ ਸਟicker ਕੱਢ ਕੇ ਨਾ ਆਪੇ ਲਾ ਕੇ ਐਂ ਕਰਕੇ ਨਾ, ਇਹ ਮਹੀਨਾ ਨਹੀਂ ਲੱਥਣਾ ਚਾਹੀਦਾ। ਵਾਹ ਬਈ ਵਾਹ ਮਹੀਨਾ। ਫਿਰ ਵੋਟ ਦਾ ਵੀ ਕਹਿੰਦੇ ਆ, ਹਾਂ ਬੈਚ ਹੀ ਨਹੀਂ ਕੱਲਾ ਵੋਟ ਵੀ ਪਾਉਣਾ ਵਾ। ਹਾਂ ਨਹੀਂ ਉਹਨਾਂ ਦਿਨਾਂ 'ਚ ਦੱਸਦੇ ਹੁੰਦੇ ਆ ਵੀ ਮਾਈ ਨੂੰ ਫੜ ਕੇ, ਮਾਂ ਜੀ ਮੈਂ ਰਮਜ਼ਾਨ ਆ ਬਿਸਮਿਲ੍ਲਾ। ਇਲੈਕਸ਼ਨ ਤੇ ਖਲੋਤਾ ਤੇਰਾ ਪੁੱਤ। ਹਾਂ ਅੱਗੇ ਪਿੱਛੇ ਨਜ਼ਰ ਨਹੀਂ ਆਉਂਦਾ। ਆਹੋ ਇੰਨਾ ਘੱਟ ਵਜੇ ਬੰਦਾ ਮੁਖਾਲਫ ਨੂੰ ਹੀ ਕਹਿੰਦੇ ਹੁੰਦੇ ਆਪਣੇ ਜਲਸੇ 'ਚ, ਮੇਰੀ ਵੀ ਤਕਰੀਰ ਕਰਾ ਦਈਏ। ਆਹੋ ਮੇਰਾ ਦੋਸਤ ਇਲੈਕਸ਼ਨ 'ਚ ਖਲੋਤਾ ਸੀ, ਕਿਹਾ ਯਾਰ ਤੈਨੂੰ ਕਿਸੇ ਨੇ ਵੋਟ ਨਹੀਂ ਪਾਉਣਾ, ਕਹਿੰਦਾ ਚੁੱਪ। ਮੈਂ ਕਹਿੰਦਾ ਜਿੱਤਣਾ ਵਾ, ਤੇ ਮੁਖਾਲਫ ਪਾਰਟੀ ਨੂੰ 5 ਲੱਖ ਰੁਪਏ ਲੈ ਕੇ ਰਨ ਬਹਿ ਗਿਆ, ਇਲੈਕਸ਼ਨ ਨੂੰ ਲੱਗਾ ਲੱਖ ਰੁਪਏ। ਕੈਸਾ ਉਸਤਾਦ ਜੀ, ਇਹ ਵੀ ਬਿਜ਼ਨਸ ਇਦਾਂ ਵੀ ਹੁੰਦਾ ਉਸਤਾਦ ਜੀ। ਉਸਤਾਦ ਜੀ ਸਾਡੇ ਮੱਕੂ ਨੇ ਖਲੋਤਾ, ਜਿਹੜਾ ਇਲੈਕਸ਼ਨ ਦੇ ਖਲੋਤਾ ਉਹਨੇ ਨੂੰ ਵੋਟ ਕਾਸ ਹੋਇਆ ਆਪਣਾ, ਆਪਣੇ ਕੋ ਵੋਟ ਹੀ ਨਹੀਂ ਕਾਸ ਹੋਇਆ, ਉਹਦੇ ਕੋਲ ਆਈਡੀ ਕਾਰਡ ਹੀ ਲੱਭਾ ਉਹਨੂੰ ਘਰੋਂ। ਚਲੋ ਉਹਨਾਂ ਨੇ ਬਾਹਰ ਖੜਾਈ ਰੱਖਿਆ ਜਿਹੜਾ ਇਲੈਕਸ਼ਨ ਤੇ ਖੜਾ ਵਾ। ਕੈਂਡੀਡੇਟ ਹਾਂਜੀ ਕੈਂਡੀਡੇਟ ਬਾਹਰ ਖਲੋਤਾ ਹੋਣੀ। ਹਾਂਜੀ ਸਾਜ ਜੀ, ਉਹ ਯਾਰ ਉਹਨੂੰ ਉੱਥੋਂ ਕਿੱਦਾਂ ਮਿਲਿਆ, ਸ਼ਨਾਖਤੀ ਕਾਰਡ ਤੋਂ ਬਗੈਰ ਉਹਨੂੰ ਮਿਲਿਆ ਕਿੱਦਾਂ ਸਾਰਾ ਕੁਝ? ਹਾਂਜੀ ਸਾਜ ਉਸ ਟਾਈਮ ਨਹੀਂ ਲੱਭਾ ਨਾ, ਉਸ time ਨਹੀਂ ਹਾਂਜੀ ਉਹ ਸੁਬਹ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਨਹੀਂ ਪਾਉਣ ਦਿੱਤਾ। ਅੱਛਾ ਯਾਰ ਇੱਕ ਹੋਰ ਨਾਜ਼ਰੀਨ ਗੱਲ, ਯਾਰ ਸਾਡੇ ਬੜੇ ਅੱਛੇ ਆਰਟਿਸਟ ਅੱਛੂ ਖਾਨ ਸਾਹਿਬ ਸਾਡੇ ਨਾਲ ਹੁੰਦੇ ਸੀ, ਅੱਲਾਹ ਪਾਕ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਉਹ ਵਿਚਾਰੇ ਇਸ ਦੁਨੀਆ ਤੋਂ ਕੂਚ ਕਰ ਗਏ ਨੇ, ਤੇ ਅੱਲਾਹ ਪਾਕ ਉਹਨਾਂ ਤੇ ਆਪਣੀ ਰਹਿਮਤ ਕਰੇ। ਤੇ ਉਹ ਬੜੇ ਅੱਛੇ ਆਰਟਿਸਟ ਸੀ ਯਾਰ, ਬੜੇ ਕਮਾਲ, ਔਰ ਉਹਨਾਂ ਦੇ ਘਰ ਦੇ ਨੂੰ ਅੱਲਾਹ ਪਾਕ ਸਬਰ ਦੇਵੇ। ਔਰ
ਹੋਰ ਵੀ ਸਾਡੇ ਫੈਸਲਾਬਾਦ 'ਚ ਬੜੇ ਆਰਟਿਸਟ ਨੇ ਐਸੇ ਜਿਹੜੇ ਵਿਚਾਰੇ ਬਿਮਾਰ ਨੇ, ਉਹਨਾਂ ਨੂੰ ਅੱਲਾਹ ਪਾਕ ਸਿਹਤ ਦੇਵੇ। ਠੀਕ ਹੈ ਜੀ, ਤੇ ਆਪਣਾ ਖਿਆਲ ਰੱਖੋ ਨਾਜ਼ਰੀਨ। ਇਨਸ਼ਾ ਅੱਲਾਹ ਤਾਲਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਰੱਬ ਰੱਖਾ।